ਸ਼ੁਰੂਆਤ ਅਸਲ ਦੇ ਵਿੱਚ ਕਿੱਥੋਂ ਹੁੰਦੀ ਆ? ਸੰਤ ਪੁਣੇ ਦੇ ਵਿੱਚ ਠੀਕ ਸੀ ਜਾਂ ਫਿਰ ਸਿਆਸਤ ਦੇ ਵਿੱਚ ਆ ਕੇ ਠੀਕ ਸਮਝ ਰਹੇ ਹੋ? ਜੋ ਤੁਹਾਡੇ ਡਿਊਟੀਆਂ ਉਹਨਾਂ ਨੂੰ ਨਿਭਾਓ, ਸਾਰਾ ਕੁਝ ਠੀਕ ਆ। ਅੰਦੋਲਨ ਤੇ ਇਨਵਾਇਰਮੈਂਟ ਆ ਜਿਹੜਾ ਉਹ ਦਿਨ ਪ੍ਰਤੀ ਦਿਨ ਜਿਹੜਾ ਕਿ ਕਦੇ ਗਰਮੀ ਦੇ ਵਿੱਚ ਵੱਧ ਗਰਮੀ ਪੈਂਦੀ ਆ ਤੇ ਸਰਦੀ ਦੇ ਵਿੱਚ ਵੱਧ ਸਰਦੀ ਪੈਂਦੀ ਆ, ਉਹਦਾ ਕੀ ਕਾਰਨ ਆ ਜੀ? ਉਹਦਾ ਕਾਰਨ ਇਹੀ ਹੈ ਕਿ ਅਸੀਂ ਜਿਹੜੇ ਉਹ ਗੈਸਾਂ ਜਿਹੜੀਆਂ ਪੈਦਾ ਕਰ ਰਹੇ ਆ, ਭਾਵੇਂ ਉਹ ਕਾਰਖਾਨਿਆਂ ਚੋਂ ਧੂਆਂ, ਕੁਦਰਤ ਦੇ ਖਜ਼ਾਨੇ ਆ, ਉਹਨਾਂ ਨੂੰ ਅਸੀਂ ਲੁੱਟੀ ਜਾ ਰਹੇ ਹਾਂ। ਹਵਾ ਪਾਣੀ ਧਰਤੀ ਨੂੰ ਅਸੀਂ ਬਰਬਾਦ ਕਰ ਰਹੇ ਹਾਂ। ਇਨਵਾਇਰਮੈਂਟ ਤੋਂ ਪਾਸੇ ਨੂੰ ਜਾਈਏ ਤਾਂ ਬਹਿਮਲ ਕਲਾਂ ਗੋਲੀ ਕਾਂਡ ਦਾ ਮੁੱਦਾ ਜਿਹੜਾ ਉੱਠਿਆ ਗਿਆ, ਕਿਹਾ ਗਿਆ ਸਮੇਂ ਦੀ ਸਰਕਾਰ ਦੇ ਵੱਲੋਂ ਕਿ ਅਸੀਂ 24 ਘੰਟਿਆਂ ਦੇ ਵਿੱਚ ਇਹਦਾ ਹੱਲ ਕਰ ਦਿਆਂਗੇ। ਕੇਜਰੀਵਾਲ ਸਾਹਿਬ ਆਉਂਦੇ ਨੇ ਦਿੱਲੀ ਤੋਂ, ਪਰ ਉਹਦਾ ਹਲੇ ਹੱਲ ਨਹੀਂ ਹੋਇਆ। ਉਹ ਉੱਥੇ ਹੀ ਬੈਠੇ ਨੇ ਜਿਉਂਦੀ ਦੇਖੀ ਜਾਂਦੇ, ਕਿਉਂਕਿ ਲੋਕ ਜਹਾਜ਼ਾਂ ਦੇ ਨਹੀਂ ਦੇਖ ਪਾਉਂਦੇ। ਤੁਸੀਂ ਸਾਈਕਲ ਦੀ ਗੱਲ, ਬਾਰ-ਬਾਰ ਪਾਣੀਆਂ ਦੀ ਗੱਲ ਕਰ ਰਹੇ ਹੋ, ਪਰ ਇਹ ਏਰੀਆ 2019 ਦੇ ਵਿੱਚ ਪਾਣੀਆਂ ਨਹੀਂ ਹੀ ਲੈ ਡੁੱਬਿਆ ਸੀਗਾ। ਸੋ ਇਸ ਵਾਸਤੇ ਸਾਡਾ ਖੇਤੀ ਪ੍ਰਧਾਨ ਸੂਬਾ, ਪਾਣੀ ਮੁੱਕ ਰਿਹਾ, ਪਾਣੀ ਸੁੱਕ ਰਿਹਾ। ਇਹ ਨੈਸ਼ਨਲ ਵਾਟਰ ਰਿਸਰਚ ਬੋਰਡ ਦੀ ਰਿਪੋਰਟ ਆ ਤੇ 17 ਸਾਲ ਦਾ ਪਾਣੀ ਬਚਿਆ। 17 ਸਾਲ ਦਾ ਤੁਸੀਂ ਪਾਣੀ ਦੀ ਗੱਲ ਕਰ ਰਹੇ ਹੋ ਵੀ 17 ਸਾਲ ਦਾ ਪਾਣੀ ਬਚਿਆ। ਤੇ ਜੇ ਅਸੀਂ ਗੱਲ ਕਰੀਏ ਨੌਜਵਾਨੀ ਦੀ, 17 ਸਾਲ ਦੀ ਨੌਜਵਾਨੀ ਬਚੀ ਆ, ਕਿਉਂਕਿ +2 ਕਰਦੇ ਨੇ, ਆਈਲੈਟਸ ਕਰਕੇ ਬਾਹਰ ਚਲੇ ਜਾਂਦੇ ਨੇ। ਕੋਈ ਤਕਲੀਫ ਤਾਂ ਨਹੀਂ ਹੋਈ? ਕਿੰਨੇ ਕੁ ਪੱਤਰਕਾਰ ਪਹੁੰਚ ਗਏ ਉਸ ਧਿਰ ਦੇ ਨਾਲ ਤੁਸੀਂ ਜੁੜੇ ਹੋਏ ਹੋ? ਉਹਨਾਂ ਦੀ ਇੱਕ ਸਰਕਾਰ ਆ ਪੰਜਾਬ ਦੇ ਵਿੱਚ, ਉਹਨਾਂ ਨਾਲ ਬੈਠ ਕੇ ਤੇ ਗੱਲਬਾਤ ਹੋਈ ਹੈ ਇਸ ਮੁੱਦੇ ਤੇ? ਸੋ ਸਮਾਂ ਤਾਂ ਦੇਣਾ ਚਾਹੀਦਾ, ਹਜੇ ਸਮਾਂ ਬਹੁਤ ਥੋੜਾ। ਪਾਰਟੀਆਂ ਕਹਿੰਦੀਆਂ ਨਜ਼ਰ ਆਉਂਦੀਆਂ ਨੇ ਕਿ ਕਿੰਨਾ ਕੁ ਸਮਾਂ ਦੇ ਦਈਏ? 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਸਰਕਾਰ ਚੱਲਦੀ ਨੂੰ। ਨੌਜਵਾਨਾਂ ਦੇ ਵਿੱਚ ਗੈਂਗਵਾਰ ਸ਼ੁਰੂ ਹੋ ਗਈ ਆ। ਸਿੱਧੂ ਮੂਸੇਵਾਲਾ ਜਿਹੜਾ ਪੰਜਾਬ ਦਾ ਪੁੱਤ ਸੀ, ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਰਕਾਰ ਆਉਂਦਿਆਂ ਸਾਰੀ ਅਜਿਹੀਆਂ ਘਟਨਾਵਾਂ ਸ਼ੁਰੂ ਹੋ ਗਈਆਂ ਨੇ। ਤੇ ਜਿਹੜੀ ਕਹਿੰਦੀ ਕਿੰਨਾ ਟਾਈਮ ਦੇ ਦਿਓ, ਕਿਉਂਕਿ ਟਾਈਮ ਤਾਂ ਲੋਕ ਦੇਣਾ ਹੀ ਨਹੀਂ ਚਾਹੁੰਦੇ। ਪੰਜਾਬ ਸਿਰ ਉਹ ਕਰਜ਼ਾ $15 ਮਿਲੀਅਨ ਦਾ ਜਿਹੜਾ ਉਹ ਹੋਰ ਚੜ ਜਾਣਾਗਾ। ਕੀ ਲੱਗਦਾ ਉਹ ਜਾਇਜ਼? ਸਿਰ ਤੇ ਕਰਜ਼ਾ ਕਿਹੜਾ? ਉਹ ਕਰਜ਼ਾ ਉਹ ਆ ਕਿ ਜਦੋਂ ਖਾੜਕੂਵਾਦ ਦਾ ਦੌਰ ਸੀ ਨਿਕਲ ਜਾਂਦੇ ਤਾਂ ਅਸੀਂ ਬੁਲਾਉਣ ਜਾ ਰਹੇ ਹਾਂ ਤੁਹਾਡੇ ਨਾਲ ਵਿਸ਼ਵ ਸਿੰਘ ਗੁਦਾਰਾ ਜੀ। ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਆ। ਪੰਜਾਬ ਦੇ ਜਿਹੜੀ ਨੌਜਵਾਨੀ ਹੈ ਜ਼ਿਆਦਾਤਰ ਨਸ਼ੇ ਦੇ ਕਰਕੇ ਵੀ ਗਰਕਦੀ ਜਾ ਰਹੀ ਆ। ਪਿੰਡਾਂ ਦੇ ਵਿੱਚ ਪਹਿਲਾਂ ਕੁਝ ਹੁੰਦੇ ਸੀ, ਅਮਲੀ ਹੁੰਦੇ ਸੀ, ਜਾਂ ਡੋਡੇ ਪੀਂਦੇ ਸੀ, ਜਾਂ ਫੀਮ ਖਾਂਦੇ ਸੀ, ਜਾਂ ਕੁਝ ਸ਼ਰਾਬ ਪੀਂਦੇ ਹੁੰਦੇ ਸੀ। ਜਿਹਦੇ ਕੋਲ ਡੋਡੇ ਨਿਕਲਦੇ ਆ ਜਾਂ ਕੁਛ, ਉਹਨੂੰ ਤਕਰੀਬਨ 2 ਸਾਲ ਜਿਹੜੀ ਹੈਗੀ ਉਹਦੀ ਜ਼ਮਾਨਤ ਹੀ ਨਹੀਂ ਹੁੰਦੀ। ਤੇ ਜਿਹੜਾ ਚਿੱਟਾ ਵਾ ਉਹ ਮਿਲਣ ਲੱਗ ਪਿਆ। ਹੁਣ ਚਿੱਟੇ ਵਾਲੇ ਦੀ ਤੀਸਰੇ ਦਿਨ ਜ਼ਮਾਨਤ ਹੋ ਜਾਂਦੀ ਹੈ। ਐਕਟਿਵ ਰਹਿਣਾ ਹੈ ਨਾ, ਉਦੋਂ ਉੱਥੇ ਐਕਟਿਵ ਸੀਗੇ। ਤੇ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ। ਅੱਜ ਅਸੀਂ ਫੇਰ ਪ੍ਰੋਗਰਾਮ ਮੁਲਾਕਾਤਾਂ ਦੇ ਦੌਰਾਨ ਇੱਕ ਅਜਿਹੀ ਸ਼ਖਸੀਅਤ ਦੇ ਕੋਲ ਪਹੁੰਚੇ ਹਾਂ ਜਿਨ੍ਹਾਂ ਨੇ ਪੰਜਾਬ ਦੇ ਲਈ ਇੱਕ ਵੱਡਾ ਉਪਰਾਲਾ ਕੀਤਾ ਤੇ ਪੰਜਾਬ ਨੂੰ ਹਰਿਆ ਭਰਿਆ ਰੱਖਣ ਦੇ ਲਈ ਜੱਦੋ-ਜਹਿਦ ਕਰ ਰਹੇ ਨੇ। ਤਾਂ ਇਸ ਵਕਤ ਮੌਜੂਦ ਸੰਤ ਬਲਵੀਰ ਸਿੰਘ ਸੀਚੇਵਾਲ, ਤਾਂ ਉਹਨਾਂ ਦੇ ਨਾਲ ਅਸੀਂ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਗੱਲਾਂ ਬਾਤਾਂ ਕਰਾਂਗੇ। ਤਾਂ ਪਹਿਲਾਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਇੰਡੋਜ਼ TV ਤੇ। ਬਾਬਾ ਜੀ ਬਹੁਤ-ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ TV ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜਿੱਥੇ ਵੀ ਬੈਠੇ ਆ, ਵਾਹਿਗੁਰੂ ਚੜ੍ਹਦੀਆਂ ਕਲਾ ਬਖਸ਼ਣ। ਬਹੁਤ-ਬਹੁਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅਸੀਂ ਸ਼ੁਰੂਆਤ ਉੱਥੋਂ ਹੀ ਕਰਦੇ ਹਾਂ। ਜ਼ਿੰਦਗੀ ਦੀ ਸ਼ੁਰੂਆਤ ਅਸਲ ਦੇ ਵਿੱਚ ਕਿੱਥੋਂ ਹੁੰਦੀ ਆ? ਸੰਤ ਪੁਣੇ ਦੇ ਵਿੱਚ ਠੀਕ ਸੀ ਜਾਂ ਫਿਰ ਸਿਆਸਤ ਦੇ ਵਿੱਚ ਆ ਕੇ ਠੀਕ ਸਮਝ ਰਹੇ ਹੋ? ਜਿੱਥੇ ਵੀ ਰਹੋ ਤੁਸੀਂ, ਆਪਣੇ ਜਿਹੜੇ ਹੈ ਜੋ ਤੁਹਾਡੇ ਡਿਊਟੀਆਂ ਉਹਨਾਂ ਨੂੰ ਨਿਭਾਓ, ਸਾਰਾ ਕੁਝ ਠੀਕ ਆ ਜੀ। ਬਾਬਾ ਜੀ ਅਸੀਂ ਗੱਲ ਕਰੀਏ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨ ਪ੍ਰਤੀ ਦਿਨ ਸੜਕਾਂ ਦੇ ਉੱਪਰੋਂ ਜਿਹੜੇ ਦਰਖਤ ਨੇ ਉਹਨਾਂ ਨੂੰ ਕੱਟਿਆ ਜਾ ਰਿਹਾ, ਵੱਢਿਆ ਜਾ ਰਿਹਾ। ਇਨਵਾਇਰਮੈਂਟ ਆ ਜਿਹੜਾ ਉਹ ਦਿਨ ਪ੍ਰਤੀ ਦਿਨ ਜਿਹੜਾ ਕਿ ਕਦੇ ਗਰਮੀ ਦੇ ਵਿੱਚ ਵੱਧ ਗਰਮੀ ਪੈਂਦੀ ਆ ਤੇ ਸਰਦੀ ਦੇ ਵਿੱਚ ਵੱਧ ਸਰਦੀ ਪੈਂਦੀ ਆ, ਉਹਦਾ ਕੀ ਕਾਰਨ ਬਣਦਾ? ਉਹ ਨਾ ਕਿ ਇਹ ਸਾਰੀ ਦੁਨੀਆ ਦਾ ਹੀ, ਜਿਹਨੂੰ ਆਪਾਂ ਗਲੋਬਲ ਵਾਰਮਿੰਗ ਕਹਿੰਦੇ ਹਾਂ, ਜਿਹਦੇ ਵਿੱਚ ਸਾਰੀ ਦੁਨੀਆ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਪਿਛਲੇ ਸਾਲ ਗਲਾਸਗੋ ਦੇ ਵਿੱਚ ਇਕੱਠੇ ਹੋਏ ਸੀ। ਹਰ ਸਾਲ ਕਿਤੇ ਨਾ ਕਿਤੇ ਇਕੱਠੇ ਹੁੰਦੇ ਵੀ ਜੇਕਰ 2 ਡਿਗਰੀ ਹੋਰ ਟੈਂਪਰੇਚਰ ਵੱਧ ਗਿਆ ਉਹਦੇ ਨਾਲ ਬਹੁਤ ਵੱਡਾ ਜਿਹੜੇ ਹੈਗੇ ਆ, ਕਿਉਂਕਿ ਉੱਥੇ ਜਿਹੜੀ ਬਰਫ਼ ਦੇ ਜਿਹੜੇ ਟਾਪੂ ਆ, ਜਿਹੜੇ ਸਦੀਆਂ ਤੋਂ ਜੰਮੀ ਹੋਈ ਬਰਫ਼ ਆ, ਉਹ ਖੁਰ ਸਕਦੀ ਆ। ਤੇ ਖੁਰਨ ਦੇ ਨਾਲ ਨੀਵੇਂ ਮੁਲਕਾਂ ਦੇ ਉੱਤੇ ਬਹੁਤ ਜਿਹੜੇ ਸਮੁੰਦਰ ਤਲ ਤੋਂ ਕਈ ਨੀਵੇਂ ਮੁਲਕ ਆ, ਕਈ ਉਸ ਤਰ੍ਹਾਂ ਜਿਹੜਾ ਹੈਗਾ ਸਮੁੰਦਰ ਦੇ ਜਿਹੜਾ ਹੈਗਾ ਪਾਣੀ ਵਧਣ ਦੇ ਨਾਲ ਉਹ ਡੁੱਬ ਸਕਦੇ। ਬਹੁਤ ਵੱਡਾ ਜਿਹੜਾ ਹੈਗਾ ਗਰਮੀ ਜਿਹੜੀ ਵੱਧ ਰਹੀ ਆ ਜੀ। ਉਹਦਾ ਕਾਰਨ ਇਹੀ ਹੈ ਕਿ ਅਸੀਂ
ਜਿਹੜੇ ਉਹ ਗੈਸਾਂ ਜਿਹੜੀਆਂ ਪੈਦਾ ਕਰ ਰਹੇ ਆ, ਭਾਵੇਂ ਉਹ ਕਾਰਖਾਨਿਆਂ 'ਚੋਂ ਧੂੰਆਂ, ਹੋਰ ਜੋ ਕੁਛ ਅਸੀਂ ਕਰ ਰਹੇ ਹਾਂ, ਦਰਖਤ ਵੱਢ ਰਹੇ ਹਾਂ, ਬਹੁਤ ਕੁਛ ਕੰਕਰੀਟ ਦੇ ਜੰਗਲ ਉਸਾਰ ਰਹੇ ਹਾਂ। ਸੋ ਜਿਹੜੀ ਕੁਦਰਤ ਦੇ ਖਜ਼ਾਨੇ ਆ ਉਹਨਾਂ ਨੂੰ ਅਸੀਂ ਲੁੱਟੀ ਜਾ ਰਹੇ ਹਾਂ, ਹਵਾ ਪਾਣੀ ਧਰਤੀ ਨੂੰ ਅਸੀਂ ਬਰਬਾਦ ਕਰ ਰਹੇ ਹਾਂ। ਸੋ ਇਹਦੇ ਕਰਕੇ ਜਿਹੜੀਆਂ ਕੁਦਰਤ ਦੇ ਨਾਲ ਜਦੋਂ ਅਸੀਂ ਖਿਲਵਾੜ ਕਰਦੇ ਹਾਂ, ਫਿਰ ਕੁਦਰਤ ਵਾਲਾ ਵੀ ਕੋਈ ਨਾ ਕੋਈ ਕਰਵਟ ਲੈਂਦਾ। ਜਦੋਂ ਉਹ ਕਰਵਟ ਲੈਂਦਾ ਤਾਂ ਫਿਰ ਉਹ ਬੜੀ ਭਾਰੀ ਪੈਂਦੀ ਹੈ ਮਨੁੱਖ ਦੇ ਉੱਤੇ। ਸੋ ਮਨੁੱਖ ਸਮਝਦਾ ਕਿ ਮੈਂ ਸਾਰੀ ਦੁਨੀਆ ਦੇ ਉੱਤੇ ਮੇਰਾ ਰਾਜ ਹੋ ਗਿਆ, ਕਬਜ਼ਾ ਹੋ ਗਿਆ। ਪਰ ਜਦੋਂ ਕਰੋਨਾ ਵਰਗਾ ਵਾਇਰਸ ਆਉਂਦਾ ਤਾਂ ਉਦੋਂ ਸਾਰੇ ਹੱਥ ਖੜੇ ਹੋ ਜਾਂਦੇ। ਸੋ ਜਿੰਨਾ ਮਨੁੱਖ ਸਮਝਦਾ ਕਿ ਮੈਂ ਅੱਗੇ ਲੰਘਿਆ, ਉਹਨਾਂ ਇਹ ਲੰਘਿਆ ਨਹੀਂ, ਸਗੋਂ ਇਹਨੂੰ ਜ਼ਿਆਦਾ ਜਿਹੜਾ ਹੰਕਾਰ ਹੋ ਗਿਆ, ਜਿਹਦੇ ਕਰਕੇ ਇਹ ਸੰਸਾਰ ਦੇ ਵਿੱਚ ਤੁਸੀਂ ਦੇਖੋ ਕਿ ਮਾਰਨ ਦੇ ਸਾਧਨ, ਮਜਾਇਲਾ, ਬੰਬ, ਫਾਦਰ ਆਫ ਬੰਬ, ਲੜਾਈ ਝਗੜੇ, ਇਹ ਸਾਰਾ ਕੁਝ ਹੰਕਾਰ ਦੀ ਨਿਸ਼ਾਨੀ ਹੈ, ਜਿਹਦੇ ਵਿੱਚ ਥੋੜ੍ਹੇ ਸਮੇਂ ਵਾਸਤੇ ਜੀਵਨ ਮਿਲਿਆ। ਸਾਨੂੰ ਇਹ ਸੇਵਾ ਸਿਮਰਨ ਸਤਸੰਗ ਚੰਗੇ ਪਾਸੇ ਲਾਉਣਾ ਚਾਹੀਦਾ, ਤਾਂ ਕਿ ਜਿਹੜਾ ਸਾਡਾ ਦੁਨੀਆ 'ਤੇ ਆਉਣ ਦਾ ਕੋਈ ਆਪ ਨੂੰ ਵੀ ਫਾਇਦਾ ਹੋਵੇ ਅਤੇ ਸਮਾਜ ਨੂੰ ਵੀ ਫਾਇਦਾ ਹੋਵੇ। ਸੰਤ ਬਲਵੀਰ ਸਿੰਘ ਸੀਚੇਵਾਲ ਕਹਿ ਰਹੇ ਨੇ ਕਿ ਥੋੜ੍ਹੇ ਸਮੇਂ ਦੀ ਜ਼ਿੰਦਗੀ ਹੈ, ਇਸ ਨੂੰ ਸੇਵਾ ਵਾਲੇ ਪਾਸੇ ਲਾਉਣਾ ਚਾਹੀਦਾ, ਸੇਵਾ ਭਾਵਨਾ ਕਰਨੀ ਚਾਹੀਦੀ ਆ। ਪਰ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਇੱਕ ਬੇਈ ਜਿਸ ਦੀ ਸਫਾਈ ਕਰੀ ਅਤੇ ਉਸ ਤੋਂ ਬਾਅਦ ਸੰਤ ਸੀਚੇਵਾਲ ਸਾਹਮਣੇ ਆਉਂਦੇ ਨੇ ਲੋਕਾਂ ਦੇ ਕਿ ਇੱਕ ਸੰਤ ਨੇ ਜਿਹੜੇ ਬੇਈ ਦੀ ਸਫਾਈ ਕਰ ਰਹੇ ਨੇ। ਇਹ ਜਿਹੜਾ ਫੁਰਨਾ ਸੀ ਮਨ ਦੇ ਵਿੱਚ ਕਿਵੇਂ ਆਇਆ? ਕਿਉਂਕਿ ਜਦੋਂ ਕਦੋਂ ਗੁਰੂ ਪਾਤਸ਼ਾਹ ਨੇ ਸੇਵਾ ਸ਼ੁਰੂ ਕੀਤੀ, ਅਸੀਂ ਆਪਣੇ ਪਿੰਡ ਤੋਂ ਪਹਿਲਾਂ ਸਫਾਈ ਸ਼ੁਰੂ ਕੀਤੀ, ਫਿਰ ਪਿੰਡ ਦੇ ਵਿੱਚ ਸੀਵਰੇਜ ਸਿਸਟਮ ਪਾਇਆ, ਵੱਖ-ਵੱਖ ਇਲਾਕੇ ਦੇ ਰਸਤੇ ਬਣਾਏ। ਉਸ ਵੇਲੇ 2000 ਦੇ ਵਿੱਚ ਫਿਰ ਪਵਿੱਤਰ ਵੇਈਂ ਦੀ ਸੇਵਾ ਦਾ ਕਾਰਜ ਆਰੰਭ ਹੋਇਆ, ਜਿਹਦੇ ਵਾਸਤੇ ਕਾਫੀ ਚਰਚਾ ਹੋਈਆਂ ਵੱਖ-ਵੱਖ ਥਾਵਾਂ ਦੇ ਉੱਤੇ, ਸਮਾਗਮ, ਫਿਰ ਕਿ ਇਹ ਵੇਈਂ ਸਾਫ਼ ਹੋਣੀ ਚਾਹੀਦੀ ਹੈ। ਜੇ ਇਹ ਵੇਈਂ ਨਾ ਬਚੀ, ਸਾਡਾ ਇਤਿਹਾਸ ਨਹੀਂ ਬਚੂਗਾ, ਭਵਿੱਖ ਨਹੀਂ ਬਚੂਗਾ। ਸੋ ਬਹੁਤ ਕੁਛ ਜਿਹੜੀਆਂ ਗੱਲਾਂ ਹੋਈਆਂ, ਜਿਹਦੇ ਵਿੱਚ ਕਿ ਜੇਕਰ ਅੱਜ ਸਾਨੂੰ ਚਾਹੀਦਾ, ਸੋਚ ਰਹੇ ਹਾਂ ਕਿ ਸਾਡਾ ਇਤਿਹਾਸ ਨਹੀਂ, ਜਿਹੜਾ ਨਦੀਆਂ ਦਰਿਆ ਨਾ ਬਚੇ, ਸਾਡਾ ਇਤਿਹਾਸ ਨਾ ਬਚਿਆ, ਅਤੇ ਲੋਕ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਗਾਲਾਂ ਕੱਢਣਗੀਆਂ, ਅਤੇ ਫਿਰ ਅਸੀਂ ਕਿਉਂ ਨਾ ਪਹਿਲਾਂ ਉਹ ਕੰਮ ਕਰ ਲਈਏ। ਸੋ ਇਸੇ ਵਾਸਤੇ ਜਿਹੜਾ ਹੈਗਾ ਫਿਰ ਪਵਿੱਤਰ ਵੇਈਂ ਤੋਂ ਇਹ ਸੇਵਾ ਦਾ ਪਾਣੀਆਂ ਨੂੰ ਬਚਾਉਣ ਦੀ ਜਿਹੜੀ ਗੱਲ ਸੀਗੀ ਬਾਬੇ ਨਾਨਕ ਦੇ ਘਰੋਂ ਆਰੰਭ ਹੋਈ। ਅਤੇ 2000 ਤੋਂ ਲੈ ਕੇ ਫਿਰ 2008 ਦੇ ਵਿੱਚ ਕਾਲਾ ਸਿੰਘਾਂ ਡਰੇਨ ਨੂੰ ਬੰਨ੍ਹ ਲਾਇਆ ਤਾਂ ਕਿ ਗੰਦੇ ਪਾਣੀ ਰੋਕੇ ਜਾਣ। 1976 ਦਾ ਐਕਟ ਲਾਗੂ ਹੋਵੇ। ਫਿਰ 11 ਦੇ ਵਿੱਚ ਫਿਰ ਉਹਦੇ ਉੱਤੇ ਟਰੀਟਮੈਂਟ ਪਲਾਂਟ ਲੱਗਾ। ਇਹਦੇ ਉੱਤੇ ਜਦੋਂ ਸੁਲਤਾਨਪੁਰ ਦਾ ਪਾਣੀ ਰੋਕਿਆ, ਇੱਥੇ ਇੱਕ ਸੁਲਤਾਨਪੁਰ ਇੱਕ ਕਪੂਰਥਲੇ ਟਰੀਟਮੈਂਟ ਪਲਾਂਟ ਲੱਗਾ, ਕਿਉਂਕਿ ਜਿਹੜਾ ਸੁੱਤਾ ਹੋਇਆ ਸਿਸਟਮ ਸੀਗਾ, ਸਰਕਾਰਾਂ ਸੁੱਤੀਆਂ ਹੋਈਆਂ ਸੀ, ਅਤੇ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ, ਭੁੱਲ ਹੀ ਗਏ ਸੀ ਵੀ ਇਨਵਾਇਰਮੈਂਟ ਦੀ ਵੀ ਕੋਈ ਵੈਲਿਊ ਹੈ। ਇਹ ਵੀ 1976 ਦਾ ਐਕਟ ਵੀ ਕੋਈ ਹੈ ਜਿਹੜਾ ਸਾਨੂੰ ਸਾਡੇ ਫੰਡਾਮੈਂਟਲ ਰਾਈਟ ਨੂੰ ਜਿਹੜਾ ਹੈਗਾ ਸੁਰੱਖਿਅਤ ਕਰਦਾ। ਸੋ ਇਹ ਤਾਂ ਸਾਰੀ ਜਿਹੜੀ ਹੈਗੀ ਆ ਬਹੁਤ ਵੱਡੀ ਲੰਬਾ ਸਮੇਂ ਦੀ ਜਦੋਂ ਜਹਾਦ ਤੋਂ ਪਿੱਛੋਂ ਅੱਜ ਆਪਾਂ ਦੇਖ ਰਹੇ ਹਾਂ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਜਿਹੜਾ ਹੈ ਉਹ ਲਗਾਤਾਰ ਸਰਕਾਰਾਂ ਦੇ ਉੱਤੇ ਜੁਰਮਾਨੇ ਕਰ ਰਿਹਾ ਕਿ ਤੁਸੀਂ ਇਨਵਾਇਰਮੈਂਟ ਕੰਪਨਸੇਸ਼ਨ ਸਰਕਾਰਾਂ ਨੂੰ ਪਾ ਰਿਹਾ, ਜਿਹਦੇ ਵਿੱਚ 12,000 ਕਰੋੜ, 3,000 ਕਰੋੜ, 3,500 ਕਰੋੜ, 2,000 ਕਰੋੜ ਇੱਕ ਸਟੇਟ ਨੂੰ ਪੈ ਰਿਹਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਹੈ ਇਹ ਮੁਹਿੰਮ ਜਿਹੜੀ ਸ਼ੁਰੂ ਹੋਈ, ਪਵਿੱਤਰ ਵੇਈਂ ਤੋਂ ਸ਼ੁਰੂ ਹੋਈ, ਪਾਣੀਆਂ ਨੂੰ ਬਚਾਉਣ ਦੀ ਜਿਹੜੀ ਗੱਲ ਸ਼ੁਰੂ ਹੋਈ, ਆਉਣ ਵਾਲੇ ਸਮੇਂ 'ਚ ਇਹ ਸਾਰੇ ਨਦੀਆਂ ਦਰਿਆ ਸਾਫ਼ ਸੁਥਰੇ ਹੋਣਗੇ, ਕਿਉਂਕਿ ਇਹ ਗੱਲ ਆ ਤਾਂ ਹੱਲ ਆ। ਅਤੇ ਇੱਕ ਬਹੁਤ ਵੱਡੀ ਜਿਹੜੀ ਸਿਸਟਮ ਨੂੰ, ਸਰਕਾਰਾਂ ਨੂੰ ਅਤੇ ਸਮਾਜ ਨੂੰ ਜਗਾਉਣਾ, ਇਹ ਬਹੁਤ ਵੱਡੀ ਜਦੋਜਹਿਦ ਹੁੰਦੀ ਹੈ। ਸੋ ਹੁਣ ਸਮਾਜ ਵੀ ਜਾਗ ਚੁੱਕਾ, ਸਿਸਟਮ ਨੂੰ ਪਤਾ ਲੱਗ ਗਿਆ ਕਿ ਗੈਰ ਕਾਨੂੰਨੀ ਨਹੀਂ ਪੈ ਸਕਦੇ, ਅਤੇ ਸਰਕਾਰਾਂ ਨੂੰ ਵੀ ਲੋਕ ਜਿਹੜੇ ਹੈਗੇ ਆ ਮੰਗ ਕਰਨ ਲੱਗ ਪਏ ਕਿ ਸਾਨੂੰ ਸ਼ੁੱਧ ਇਨਵਾਇਰਮੈਂਟ ਚਾਹੀਦਾ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੇਜ਼ੀ ਦੇ ਨਾਲ ਇਨਵਾਇਰਮੈਂਟ ਵਿੱਚ ਇਹਦਾ ਜਿਹੜਾ ਹੈਗਾ ਇਹਦੇ ਵਿੱਚ ਸੁਧਾਰ ਆਉਣ ਦੀ ਆਸ ਰੱਖਦੇ। ਆਉਣ ਵਾਲੇ ਸਮੇਂ ਦੀ ਤੁਸੀਂ ਗੱਲ ਕਰੀ ਆ, 2000 ਕਰੋੜ ਰੁਪਏ ਦਾ ਜੁਰਮਾਨਾ ਲੱਗਦਾ, ਉਹਦਾ ਕੀ ਹੱਲ ਹੋਊਗਾ ਜਿਹੜਾ 2000 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈਗਾ? ਨਹੀਂ, ਜੁਰਮਾਨਾ ਨਹੀਂ, ਇਨਵਾਇਰਮੈਂਟ ਕੰਪਨਸੇਸ਼ਨ ਆ। ਜੋ
ਜਿਹੜੀ ਇੱਕ 1996 ਦੇ ਵਿੱਚ ਸੁਪਰੀਮ ਕੋਰਟ 'ਚ ਕੋਈ ਕੇਸ ਗਿਆ ਸੀ। ਉਹ ਕੇਸ ਇਹ ਸੀਗਾ ਕਿ ਸਾਡਾ ਫੰਡਾਮੈਂਟਲ ਰਾਈਟ ਸਾਨੂੰ ਮਿਲਿਆ, ਸ਼ੁੱਧ ਹਵਾ ਸ਼ੁੱਧ ਪਾਣੀ ਸਾਡਾ ਮੌਲਿਕ ਅਧਿਕਾਰ ਆ, ਉਹ ਸਾਡੇ ਕੋਲ ਖੋਇਆ ਜਾ ਰਿਹਾ ਤੇ ਕਿਸੇ ਨੂੰ ਮਿਲ ਨਹੀਂ ਰਿਹਾ। ਫਿਰ ਉਹਦਾ ਫੈਸਲਾ ਉਹ 96 ਤੋਂ ਮਗਰੋਂ ਫਿਰ ਹੋਇਆ ਤੇ ਬਹੁਤ ਸਮਾਂ ਜਿਹੜਾ ਹੈਗਾ ਫੈਸਲੇ ਨੂੰ ਵੀ ਇਹਨੂੰ ਲਾਗੂ ਕਰਵਾਇਆ ਜਾਵੇ 1974 ਦੇ ਐਕਟ ਨੂੰ। ਫਿਰ 2000 ਜਦੋਂ ਪਹਿਲਾਂ 2011 'ਚ ਬਣਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ, 14 ਦੇ ਵਿੱਚ ਉਹ ਕੇਸ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਦੇ ਦਿੱਤਾ। 14 ਤੋਂ ਲੈ ਕੇ 18 ਤੱਕ ਉਹਨਾਂ ਨੇ ਇਹਨੂੰ ਮੋਨੀਟਰ ਕੀਤਾ, ਇਹਨੂੰ ਕੇਸ ਨੂੰ ਵਾਚਿਆ, ਪਰ ਸਰਕਾਰਾਂ ਨੂੰ ਵੀ ਆਦੇਸ਼ ਦਿੱਤੇ, ਪ੍ਰਸ਼ਾਸਨ ਨੂੰ ਵੀ, ਪਰ ਜੋ ਉਹਨਾਂ ਨੇ ਜਾ ਕੇ ਕਾਗਜ਼ਾਂ 'ਚ ਦਿਖਾਇਆ ਉਹ ਧਰਤੀ 'ਤੇ ਨਹੀਂ ਕੀਤਾ। ਫਿਰ 2018 'ਚ ਇੱਕ ਨਿਗਰਾਨ ਕਮੇਟੀ ਬਣੀ ਜਿਹਦੇ ਵਿੱਚ ਸਾਨੂੰ ਸ਼ਾਮਲ ਕੀਤਾ, ਉਹਦੀ ਰਿਪੋਰਟ ਦਿੱਤੀ। 50 ਕਰੋੜ ਰੁਪਈਆ ਉਸ ਵੇਲੇ ਜੁਰਮਾਨਾ ਹੋਇਆ ਸੀ ਪੰਜਾਬ ਸਰਕਾਰ ਨੂੰ। ਫਿਰ ਉਸ ਤੋਂ ਮਗਰੋਂ ਲਗਾਤਾਰ ਜਿਹੜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸਾਰੇ ਇੰਡੀਆ ਦੇ ਜਿਹੜੇ ਹੈਗੇ ਹਰ ਸਟੇਟ ਨੂੰ ਦੇਖ ਰਿਹਾ। ਫਿਰ ਉਹਨਾਂ ਨੇ ਡਿਸਟ੍ਰਿਕਟ ਐਨਵਾਇਰਨਮੈਂਟ ਪਲਾਨ ਬਣਾਇਆ ਵੀ ਜਿਹਦੇ ਵਿੱਚ ਸਾਰੇ ਇੰਡੀਆ ਦੇ ਡਿਸਟ੍ਰਿਕਟ ਦੇ ਐਨਵਾਇਰਨਮੈਂਟ ਪਲਾਨ ਜਿਹਦੇ ਵਿੱਚ ਹੋਵੇ ਸਾਰਾ ਕੁਛ ਵੀ ਉਹ ਕੀ ਕਰਨਾ ਡਿਸਟ੍ਰਿਕਟ ਦੇ ਵਿੱਚ, ਇਹਦੀ ਕੀ ਜ਼ਿੰਮੇਵਾਰੀ ਹੈ। ਫਿਰ ਉਹਨਾਂ ਨੇ 19 ਤੋਂ ਲੈ ਕੇ 21 ਤੱਕ ਸਾਰੀਆਂ ਸਰਕਾਰਾਂ ਨੂੰ ਕਹਿੰਦੇ ਵੀ ਤੁਹਾਨੂੰ 2 ਸਾਲ ਦਾ ਸਮਾਂ ਦਿੱਤਾ ਕਿ ਤੁਸੀਂ ਜਿਹੜੀ ਸੋਲਿਡ ਵੇਸਟ ਆ ਜਿਹਦੇ ਢੇਰ ਲੱਗੇ ਹੋਏ ਆ ਇਹਨੂੰ ਸਾਫ਼ ਕਰ ਦਿਓ 2 ਸਾਲਾਂ 'ਚ, ਤਾਂ ਇਹਦੀ ਨਾਲ ਰਿਪੋਰਟ ਦਿਓ ਵੀ ਤੁਸੀਂ ਕੀ ਕਰ ਰਹੇ ਹੋ। ਫਿਰ ਉਹ ਜਿਹੜੇ ਗੰਦੇ ਪਾਣੀ ਆ ਜਿਨ੍ਹਾਂ ਦੇ ਉਹਨਾਂ ਦਾ ਪ੍ਰਬੰਧ ਕਰੋ, 2 ਸਾਲਾਂ 'ਚ ਤੁਹਾਡੇ ਜਿਹੜੇ ਟਰੀਟਮੈਂਟ ਪਲਾਂਟ ਆ ਲੱਗ ਜਾਣੇ ਚਾਹੀਦੇ, ਉਹ ਬਣਾ ਕੇ ਦੱਸੋ ਵੀ ਕਿੰਨੇ ਕਿੱਦਾਂ ਤੁਹਾਡੀ ਪ੍ਰਗਤੀ ਨਾਲ ਕੰਮ ਚੱਲ ਰਿਹਾ। ਅਤੇ ਉਹਦੇ ਵਿੱਚ ਸਰਕਾਰਾਂ ਨੇ ਕੋਈ ਗੰਭੀਰਤਾ ਨਹੀਂ ਦਿਖਾਈ ਅਤੇ ਉਹਨਾਂ ਨੇ 21 ਤੱਕ ਸਮਾਂ ਦਿੱਤਾ ਸੀ। 21 ਤੋਂ ਮਗਰੋਂ ਚਾਹੇ ਉਹ ਗੰਦਾ ਪਾਣੀ ਆ ਕਿਤੇ ਵੀ ਪੈ ਰਿਹਾ 100 ਪੈਂਦਾ ਅਤੇ 5 ਲੱਖ ਰੁਪਈਆ ਜੁਰਮਾਨਾ ਇਨਵਾਇਰਮੈਂਟ ਕੰਪਨਸੇਸ਼ਨ, ਜਾਂ ਉਹ ਪਾਣੀ ਬੰਦ ਕਰ ਲਓ ਜਾਂ ਇਨਵਾਇਰਮੈਂਟ ਕੰਪਨਸੇਸ਼ਨ ਦਿਓ। ਜੇ ਲਗੇਸੀ ਵੇਸਟ ਆ ਉਹਦੇ ਟਨਾਂ ਦੇ ਹਿਸਾਬ ਨਾਲ ਵੀ ਇੰਨੇ ਟਨ ਸਾਡੇ ਸ਼ਹਿਰ ਕੋਲੋਂ ਲਗੇਸੀ ਵੇਸਟ ਪਈ ਆ ਪੁਰਾਣੀ, ਜਿਹਦੇ ਨਾਲ ਲੀਚਡ ਵੇਸਟ ਜਦੋਂ ਬਾਰਿਸ਼ਾਂ ਪੈਂਦੀਆਂ ਪਾਣੀ ਨਿਕਲਦਾ ਉਹਦਾ ਆਲੇ ਦੁਆਲੇ 'ਤੇ ਕੀ ਅਸਰ ਪੈਂਦਾ। ਸੋ ਉਹਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਪਿਛਲੇ ਸਮੇਂ 'ਚ ਲੁਧਿਆਣੇ ਨੂੰ ਵੀ 100 ਕਰੋੜ ਜੁਰਮਾਨਾ ਹੋਇਆ ਸੀ, ਹੁਣ ਪੂਰੇ ਪੰਜਾਬ ਨੂੰ 200 ਕਰੋੜ ਹੋਇਆ, ਰਾਜਸਥਾਨ ਨੂੰ 300 ਕਰੋੜ 3000 ਕਰੋੜ ਹੋਇਆ, ਫਿਰ ਪੱਛਮੀ ਬੰਗਾਲ ਨੂੰ 3500 ਕਰੋੜ ਹੋਇਆ, ਫਿਰ ਮਹਾਰਾਸ਼ਟਰ ਨੂੰ ਜਿਹੜਾ ਹੈ ਉਹ 12000 ਕਰੋੜ ਜਿਹੜਾ ਹੈਗਾ ਉਹ ਜੁਰਮਾਨਾ ਹੋਇਆ। ਸੋ ਉਹਦਾ ਇਹ ਹੈ ਕਿ ਜਿਹੜਾ ਸਰਕਾਰਾਂ ਕਹਿੰਦੀਆਂ ਕਿ ਸਾਡੇ ਕੋਲ ਇਹਦੇ ਵਾਸਤੇ ਫੰਡ ਹੈ ਨਹੀਂ, ਪੈਸੇ ਹੈ ਨਹੀਂ, ਆਹ ਹੈ ਨਹੀਂ, ਉਹਨਾਂ ਨੇ ਉਹ ਇਨਵਾਇਰਮੈਂਟ ਕੰਪਨਸੇਸ਼ਨ ਦੇ ਤੌਰ 'ਤੇ ਜਿਹੜਾ ਇਹ ਸਰਕਾਰਾਂ ਜਮ੍ਹਾਂ ਕਰਾਉਣਗੀਆਂ। ਇੱਕ ਤਾਂ ਸਰਕਾਰਾਂ ਕੋਲ ਉਹਦੇ ਵਾਸਤੇ ਪੈਸਾ ਜਿਹੜਾ ਹੈਗਾ ਇਸ ਕੰਮ ਨੂੰ, ਉਹ ਪੈਸਾ ਫਿਰ ਇਸ ਜਿਹੜਾ ਇਨਵਾਇਰਮੈਂਟ ਦੇ ਜਿਹੜੇ ਕੰਮ ਰਹਿੰਦੇ ਆ ਜਿਹੜੇ ਨਹੀਂ ਹੋਏ ਉਹਨਾਂ ਦੇ ਉੱਤੇ ਲੱਗੂਗਾ, ਤਾਂ ਕਿ ਉਹ ਜਿਹੜਾ ਹੈਗਾ ਕੋਰਟ ਉਸ ਪੈਸੇ ਨੂੰ ਇਹ ਜਿਹੜੇ ਰਹਿੰਦੇ ਹੋਏ ਜਿਨ੍ਹਾਂ ਕਰਕੇ ਜੁਰਮਾਨਾ ਹੋਇਆ ਉਹਨਾਂ ਦੇ ਉੱਤੇ ਲੱਗੂਗਾ, ਤਾਂ ਕਿ ਉਹ ਜਿਹੜਾ ਹੈਗਾ ਇਹ ਉਹ ਕੰਮ ਵੀ ਹੋ ਜਾਣ, ਇਨਵਾਇਰਮੈਂਟ ਵੀ ਸਾਫ਼ ਸੁਥਰਾ ਹੋਵੇ, ਅਤੇ ਨਾਲ ਜਿਹੜਾ ਜੁਰਮਾਨਾ ਲੱਗ ਰਿਹਾ ਸਰਕਾਰਾਂ ਨੂੰ ਉਹ ਵੀ ਜੁਰਮਾਨਾ ਜਿਹੜਾ ਇਨਵਾਇਰਮੈਂਟ ਕੰਪਨਸੇਸ਼ਨ ਉਹ ਵੀ ਬੰਦ ਹੋ ਜਾਏ। ਉਹ ਤਾਂ ਉਦੋਂ ਹੋਊਗਾ ਜਦੋਂ ਇਹ ਕਰਕੇ ਦਿਖਾਉਣਗੇ, ਉਹਨਾਂ ਚਿਰ ਉਹ ਲੱਗੀ ਜਾਣਾ, ਭਾਵੇਂ ਸਾਲ ਹੋਵੇ 2 ਸਾਲਾਂ 'ਚ ਕੰਮ ਕਰ ਲੈਣ। ਇਹ ਤਾਂ ਹੁਣ ਸਰਕਾਰਾਂ 'ਤੇ ਡਿਪੈਂਡ ਕਰਦਾ, ਜਿਹੜੀ ਛੇਤੀ ਕਰ ਲੈਣਗੀਆਂ ਅਤੇ ਉਹਨਾਂ ਦਾ ਛੇਤੀ ਹਟ ਜੂਗਾ। ਇਹ ਤਾਂ ਉਹ ਗੱਲ ਆ ਵੀ 100 ਗੰਢੇ ਵੀ ਖਾਣੇ ਅਤੇ 100 ਛਿੱਤਰ ਵੀ ਖਾਣੇ, ਪਾਣੀ ਵੀ ਉਹ ਜਿਹੜਾ ਹੈਗਾ ਵਾ ਇਹਨਾਂ ਨੂੰ ਇਨਵਾਇਰਮੈਂਟ ਦਾ ਜਿਹੜਾ ਹੈਗਾ ਇਹ ਕਰਨਾ ਪੈਣਾ। ਅਤੇ ਜੇ ਜੁਰਮਾਨਾ ਕਰਾ ਕੇ ਪੈਸੇ ਦੇ ਕੇ ਕਰਵਾਇਆ ਫਿਰ ਤੋਂ ਇੱਕ ਜਿਹੜੀ ਹੈਗੀ ਆ ਸਾਡੀ ਨਲਾਇਕੀ ਹੈ। ਸਾਨੂੰ ਚਾਹੀਦਾ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਅੱਗੇ ਆਵੇ ਜਿੱਥੇ ਜਿੱਥੇ ਕੰਮ, ਕਿਉਂਕਿ ਸਿਹਤ ਪਹਿਲਾਂ ਜ਼ਰੂਰੀ ਆ, ਇਨਵਾਇਰਮੈਂਟ ਜ਼ਰੂਰੀ ਆ, ਬਾਕੀ ਗੱਲਾਂ ਬਾਅਦ ਦੇ ਵਿੱਚ। ਹਰ ਕੋਈ ਚਾਹੁੰਦਾ ਮੈਨੂੰ ਤੰਦਰੁਸਤ ਜੀਵਨ ਮਿਲੇ ਅਤੇ ਹਰ ਇੱਕ ਦਾ ਮੌਲਿਕ ਅਧਿਕਾਰ ਆ, ਮਿਲਣਾ ਚਾਹੀਦਾ। ਸਰਕਾਰ ਕੋਈ ਵੀ ਹੋਵੇ ਉਹਦੀ ਡਿਊਟੀ ਬਣਦੀ ਹੈ ਸ਼ੁੱਧ ਹਵਾ ਸ਼ੁੱਧ ਪਾਣੀ ਸ਼ੁੱਧ ਖੁਰਾਕ। ਹੁਣ ਤੱਕ ਇਹਦੇ ਬੰਨੇ ਕਿਸੇ ਨੇ ਧਿਆਨ ਨਹੀਂ ਦਿੱਤਾ, ਅਤੇ ਜਿੰਨਾ ਵੀ ਹੈ ਪਹਿਲੀ ਗੱਲ ਤਾਂ ਕਦੇ ਇਹ ਇਲੈਕਸ਼ਨਾਂ ਦੇ ਵਿੱਚ ਗੱਲ ਹੀ ਨਹੀਂ ਚੱਲੀ, ਕਿਉਂਕਿ ਅਸੀਂ ਥੋੜ੍ਹੇ ਦਿਨ ਪਹਿਲਾਂ ਹੀ ਭਗਵੰਤ ਮਾਨ ਨੂੰ ਵੀ ਮਿਲ ਕੇ ਆਏ, ਉਹਨਾਂ ਨੂੰ ਵੀ ਦੱਸਿਆ ਜਿੱਦਣ ਇਹ ਜੁਰਮਾਨਾ ਹੋਇਆ ਉਸ ਦਿਨ ਦੀ ਮੀਟਿੰਗ ਸੀ। ਉਹਨਾਂ ਨੇ ਵੀ ਕਿਹਾ, ਕਹਿੰਦੇ ਬਾਬਾ ਜੀ ਜੇਕਰ ਇਹ ਕਿਤੇ ਵੋਟਾਂ ਦਾ ਮੁੱਦਾ ਬਣ ਜਾਂਦਾ ਅਤੇ ਹੁਣ ਤੱਕ ਇਹ ਸਾਰਾ ਸਭ ਤੋਂ ਪਹਿਲਾਂ ਹੋ ਜਾਣਾ, ਜੇ ਤੱਕ ਇਹ ਮੁੱਦਾ ਨਹੀਂ ਬਣਿਆ। ਤੁਹਾਨੂੰ ਲੱਗਦਾ ਵੀ ਜਿਹੜਾ
ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਵੀ ਵੋਟਾਂ ਦਾ ਮੁੱਦਾ ਬਣ ਜਾਂਦਾ ਤੇ ਹੁਣ ਤੱਕ ਇਹ ਹੱਲ ਹੋ ਜਾਣਾ ਸੀ। ਵੋਟਾਂ ਦੇ ਮੁੱਦੇ ਬੜੇ ਉੱਠੇ ਨੇ। ਜੇਕਰ ਅਸੀਂ ਥੋੜ੍ਹਾ ਜਿਹਾ ਅਵੇਅਰਮੈਂਟ ਤੋਂ ਪਾਸੇ ਨੂੰ ਜਾਈਏ ਤਾਂ ਬਹਿਮਲ ਕਲਾਂ ਗੋਲੀ ਕਾਂਡ ਦਾ ਮੁੱਦਾ ਜਿਹੜਾ ਉੱਠਿਆ ਗਿਆ, ਕਿਹਾ ਗਿਆ ਸਮੇਂ ਦੀ ਸਰਕਾਰ ਦੇ ਵੱਲੋਂ ਕਿ ਅਸੀਂ 24 ਘੰਟਿਆਂ ਦੇ ਵਿੱਚ ਇਹਦਾ ਹੱਲ ਕਰ ਦਿਆਂਗੇ। ਕੇਜਰੀਵਾਲ ਸਾਹਿਬ ਆਉਂਦੇ ਨੇ ਦਿੱਲੀ ਤੋਂ, ਪਰ ਉਹਦਾ ਹਲੇ ਹੱਲ ਨਹੀਂ ਹੋਇਆ। ਉਹ ਉੱਥੇ ਹੀ ਬੈਠੇ ਨੇ ਜਿਉਂਦੀ ਤੋਂ। ਇਹ ਆ ਨਾ ਕੁਛ ਜਿਹੜੀਆਂ ਗੱਲਾਂ ਕੁਛ ਕਰਨ ਵਾਸਤੇ ਹੁੰਦੀਆਂ, ਉਹਨੂੰ ਪ੍ਰੈਕਟੀਕਲ ਤਾਂ ਉਹਦੇ ਵਾਸਤੇ ਜਿਹੜਾ ਹੈਗਾ ਦੇਣਾ ਜ਼ਰੂਰੀ ਹੈ। ਕਿਉਂਕਿ ਹੁਣ ਇਲੈਕਸ਼ਨਾਂ ਜਿਹੜੀਆਂ ਹੈਗੀਆਂ, ਇਸੇ ਕਰਕੇ ਅਸੀਂ ਇਲੈਕਸ਼ਨਾਂ ਦੇ ਵਿੱਚ ਵੀ ਮੁੱਦਾ ਉਠਾਇਆ ਸੀ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਵਾਅਦੇ ਕਰਦੀਆਂ, ਇਹ ਲੀਗਲ ਜਿਹੜਾ ਚੋਣ ਮਨੋਰਥ ਪੱਤਰ ਹੈ, ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਕਿਉਂਕਿ ਲੋਕਾਂ ਨਾਲ ਚੀਟਿੰਗ ਹੁੰਦੀ ਹੈ, ਲੀਡਰ ਸਾਹਿਬਾਨ ਝੂਠ ਬੋਲ ਜਾਂਦੇ ਆ ਪਰ ਉਹ ਕਰਦੇ ਕੁਛ ਨਹੀਂ। ਜਿਹਦੇ ਕਰਕੇ ਲੋਕਾਂ ਦਾ ਲੋਕਤੰਤਰ ਤੋਂ ਵਿਸ਼ਵਾਸ ਵੀ ਉੱਠਦਾ ਵੀ ਇਹ ਝੂਠ ਦੇ ਉੱਤੇ ਹੀ ਸਾਰਾ ਕੁਝ ਖੜਾ। ਸੋ ਇਹ ਗੱਲਾਂ ਜਿਹੜੀਆਂ ਲੋਕ ਜਦੋਂ ਸਰਕਾਰ ਤੋਂ ਬਾਹਰ ਹੁੰਦੇ ਆ ਤੇ ਉਦੋਂ ਉਹ ਸਾਰੇ ਰੌਲਾ ਪਾਉਂਦੇ ਇਹਨਾਂ ਚੀਜ਼ਾਂ 'ਤੇ, ਪਰ ਜਦੋਂ ਸੱਤਾ 'ਚ ਜਿਹੜੀ ਹੈਗੀ ਆ ਸੱਤਾਧਾਰੀ ਆ, ਉਹ ਫਿਰ ਉਹ ਇਹਨਾਂ ਚੀਜ਼ਾਂ ਤੋਂ, ਕਿਉਂਕਿ ਸਮੱਸਿਆ ਤਾਂ ਪਹਿਲੀਆਂ ਹੀ ਆ, ਹੁਣ ਨਵੀਂ ਕੋਈ ਨਹੀਂ ਗੀ, ਪਰ ਉਹਨਾਂ ਦਾ ਹੁਣ ਤੱਕ ਅਸੀਂ ਕੋਈ ਵੀ ਸਰਕਾਰਾਂ ਹੱਲ ਨਹੀਂ ਕੱਢ ਸਕੀਆਂ। 2-3 ਸਰਕਾਰਾਂ ਜਿਹੜੀਆਂ ਬਦਲ ਗਈਆਂ ਤੇ ਲੋਕ ਚਾਹੁੰਦੇ ਆ ਭਾਵੇਂ ਕੋਈ, ਇਹ ਤਾਂ ਸਰਕਾਰਾਂ ਨੂੰ ਚਾਹੀਦਾ ਕੁਛ ਆ, ਕੌਣ ਉਹਦਾ ਜ਼ਿੰਮੇਵਾਰ ਆ, ਕਿਹਨੇ ਕੀਤਾ, ਕਿਹਨੇ ਕੀ, ਉਹਦੇ ਉੱਤੇ ਉਹਨੂੰ ਜੋ ਵੀ ਹੈਗਾ ਸਹੀ ਲੋਕਾਂ ਦੇ ਸਾਹਮਣੇ ਲਾ ਦੇਣ, ਰੌਲਾ ਖਤਮ ਹੁੰਦਾ। ਪਰ ਇਹ ਕੁਛ ਹੁਣ ਤੱਕ ਹੋਇਆ ਨਹੀਂ। ਲੋਕ ਇਹਨਾਂ ਤੋਂ ਆਸ ਕਰਦੇ ਆ। ਐਨਵਾਇਰਨਮੈਂਟ ਦੇ ਵੀ ਤੇ ਆਸ ਵੀ ਅਸੀਂ ਉਹਨਾਂ ਨੂੰ ਬੇਨਤੀ ਵੀ ਕਰ ਚੁੱਕੇ ਹਾਂ ਵੀ ਜਿਹੜਾ ਬੁੱਢਾ ਦਰਿਆ ਵਾ ਉਹ ਵੀ ਸਾਫ਼ ਸੁਥਰਾ ਹੋਣਾ ਚਾਹੀਦਾ ਤੇ ਉਹਦੇ ਵਾਸਤੇ ਯਤਨ ਵੀ ਹੋ ਰਿਹਾ। ਜਿਹੜੇ ਆ ਪੈਸਾ ਵੀ ਹੁਣ ਇਹ ਐਨਵਾਇਰਨਮੈਂਟ ਕੰਪਨਸੇਸ਼ਨ ਪੈ ਰਿਹਾ, ਇਹ ਵੀ ਸਾਰੇ ਉਹਨਾਂ ਕੰਮਾਂ ਦੇ ਉੱਤੇ ਲੱਗੂਗਾ ਜਿਨ੍ਹਾਂ ਦਾ ਕਰਕੇ ਜੁਰਮਾਨਾ ਹੋ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰ ਐਨਵਾਇਰਨਮੈਂਟ ਦਾ ਤਾਂ ਹੋਊਗਾ ਜ਼ਰੂਰ। ਸੰਤ ਬਲਵੀਰ ਸਿੰਘ ਸੀਚੇਵਾਲ ਵੱਖ-ਵੱਖ ਪਾਰਟੀਆਂ ਦੇ ਨਾਲ ਮਿਲਦੇ ਨੇ, ਕਰਦੇ ਨੇ, ਪਰ ਜਦੋਂ ਇਹ ਬੇਈ ਦਾ ਜਿਹੜਾ ਪ੍ਰਬੰਧ ਤੁਸੀਂ ਸ਼ੁਰੂ ਕਰਿਆ ਸਫਾਈ ਕਰਨ ਦਾ, ਉਦੋਂ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਇੱਥੇ ਕਾਫੀ ਜਿਹੜਾ ਕਲੇਸ਼ ਹੋਇਆ ਸੀ, ਕਾਫੀ ਲੜਾਈਆਂ ਝਗੜੇ ਵੀ ਹੋਏ ਸੀ। ਨਹੀਂ, ਹੁਣ ਤੱਕ ਜਿਹੜਾ ਹੈਗਾ ਅਸੀਂ ਤਾਂ ਇਹ ਬਹੁਤ ਵੱਡੀ ਲੜਾਈ ਲੜੀ ਹੈ, ਜਿਹਦੇ ਵਾਸਤੇ ਜਦੋਂ ਸ਼ੁਰੂ ਕੀਤਾ ਸੀ ਉਸ ਵੇਲੇ ਵੀ ਇੱਥੇ ਗੋਲੀਆਂ ਵੀ ਚੱਲੀਆਂ ਸੀ, ਪਰਚੇ ਵੀ ਦਰਜ ਹੋਏ ਸੀ। ਉਹ ਹੁਣ ਇੱਥੇ ਕੋਈ ਬਾਹਰੋਂ ਨਹੀਂ ਸੀ, ਸੋ ਇੱਥੇ ਕੁਛ ਸ਼੍ਰੋਮਣੀ ਕਮੇਟੀ ਦੇ ਨਾਲ ਉਸ ਵੇਲੇ ਸੀਗਾ ਝਗੜਾ ਹੋਇਆ। ਬਾਅਦ ਵਿੱਚ ਵੀ ਇੱਥੇ ਉੱਤੇ ਕਾਫੀ ਹੁੰਦਾ ਰਿਹਾ, ਪਰ ਕਹਿੰਦੇ ਨਾ ਜਿਹੜੀ ਸਾਡੇ ਹੀ ਤਾਂ ਸੱਚਾਈ ਦੇ ਉੱਤੇ ਖੜੇ ਆ ਕਿ ਹਵਾ ਪਾਣੀ ਧਰਤੀ, ਇਹ ਗੁਰੂ ਨਾਨਕ ਪਾਤਸ਼ਾਹ ਦਾ ਸਾਨੂੰ ਉਪਦੇਸ਼ ਆ, ਇਹਦੇ ਉੱਤੇ ਚੱਲਣਾ। ਸੋ ਉਹਦੇ ਵਾਸਤੇ ਕਈ ਵਾਰ ਬਹੁਤ ਕੁਛ ਹੁੰਦਾ, ਕਿਉਂਕਿ ਜਿਨ੍ਹਾਂ ਦੇ ਨਿੱਜੀ ਹਿੱਤ ਜਾਂ ਜਿਨ੍ਹਾਂ ਨੂੰ ਪੈਲੀ ਜਿਹੜੀ ਵੇਈ ਸੀਗੀ, ਜਿਨ੍ਹਾਂ ਦੇ ਕਬਜ਼ੇ ਕੀਤੇ ਹੋਏ ਸੀ, ਜਾਂ ਜਿਹੜੇ ਇਹਨਾਂ ਦੇ ਨਾਲ ਸਿੱਧੇ ਤੋਂ ਸਿੱਧੇ ਪ੍ਰਭਾਵਿਤ ਹੁੰਦੇ, ਉਹਨਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ। ਪਰ ਇਹ ਸਾਰੇ ਦੇ ਬਾਵਜੂਦ ਵੀ ਗੁਰੂ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ। ਇਹ ਵੇਈ ਦਾ ਕਾਰਜ ਜੋ ਕੁਛ ਵੀ ਆ, ਮਹਾਰਾਜ ਨੇ ਇੱਕ ਇਹ ਉਦਾਹਰਣ ਦੇ ਰੂਪ ਦੇ ਵਿੱਚ ਜਿਹੜਾ ਹੈ ਦੁਨੀਆ ਦੇ ਵਿੱਚ ਇੱਕ ਸਕਸੈਸ ਮਾਡਲ ਕਿ ਅਸੀਂ ਜੇ ਲੋਕ ਲੱਗਣ ਤਾਂ ਉਹ ਸਾਰਾ ਕੁਝ ਕਰ ਸਕਦੇ ਆ, ਲੋਕਾਂ ਵਿੱਚ ਚੇਤਨਾ ਦੀ ਲੋੜ। ਸੋ ਬਾਕੀ ਜਿਹੜਾ ਸਮੇਂ ਦੇ ਜਦੋਂ ਤੁਸੀਂ ਕਰੋਗੇ ਐਕਸ਼ਨ ਕਰੋਗੇ, ਉਹਦਾ ਰਿਐਕਸ਼ਨ ਤਾਂ ਹੋਊਗਾ ਹੀ, ਅਤੇ ਜੇ ਤੁਸੀਂ ਉਹਦਾ ਰਿਐਕਸ਼ਨ ਦੀ ਸਮਝ ਲਓ ਤੁਹਾਡਾ ਐਕਸ਼ਨ ਨਹੀਂ। ਸੋ ਜਦੋਂ ਵੀ ਕੋਈ ਵੀ ਆ, ਪਹਿਲਾਂ ਰਸਤੇ ਬਣਦੇ ਸੀ, ਉਦੋਂ ਵੀ ਜਿਨ੍ਹਾਂ ਦੇ ਰੋਕੇ ਹੋਏ ਸੀ ਉਹਨਾਂ ਨੇ ਰੌਲਾ ਤਾਂ ਪਾਉਣਾ ਹੁੰਦਾ, ਅਤੇ ਪਰ ਉਹਨਾਂ ਨੂੰ ਆਪਾਂ ਜਿਨ੍ਹਾਂ ਦੇ ਹਿੱਤਾਂ ਨੂੰ ਸੱਟ ਵੱਜਦੀ ਉਹਨਾਂ ਨੂੰ ਵੀ ਪਾਉਣਾ ਹੁੰਦਾ। ਪਰ ਸਮੇਂ ਮਗਰੋਂ ਪਤਾ ਲੱਗ ਜਾਂਦਾ ਕਿ ਸਾਡਾ ਮਕਸਦ ਕੀ ਸੀਗਾ, ਇਹਦੇ ਨਾਲ ਕੀ ਫਾਇਦਾ ਹੋਇਆ, ਕੀ ਇਹਦਾ ਲੋਕਾਈ ਨੂੰ ਫਾਇਦਾ, ਕੀ ਇਹਦਾ ਸਾਡੇ ਵੇਈ ਸਾਫ਼ ਹੋਣ ਦੇ ਨਾਲ ਸਾਡਾ ਦੁਨੀਆ ਦੇ ਵਿੱਚ ਜਿਹੜਾ ਹੈਗਾ ਧੰਨ ਸ੍ਰੀ ਗੁਰੂ ਨਾਨਕ ਬਾਬੇ ਨਾਨਕ ਦੀ ਵੇਈ ਦਾ ਜਿਹੜਾ ਮੈਸੇਜ ਆ, ਜੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਦਾ ਸੁਨੇਹਾ ਇਸ ਧਰਤੀ ਤੋਂ ਪਾਤਸ਼ਾਹ ਨੇ ਦਿੱਤਾ, ਅੱਜ ਇਹਦੀ ਵਿਸਵ ਨੂੰ ਲੋੜ ਆ। ਵਿਰੋਧੀ ਕਿਉਂ ਹੋਏ ਸੀ? ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਸਮਝਾਇਆ ਨਹੀਂ ਗਿਆ ਕਿ ਤੁਸੀਂ ਤਾਂ ਉਸ ਬਾਬੇ ਨਾਨਕ ਦਾ ਦਿੱਤਾ ਖਾ ਰਹੇ ਹੋ? ਉਸ ਵੇਲੇ ਇਹੋ ਜਿਹਾ ਅਸੀਂ ਰਸਤੇ ਬਣਾਉਂਦੇ ਸੀ, ਰਸਤੇ 'ਤੇ ਬਣਾਉਣ 'ਤੇ ਆਣ ਕੇ ਵੇਈਂਦੇ ਸ਼ੁਰੂ ਕਰਦੇ। ਉਸ ਵੇਲੇ ਸਾਨੂੰ ਜ਼ਿਆਦਾ ਕੋਈ ਪਛਾਣ ਵੀ ਨਹੀਂ ਸੀ, ਅਸੀਂ ਤਾਂ ਆਪਣਾ ਕੰਮ ਕਰਦੇ ਸੀ। ਉਹਨਾਂ ਨੇ ਉਹ ਆਣ ਕੇ ਲੜਾਈ ਝਗੜਾ ਹੋ ਗਿਆ, ਫਿਰ ਇਹਨਾਂ ਨੂੰ ਵਿੱਚ ਬਹਿ ਕੇ ਉਹਨਾਂ ਦਾ ਜਿਹੜਾ ਸੀਗਾ ਹੱਲ ਹੋ ਗਿਆ। ਸੋ ਸਾਡਾ ਤਾਂ ਮਕਸਦ ਨਾ ਲੜਨਾ ਉਸ ਵੇਲੇ ਸੀ, ਨਾ ਸਾਡੀ ਸੋਚ। ਅਸੀਂ ਤਾਂ ਕਹਿੰਦੇ ਲੜਨ ਵਾਸਤੇ ਇਹ ਭੁੱਖਮਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਬਹੁਤ ਇਹੋ ਜਿਹੀਆਂ ਸਮਾਜਿਕ ਪਾਣੀਆਂ ਦਾ ਸੰਕਟ, ਇਹ ਵੱਡੀ ਲੜਾਈ ਹੈ ਜਿਹੜੀ ਸਾਨੂੰ ਲੜਨ ਦੀ ਲੋੜ ਆ।
ਬਾਕੀ ਜਿਹੜੀ ਹਰ ਇੱਕ ਦੀ ਆਪੋ ਆਪਣੀ ਸੋਚ ਹੁੰਦੀ ਹੈ। ਸੰਤ ਜੀ ਤੁਸੀਂ ਕਹਿ ਰਹੇ ਹੋ ਕਿ ਪਾਣੀਆਂ ਦਾ ਸੰਕਟ, ਵਾਰ-ਵਾਰ ਪਾਣੀਆਂ ਦੀ ਗੱਲ ਕਰ ਰਹੇ ਹੋ, ਪਰ ਇਹ ਏਰੀਆ 2019 ਦੇ ਵਿੱਚ ਪਾਣੀਆਂ ਨਹੀਂ ਹੀ ਲੈ ਡੁੱਬਿਆ ਸੀਗਾ। ਉਦੋਂ ਕਾਫੀ ਜਿਹੜੇ ਹੜ੍ਹ ਆਏ ਸੀਗੇ, ਉਹ ਪਾਣੀ ਜਿਹੜਾ ਸੀਗਾ ਹੜ੍ਹ ਦੇ ਰੂਪ ਵਿੱਚ ਸੀ, ਜਿਹਨੇ ਬੰਨ੍ਹ ਟੁੱਟਣ ਦੇ ਨਾਲ ਬਹੁਤ ਇਲਾਕਾ ਮਾਰਿਆ ਗਿਆ। ਉਹ ਜਿਹੜਾ ਪਾਣੀ ਜਿਹੜਾ ਹੈਗਾ ਅਸੀਂ ਖੇਤੀ ਕਰਦੇ ਹਾਂ, ਉਹ ਪਾਣੀ ਥੱਲੜੇ ਨਾਲ ਕਰਦੇ ਹਾਂ। ਥੱਲੜਾ ਪਾਣੀ ਹੁਣ ਤੀਸਰੀ ਲੇਅਰ ਦਾ ਆਪਾਂ ਕੱਢ ਰਹੇ ਹਾਂ, ਤੀਸਰੀ ਲੇਅਰ ਤੋਂ ਥੱਲੇ ਪਾਣੀ ਜਿਹੜਾ ਹੈਗਾ ਹੈ ਨਹੀਂ। ਸੋ ਅਸੀਂ ਜਿਹੜੇ ਪੁਰਾਣੀਆਂ ਸਦੀਆਂ ਤੋਂ ਸਾਡੇ ਵੱਡਿਆਂ ਨੇ ਜਿਹੜੀ ਪਾਣੀ ਦੀ FD ਕਰਾਈ ਸੀ, ਅਸੀਂ ਮੁਕਾ ਲਈ ਹੈ, ਕਿਉਂਕਿ ਤਕਰੀਬਨ 12 ਲੱਖ ਮੋਟਰ ਜਿਹੜੀ ਹੈਗੀ ਆ ਉਹ ਖੇਤਾਂ 'ਚ ਸਾਡੇ ਲੱਗੀ ਹੈ। ਫਿਰ ਸ਼ਹਿਰਾਂ ਦੇ ਵਿੱਚ ਜਿਹੜਾ ਹੈ ਇੱਕ ਸ਼ਹਿਰ 'ਚੋਂ ਇੱਕ ਨਹਿਰ ਪਾਣੀ ਦੀ ਨਿਕਲਦੀ ਹੈ, ਸਾਰਾ ਤੇ ਖੇਤੀ 'ਚੋਂ ਧਰਤੀ 'ਚੋਂ ਕੱਢਦੇ ਹਾਂ, ਅਤੇ ਜਿੱਥੋਂ ਆਪਾਂ ਕੱਢੀ ਜਾਵਾਂਗੇ ਮੁੜ ਕੇ ਰਿਚਾਰਜ ਨਹੀਂ ਹੋਊਗਾ ਤਾਂ ਘਟਣਾ ਤਾਂ ਹੈ। ਸੋ ਇਸ ਵਾਸਤੇ ਸਾਡਾ ਖੇਤੀ ਪ੍ਰਧਾਨ ਸੂਬਾ, ਪਾਣੀ ਮੁੱਕ ਰਿਹਾ, ਪਾਣੀ ਸੁੱਕ ਰਿਹਾ। ਇਹ ਨੈਸ਼ਨਲ ਵਾਟਰ ਰਿਸਰਚ ਬੋਰਡ ਦੀ ਇਹ ਰਿਪੋਰਟ ਆ, ਅਤੇ 17 ਸਾਲ ਦਾ ਪਾਣੀ ਬਚਿਆ। 18ਵੇਂ ਸਾਲ ਆਪਾਂ ਖੇਤੀ ਕਿੱਥੋਂ ਕਰਨੀ ਹੈ, ਅਸੀਂ ਪਾਣੀ ਜਿਹੜਾ ਹੈਗਾ ਪੀਣਾ ਕਿੱਥੋਂ ਆ, ਇਹ ਅੱਜ ਮਾਹਰ ਦੱਸ ਰਿਹਾ, ਸਾਨੂੰ ਉਹ ਚਿੰਤਾ ਕਰਨੀ ਚਾਹੀਦੀ। 17 ਸਾਲ ਦਾ ਤੁਸੀਂ ਪਾਣੀ ਦੀ ਗੱਲ ਕਰ ਰਹੇ ਹੋ ਵੀ 17 ਸਾਲ ਦਾ ਪਾਣੀ ਬਚਿਆ, ਅਤੇ ਜੇ ਅਸੀਂ ਗੱਲ ਕਰੀਏ ਨੌਜਵਾਨੀ ਦੀ, 17 ਸਾਲ ਦੀ ਨੌਜਵਾਨੀ ਬਚੀ ਆ, ਕਿਉਂਕਿ +2 ਕਰਦੇ ਨੇ, IELTS ਕਰਕੇ ਬਾਹਰ ਚਲੇ ਜਾਂਦੇ ਨੇ। ਜੇਕਰ ਅਸੀਂ ਇੱਥੇ ਗੱਲ ਕਰਦੇ ਹਾਂ, ਤੁਹਾਡੇ ਉਸ ਧਿਰ ਦੇ ਨਾਲ ਤੁਸੀਂ ਜੁੜੇ ਹੋਏ ਹੋ, ਉਹਨਾਂ ਦੀ ਇੱਕ ਸਰਕਾਰ ਆ ਪੰਜਾਬ ਦੇ ਵਿੱਚ, ਉਹਨਾਂ ਨਾਲ ਬੈਠ ਕੇ ਕਦੇ ਗੱਲਬਾਤ ਹੋਈ ਹੈ ਇਸ ਮੁੱਦੇ 'ਤੇ? ਜੀ ਹਰ ਵਾਰੀ ਅਸੀਂ ਜਿਹੜੀ ਹੈਗੀ ਆ ਇਸੇ ਇਹਨਾਂ ਗੱਲਾਂ ਦੇ ਮੁੱਦਿਆਂ ਦੇ ਉੱਤੇ ਗੱਲ ਕਰਦੇ ਹਾਂ। ਜਿੱਥੋਂ ਤੱਕ ਗੱਲ ਕਰਨੀ ਹੈ ਉਹ ਆਪਾਂ ਆਪਣੀ ਗੱਲ ਰੱਖ ਸਕਦੇ ਹਾਂ, ਬਾਕੀ ਜਿਹੜਾ ਮੰਨਣਾ ਸਰਕਾਰ ਦੇ ਹੱਥ ਹੁੰਦਾ। ਆਪਾਂ ਸਲਾਹ ਦੇ ਸਕਦੇ ਹਾਂ, ਅਤੇ ਜਿੰਨੀ ਕੁ ਕੋਸ਼ਿਸ਼ ਆ ਇਨਵਾਇਰਮੈਂਟ ਵਾਸਤੇ ਵੀ ਅਸੀਂ ਆਪਣੀ ਗੱਲ ਹੁਣ ਕਹਿ ਕੇ ਵੀ ਐਂ ਪਾਈਏ, ਬੇਈ ਦੇ ਉੱਤੇ ਵੀ ਜਿਹੜੇ ਕੰਮ ਰਹਿੰਦੇ ਆ ਹਰ ਇੱਕ ਨੂੰ ਇਹਨੂੰ ਪੂਰੇ ਕਰੀਏ, ਚਾਹੇ ਉਹ ਕਾਲਾ ਸਿੰਘਿਆ ਡਰੇਨ ਆ, ਚਾਹੇ ਉਹ ਚਿੱਟੀ ਬੇਈ ਆ ਜਿਹਦੇ ਵਿੱਚੋਂ ਪਾਣੀ ਛੱਡਣਾ, ਅਤੇ ਇਸੇ ਤਰ੍ਹਾਂ ਹੀ ਬੁੱਢਾ ਦਰਿਆ ਵਾ। ਇਹ ਇਨਵਾਇਰਮੈਂਟ ਦੇ ਸਾਡੇ ਇਲੈਕਸ਼ਨ ਦੇ ਵਿੱਚ ਉਠਾਏ ਹੋਏ ਮੁੱਦੇ ਆ। ਅੱਜ ਐਤਕੀ ਨਹੀਂ, ਲੰਬੇ ਸਮੇਂ ਤੋਂ ਅਸੀਂ ਇਹਨਾਂ 'ਤੇ ਗੱਲ ਕਰ ਰਹੇ ਹਾਂ। ਤਾਂ ਇਹ ਮੁੱਦੇ ਤਾਂ ਰਹਿਣਗੇ ਜੇਕਰ ਇਹ ਸਰਕਾਰ ਵਧੀਆ ਤਰੀਕੇ ਨਾਲ ਇੱਥੇ ਕੰਮ ਕਰ ਜਾਂਦੀ ਹੈ। ਇਹ ਇੱਕ ਇਕੱਲੀ ਇਸ ਪੰਜਾਬ ਦੀ ਨਹੀਂ, ਬਹੁਤ ਵੱਡੀ ਪ੍ਰਾਪਤੀ ਹੋਊਗੀ ਦੁਨੀਆ ਦੇ ਸਾਹਮਣੇ ਇਨਵਾਇਰਮੈਂਟ ਨੂੰ ਬਚਾਉਣ ਵਾਸਤੇ। ਅਤੇ ਚੁਣੌਤੀ ਵੀ ਵੱਡੀ ਹੈ, ਅਤੇ ਜਿੱਡੀ ਵੱਡੀ ਚੁਣੌਤੀ ਹੁੰਦੀ ਹੈ ਜੇ ਉਹਨੂੰ ਸਰ ਕਰਦੇ ਹਾਂ ਤਾਂ ਉਹਦਾ ਜਿਹੜਾ ਫਲ ਵੀ ਉਹ ਵੱਡਾ ਹੁੰਦਾ। ਪੰਜਾਬ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ। ਹੁਣ ਤੱਕ ਇਲੈਕਸ਼ਨਾਂ ਦੇ ਵਿੱਚ ਵੀ ਇਹ ਮੁੱਦਾ ਬਣਿਆ ਕਿ ਪੰਜਾਬ ਕਰਜ਼ਈ ਕਰਤਾ ਪਿਛਲੀਆਂ ਸਰਕਾਰਾਂ ਨੇ, ਪਿਛਲੀਆਂ ਪਾਰਟੀਆਂ ਨੇ। ਪਰ ਜੇ ਅਸੀਂ ਥੋੜ੍ਹੀ ਜਿਹੀ ਪੰਜਾਬ ਦੀ ਸਿਆਸਤ ਵੱਲ ਝਾਤ ਮਾਰੀਏ ਤਾਂ ਸੰਤ ਬਲਵੀਰ ਸਿੰਘ ਸੀਚੇਵਾਲ ਕਿਵੇਂ ਦੇਖਦੇ ਨੇ ਪੰਜਾਬ ਦੀ ਸਿਆਸਤ ਨੂੰ? ਉਹ ਨਾ ਹੁਣ ਤੱਕ ਤਾਂ ਇਹੀ ਹੋਇਆ ਕਿ ਬਹੁਤੀਆਂ ਚੀਜ਼ਾਂ ਦਾ ਤਾਂ ਆਪਾਂ ਕਦੇ ਧਿਆਨ ਨਹੀਂ ਦਿੱਤਾ ਜ਼ਿਆਦਾ, ਕਿਉਂਕਿ ਜਦੋਂ ਆਹ ਕਪੜੇ ਘਟਾਲੇ ਜਿਹੇ ਨਿਕਲ ਲਏ ਅਤੇ ਹੁਣ ਅਸੀਂ ਵੀ ਸੋਚਦੇ ਹੁੰਦੇ ਵੀ ਕਈ ਵਾਰ ਜਿੰਨੇ ਵੀ ਇਹ ਟੈਂਡਰ ਟੂੰਡਰ ਹੁੰਦੇ ਆ, ਬਹੁਤੇ ਦੇਖੋ ਤਾਂ ਜਿਹੜੀ ਕੀਮਤ ਤੋਂ ਥੱਲੇ ਦੇ ਦਿੱਤੇ ਹੁੰਦੇ ਆ। ਘੱਟ ਕੀਮਤ 'ਤੇ ਜਿਹੜੇ ਹੈਗੇ ਆ ਉਹ ਟੈਂਡਰ ਜਿਹੜੇ ਹੈਗੇ ਆ ਉਹ ਸਰਕਾਰ ਵੀ ਲੈਂਦੀ ਆ, ਅਤੇ ਘੱਟ ਤੋਂ ਘੱਟ ਜਿਹੜੇ ਹੈਗੇ ਉਹ ਪਾਏ ਹੁੰਦੇ ਆ। ਵੀ ਦੇਖਿਆ ਵੀ ਇਹ ਇੰਨੀ ਘੱਟ ਕੀਮਤ 'ਤੇ ਕਿੱਦਾਂ ਕਰ ਦਿੰਦੇ ਆ। ਉਹ ਹੁਣ ਜਦੋਂ ਦੇਖਦੇ ਆ ਵੀ ਜਦੋਂ ਇੱਕ ਜੰਗਲਾ ਬਣਦਾ ਵਾ ਉਹ 2800 ਦਾ ਬਣਦਾ, ਅਤੇ ਉਹ 800 ਕੋਈ ਹੋਰ ਲੈ ਲੈਂਦਾ, ਇਸ ਤਰ੍ਹਾਂ ਬਣਦੇ ਆ। ਅਤੇ ਅਸਲ ਵਿੱਚ ਜੇ ਬੂਟੇ ਖਰੀਦਦੇ ਆ ਅਤੇ ਬੂਟਾ ਤਾਂ ਉੱਥੇ ਖਰੀਦਿਆ ਹੀ ਕੋਈ ਨਹੀਂ ਹੁੰਦੇ, ਬਣਦੇ ਹੀ ਸਾਰੇ ਪਹਿਲਾਂ। ਹੁਣ ਆਪਾਂ ਇੱਥੇ ਵਾਲੇ ਸੋਚਦੇ ਹਾਂ ਵੀ ਪਤਾ ਨਹੀਂ ਪਰਲੇ ਬੰਨੇ ਲਾਤੇ ਹੋਣਗੇ, ਉਧਰ ਜੰਗਲੇ ਲਾਤੇ ਹੋਣਗੇ, ਮੋਹਾਲੀ ਵਾਲੇ ਕਹਿੰਦੇ ਪਰ ਪਤਾ ਨਹੀਂ ਇੱਧਰ ਜਲਾਲਾਬਾਦ ਆ ਕੇ ਲੱਗ ਗਏ ਹੋਣਗੇ ਜਾਂ ਹੋਰ ਕਿਸੇ ਬੰਨੇ ਆ, ਪਰ ਉਹ ਤਾਂ ਲੱਗਦਾ ਹੀ ਕੁਛ ਨਹੀਂ, ਕਿਤਾਬਾਂ 'ਚ ਹੀ ਖਾਈ ਜਾਣਾ। ਤਾਂ ਦੱਸੋ ਹੁਣ ਉਹਦੇ ਉੱਤੇ ਬਣਨਾ ਕੀ ਸੀ? ਬਾਕੀ ਜਿੰਨਾ ਵੀ ਪੈਸਾ ਖਾਧਾ ਪੀਤਾ ਗਿਆ ਉਹਦਾ ਪਬਲਿਕ ਨੂੰ ਫਾਇਦਾ ਹੋਣਾ ਸੀ, ਕਿਉਂਕਿ ਕਦੇ ਸੋਚ ਹੀ ਨਹੀਂ ਰਹੀ ਸਾਡੇ ਸਿਆਸਤਦਾਨਾਂ ਦੀ ਵੀ ਜਿਨ੍ਹਾਂ ਲੋਕਾਂ 'ਤੇ ਅਸੀਂ ਰਾਜ ਕਰਦੇ ਹਾਂ, ਜਿਹੜੇ ਸਾਨੂੰ ਵੋਟਾਂ ਪਾ ਕੇ ਬਣਾਉਂਦੇ ਆ, ਜਿਹੜੇ ਸਮੱਸਿਆ 'ਚ ਘਿਰੇ ਹੋਏ ਆ, ਬੱਚੇ ਬਾਹਰ ਨੂੰ ਤੁਰੇ ਜਾਂਦੇ ਆ, ਪਾਣੀ ਮੁੱਕੇ ਜਾਂਦੇ ਆ, ਇਹਨਾਂ ਦਾ ਕੋਈ ਹੱਲ ਦਈਏ। ਅਤੇ ਉਹਦੇ ਜਦੋਂ ਇਹ ਚੀਜ਼ਾਂ ਨੂੰ ਹੱਲ ਦੇਣਾ ਹੋਵੇ ਫਿਰ ਬੜੀ ਗੰਭੀਰਤਾ ਵਾਲੀ ਗੱਲ ਆ ਕਿ ਇਹ ਮਸਲੇ ਹੱਲ ਹੋਣ। ਇਹ ਗੱਲਾਂ ਕੋਈ ਇਹ ਨਹੀਂ ਵੀ ਇਹ ਹੋ ਨਹੀਂ ਸਕਦੀਆਂ। ਸਾਰੇ ਸੋਰਸਜ਼ ਸਰਕਾਰਾਂ ਦੇ ਕੋਲ ਹੁੰਦੇ ਆ, ਲੋਕਾਂ ਨੂੰ ਜੋੜਿਆ ਜਾ ਸਕਦਾ, ਲੋਕਾਂ ਨੂੰ ਬਾਹਰਲੇ ਲੋਕਾਂ ਨੂੰ ਵੀ ਮਦਦ ਲਈ ਬੁਲਾਇਆ ਜਾ ਸਕਦਾ, ਹਿੱਸਾ ਪਵਾਇਆ ਜਾ ਸਕਦਾ। ਸਮੱਸਿਆ ਜਿਹੜੀਆਂ ਹੈਗੀਆਂ ਕੋਈ ਐਡੀਆਂ ਵੱਡੀਆਂ ਨਹੀਂ ਗੀਆਂ। ਜੇ ਐਜੂਕੇਸ਼ਨ ਆ, ਹੈਲਥ ਆ, ਜਾਂ ਹੋਰ ਪਿੰਡਾਂ ਦੇ ਵਿੱਚ ਛੱਪੜਾਂ ਦਾ ਕੰਮ ਆ ਜਾਂ ਇਹਨਾਂ ਦਾ, ਇਹਦੇ ਉੱਤੇ ਪੈਸਿਆਂ ਦੀ ਕੋਈ ਕਮੀ ਨਹੀਂ, ਲੋਕ ਦੇਣ ਨੂੰ ਤਿਆਰ ਆ ਉਹਦੇ ਵਿੱਚ ਜਿਹੜਾ ਹੈਗਾ। ਪਰ ਜਿਹੜੀ ਸਰਕਾਰਾਂ ਦੀ ਜਿਹੜੀ ਹੈ ਕਿ ਜ਼ਿਆਦਾ ਜਿਹੜਾ ਹੈਗਾ ਇਹਨਾਂ ਦਾ ਹੁਣ ਤੱਕ ਕਰਜ਼ਾ ਲਿਆ ਹੋਇਆ
ਉਹ ਅੱਧੇ ਜ਼ਿਆਦਾ ਜਿਹੜਾ ਹੈਗਾ ਬਜਟ ਤੋਂ ਸਾਰਾ ਵਿਆਜ 'ਚ ਹੀ ਮੁੜ ਜਾਂਦਾ। ਤੇ ਜਿਹੜਾ ਜਦੋਂ ਜਿੰਨੇ ਕੁ ਪੈਸੇ ਆਪਾਂ ਇਨਕਮ ਹੁੰਦੀ ਹੈ ਸਰਕਾਰ ਦੀ ਉਹ ਤਾਂ ਵਿਆਜ 'ਚ ਚਲ ਗਈ, ਬਾਕੀ ਤਨਖਾਹਾਂ ਚਲ ਗਈ। ਫਿਰ ਉਦੋਂ ਕੀ ਹੁੰਦਾ, ਮਗਰੋਂ ਕਰਜ਼ਾ ਲੈ ਕੇ ਫਿਰ ਜਿਹੜੇ ਇਲੈਕਸ਼ਨ ਆ ਜਾਂਦੀਆਂ, ਉਹ ਕਰਜ਼ਾ ਲੈ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਪਿੰਡਾਂ ਦੇ ਵਿਕਾਸ ਲਈ ਵੰਡੇ ਜਾਂਦੇ ਆ, ਜਾਂ ਕੁਛ ਹੋਰ ਕੰਮਾਂ ਲਈ ਵੀ ਲੋਕ ਕਹਿਣ ਵੀ ਹੁਣ ਵੋਟਾਂ ਪਾਉਣੀਆਂ ਸਾਨੂੰ ਕੁਛ ਦਿਓ, ਤੇ ਉਹ ਵੰਡੇ ਕਰਜ਼ਾ ਚੱਕ ਲੈਂਦੇ ਆ, ਬੈਂਕਾਂ ਤੋਂ ਲਈ ਜਾਂਦੇ ਆ, ਪਰ ਉਹ ਪਈ ਜਾਂਦਾ ਸਾਡੇ ਸਿਰ। ਤੇ ਪੈਸੇ ਦਾ ਉਹ ਉਹਨਾਂ ਵਧੀਆ ਇਸਤੇਮਾਲ ਨਹੀਂ ਹੁੰਦਾ ਜਿਹੜਾ ਅਸੀਂ ਲੈਂਦੇ ਹਾਂ, ਕਿਉਂਕਿ ਸਾਡਾ ਸਰਕਾਰਾਂ ਦਾ, ਹਰ ਪੋਲੀਟੀਕਲ ਪਾਰਟੀ ਦਾ ਮੁੱਖ ਇਹੀ ਹੁੰਦਾ ਕਿ ਪੈਸੇ ਦੇ ਕੇ ਉਹਨੂੰ ਵੋਟਾਂ ਲੈਣੀਆਂ। ਤੇ ਉਹ ਜਦੋਂ ਅਸੀਂ ਪੈਸੇ ਤੇ ਵੋਟਾਂ ਦੀ ਗੱਲ ਆਉਂਦੀ ਹੈ ਤਾਂ ਫਿਰ ਉਹ ਪੈਸਾ ਵੀ ਜਿਹੜਾ ਹੈਗਾ ਵੋਟਾਂ ਦੀ ਭੇਟ ਚੜ੍ਹ ਜਾਂਦਾ। ਉਹਦਾ ਮੂਹਰੇ ਆਊਟਪੁੱਟ ਹੁਣ ਤੱਕ ਜਿਹੜੇ ਹੈਗੇ ਆ ਪਿੰਡਾਂ ਦੇ ਛੱਪੜ ਹੀ ਨਹੀਂ ਬਣੇ, ਕਦੋਂ ਤੋਂ ਲੈ ਕੇ ਇਲੈਕਸ਼ਨਾਂ ਹੋ ਰਹੀਆਂ, ਤੇ ਉਹੀ ਮੁੱਦੇ ਹੁੰਦੇ ਆ, ਉਹਨਾਂ ਤੋਂ ਅਸੀਂ ਬਾਹਰ ਨਹੀਂ ਆਉਂਦੇ। ਤੇ ਉਹ ਫਿਰ ਅਸੀਂ ਭੁੱਲ ਭੁਲਾ ਜਾਂਦੇ, ਇੱਕ ਮੁੱਦਾ ਥੱਲੇ ਕਰ ਲੈਂਦੇ, ਦੂਸਰਾ ਤਾਂ ਚੱਕ ਦਿੰਦੇ। ਸੋ ਇਹਦੇ ਵਿੱਚ ਹੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਉਲਝਾਈ ਰੱਖਿਆ। ਸੋ ਇਹ ਜਿਹੜੀ ਨਵੀਂ ਪਾਰਟੀ ਆਈ ਹੈ, ਧੁਆਸਾਂ ਵੀ ਬਹੁਤ ਆ, ਤੇ ਇਹਨਾਂ ਨੇ ਵਾਅਦੇ ਵੀ ਉਹ ਸਾਰੇ ਕੀਤੇ ਆ ਵੀ ਅਸੀਂ ਆਹ ਚੀਜ਼ਾਂ ਭ੍ਰਿਸ਼ਟਾਚਾਰ ਖ਼ਤਮ ਕਰਾਂਗੇ, ਜਿਹੜੀ ਹੈਗੀ ਆ ਉਹਦੇ ਨਾਲ ਜਿਹੜੇ ਵੱਖ-ਵੱਖ ਮੁੱਦਿਆਂ ਦੇ ਉੱਤੇ, ਰੁਜ਼ਗਾਰ ਦੇ ਉੱਤੇ ਕੁਛ ਕੰਮ ਕੀਤੇ ਵੀ ਆ, ਰੁਜ਼ਗਾਰ ਕਾਫੀ ਬੱਚਿਆਂ ਨੂੰ ਦਿੱਤਾ। ਭ੍ਰਿਸ਼ਟਾਚਾਰ ਦੇ ਉੱਤੇ ਵੀ ਜਿਹੜੀ ਹੈਗੀ ਆ ਕਾਫੀ, ਜਿਸ ਤਰ੍ਹਾਂ ਆਪਣੇ ਮੰਤਰੀ ਨੂੰ ਇਹਨਾਂ ਨੇ ਬਾਹਰ ਕੱਢਿਆ। ਸੋ ਇਹੋ ਜਿਹੇ ਜਿਹੜੇ ਫੈਸਲੇ ਆ ਉਹ ਲੋਕਾਂ ਨੂੰ ਲੱਗਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਅੱਗੇ ਵਧੇ ਤਾਂ ਇਹਨਾਂ ਦਾ ਬਹੁਤ ਫਾਇਦਾ ਹੋਊਗਾ ਸਮਾਜ ਨੂੰ। ਸੋ ਸਮਾਂ ਤਾਂ ਦੇਣਾ ਚਾਹੀਦਾ, ਹਜੇ ਸਮਾਂ ਬਹੁਤ ਥੋੜ੍ਹਾ ਉਹਦੇ ਵਿੱਚ। ਬਾਕੀ ਜਿਹੜੇ ਕੰਮ ਵਿਕਾਸ ਦੇ ਆ ਉਹ ਤਾਂ ਪੈਸਿਆਂ ਨਾਲ ਹੋਣੇ ਆ, ਪੈਸੇ ਆਉਣਗੇ ਤੇ ਜਿਹੜੇ ਹੈਗੇ ਕੰਮ ਹੋਣਗੇ। ਵਿਰੋਧੀ ਪਾਰਟੀਆਂ ਕਹਿੰਦੀਆਂ ਨਜ਼ਰ ਆਉਂਦੀਆਂ ਨੇ ਕਿ ਕਿੰਨਾ ਕੁ ਸਮਾਂ ਦੇ ਦਈਏ, 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਸਰਕਾਰ ਚੱਲਦੀ ਨੂੰ, ਨੌਜਵਾਨਾਂ ਦੇ ਵਿੱਚ ਗੈਂਗਵਾਰ ਸ਼ੁਰੂ ਹੋ ਗਈ ਆ। ਸਿੱਧੂ ਮੂਸੇਵਾਲਾ ਜਿਹੜਾ ਪੰਜਾਬ ਦਾ ਪੁੱਤ ਸੀ, ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਰਕਾਰ ਆਉਂਦਿਆਂ ਸਾਰੀ ਅਜਿਹੀਆਂ ਘਟਨਾਵਾਂ ਸ਼ੁਰੂ ਹੋ ਗਈਆਂ ਨੇ। ਇਹ ਤਾਂ ਉਸ ਵੇਲੇ ਮਹੀਨਾ ਡੇਢ ਮਹੀਨਾ ਹੀ ਨਹੀਂ ਹੋਇਆ ਸੀ, ਕਿਉਂਕਿ ਇਹ ਜਿਹੜੇ ਗੈਂਗਵਾਰ ਆ ਜਾਂ ਗੈਂਗਸਟਰ ਬਣੇ ਆ, ਇਹ ਇੱਥੇ ਦੇ ਮਾਹੌਲ ਦੀ ਦੇਣ ਆ। ਉਹ ਸਾਡੇ ਹੀ ਬੱਚੇ ਆ ਜਿਹੜੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਸੀ। ਸੋ ਇਹ ਜਿਹੜੇ ਸਿਆਸਤਦਾਨਾਂ ਨੇ, ਕਿਉਂਕਿ ਹਰ ਪਾਰਟੀ ਨੇ ਇਹ ਰੱਖੇ ਹੋਏ ਸੀ, ਜਿਨ੍ਹਾਂ ਦਾ ਰਾਜ ਆਉਂਦਾ ਸੀ ਉਹ ਉਹਨਾਂ ਨੂੰ ਵਰਤਦੇ ਸੀ, ਜਿਹੜੇ ਦੂਸਰੇ ਸੀ ਉਹ ਹੋਰ ਕਿਸੇ ਸਟੇਟ ਵਿੱਚ ਦੌੜ ਜਾਂਦੇ ਸੀ। ਉਹਨਾਂ ਚਿਰ ਜਦੋਂ ਦੂਸਰੇ ਆਉਂਦਾ ਦੂਸਰੇ ਆ ਜਾਂਦੇ ਸੀ। ਸੋ ਇਹ ਸਾਰਾ ਕੁਝ ਚੱਲ ਰਿਹਾ ਸੀ। ਤੇ ਜਦੋਂ ਹੁਣ ਜਿਹੜਾ ਨਵੀਂ ਪਾਰਟੀ ਆਈ ਹੈ ਜਾਂ ਇਹਨਾਂ ਇਹਨਾਂ ਨੇ ਸੰਭਾਲਿਆ, ਕੋਈ ਇੱਕ ਦਿਨ 'ਚ ਇਹਨਾਂ ਨੇ ਤਾਂ ਪੈਦਾ ਨਹੀਂ ਕੀਤੇ। ਉਹਨਾਂ ਨੂੰ ਸੰਭਾਲਣ ਵਾਸਤੇ ਹੁਣ ਕਾਫੀ ਜਿਹੜਾ ਹੈਗਾ ਉਦੋਂ ਬਾਅਦ ਦੇ ਵਿੱਚ ਉਸ ਵੱਡੀ ਘਟਨਾ ਤੋਂ ਮਗਰੋਂ ਕਾਫੀ ਜਿਹੜਾ ਪ੍ਰਸ਼ਾਸਨ ਸਤਰਕ ਹੋਇਆ। ਬਹੁਤ ਇਹਨਾਂ ਦੇ ਜਿਹੜੇ ਹੈਗੇ ਆ ਇਹਨਾਂ ਨੂੰ ਫੜੋ ਫੜਾਈ ਵੀ ਹੋ ਰਹੀ ਹੈ। ਤੇ ਪਰ ਜਿਹੜਾ ਕੁਛ ਵਰਤਾਰਾ ਇਹ ਬੇਚੈਨੀ ਹੈ, ਇਹਦੇ ਨਾਲ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਰੁਜ਼ਗਾਰ ਜਾਂ ਹੋਰ ਮੌਕੇ ਮਿਲਣਗੇ, ਉਹਦੇ ਨਾਲ ਫਰਕ ਪਊਗਾ। ਕਿਉਂਕਿ ਹਜੇ ਜਿਹੜਾ 6 ਮਹੀਨਿਆਂ ਦੇ ਵਿੱਚ ਪੈਸੇ ਤਾਂ ਆਉਣਗੇ ਤਾਂ ਕੰਮ ਹੋਣੇ ਆ। ਬਾਕੀ ਜਿਹੜੀ ਇਹ ਪ੍ਰਸ਼ਾਸਨਿਕ ਜਿੱਦਾਂ ਭ੍ਰਿਸ਼ਟਾਚਾਰ ਆ ਜਾਂ ਹੋਰ ਕਿਤੇ ਜੋ ਕੁਛ ਵੀ ਹੁੰਦਾ, ਉਹਨਾਂ ਦੇ ਉੱਤੇ ਜਿਹੜਾ ਹੈਗਾ ਉਹ ਕੰਮ, ਉਹਦੇ ਵਿੱਚ ਆਊਟਪੁੱਟ ਆਉਣੀ ਚਾਹੀਦੀ ਹੈ। ਤੇ ਜਿਹੜੀ ਕਹਿੰਦੀ ਕਿੰਨਾ ਟਾਈਮ ਦੇ ਦਿਓ, ਕਿਉਂਕਿ ਟਾਈਮ ਤਾਂ ਲੋਕ ਦੇਣਾ ਹੀ ਨਹੀਂ ਚਾਹੁੰਦੇ। ਤੁਸੀਂ ਦੇਖਿਓ ਕਿ ਕਿਉਂਕਿ ਲੋਕ ਤਾਂ ਕਹਿੰਦੇ ਕਿ ਅੱਜ ਹੋਇਆ ਤੇ ਕੱਲ੍ਹ ਨੂੰ, ਲੋਕਾਂ ਦੀ ਇੱਛਾ ਵੀ ਹੈ, ਲੋਕਾਂ ਨੂੰ ਕਹਿ ਕੇ ਵੀ ਬਣੇ ਆ। ਪਰ ਉਹਦੇ ਨਾਲ ਜੇ ਸਹੀ ਦੇਖੀਏ ਤਾਂ ਸਾਨੂੰ ਜਿਹੜੇ ਰੁਪਈਆਂ ਵਾਲੇ ਕੰਮ ਆ ਉਹ ਤਾਂ ਘੱਟੋ ਘੱਟ 2 ਸਾਲ ਤੋਂ ਬਾਅਦ ਹੀ ਸਾਨੂੰ ਉਹ ਜਿਹੜੀ ਉਹਨਾਂ ਚੀਜ਼ਾਂ 'ਤੇ, ਪਰ ਆਹ ਜਿਹੜੀਆਂ ਚੀਜ਼ਾਂ ਪ੍ਰਸ਼ਾਸਨਿਕ ਆ ਇਹਨਾਂ ਦੇ ਉੱਤੇ ਜਿਹੜਾ ਹੈਗਾ ਪੈਸੇ ਨਹੀਂ, ਇਹਨਾਂ 'ਤੇ ਨਹੀਂ ਲੱਗਣੇ, ਉਹ ਕੰਮ ਜਿਹੜੇ ਹੈਗੇ ਆ ਹੋਣੇ ਚਾਹੀਦੇ। ਜੇ ਅਸੀਂ ਗੱਲ ਕਰਦੇ ਹਾਂ ਸੰਤ ਜੀ, 15 ਮਿਲੀਅਨ ਜਿਹੜਾ ਕਿ ਡਾਲਰ ਦਾ ਉੱਥੋਂ ਕਰਜ਼ਾ ਚੁੱਕਣ ਦੀ ਗੱਲ ਕਰੀ ਗਈ ਆ, ਇਜਾਜ਼ਤ ਵੀ ਮਿਲ ਗਈ ਆ। ਪੰਜਾਬ ਸਿਰ ਉਹ ਕਰਜ਼ਾ 15 ਮਿਲੀਅਨ ਡਾਲਰ ਦਾ ਜਿਹੜਾ ਉਹ ਹੋਰ ਚੜ੍ਹ ਜਾਣਾ ਗਾ, ਕੀ ਲੱਗਦਾ ਉਹ ਜਾਇਜ਼ ਆ? ਨਹੀਂ, ਅਸੀਂ ਉਹਦੇ ਬਾਰੇ ਜ਼ਿਆਦਾ ਨਹੀਂ, ਕਿਉਂਕਿ ਇਹ ਜਿਹੜੀਆਂ ਜਿੰਨੀਆਂ ਵੀ ਸਰਕਾਰਾਂ ਚੱਲਦੀਆਂ, ਇੱਕ ਨਹੀਂ ਦੂਸਰੀਆਂ ਵੀ, ਜਿਹੜਾ ਹੁਣ ਕਰਜ਼ਾ ਇਹਦੇ ਵਿੱਚ ਪੰਜਾਬ ਦੇ ਸਿਰ 'ਤੇ ਕਰਜ਼ਾ ਕਿਹੜਾ? ਉਹ ਕਰਜ਼ਾ ਉਹ ਆ ਕਿ ਜਦੋਂ ਖਾੜਕੂਵਾਦ ਦਾ ਦੌਰ ਸੀ, ਸਾਰਾ ਸਾਡੇ ਮੁਲਕ ਦੀ ਰਾਖੀ ਵਾਸਤੇ ਜੋ ਕੁਛ ਵੀ ਜਿਹੜਾ ਹੈਗਾ ਉਹ ਖਰਚਾ ਕੀਤਾ ਗਿਆ, ਉਹ ਪਾ ਦਿੱਤਾ ਉਹ ਪੰਜਾਬ ਦੇ ਸਿਰ। ਪੰਜਾਬ ਦੇ ਲੋਕ ਉਹੋ ਹੀ ਕਰਜ਼ਾ ਜਿਹੜਾ ਗਾਂਹ ਦੀ ਗਾਂਹ ਵਧੀ ਜਾਂਦਾ।
ਤੇ ਇਹ ਚਾਹੀਦਾ ਤੇ ਸੈਂਟਰ ਸਰਕਾਰ ਨੂੰ ਸੀਗਾ ਕਿ ਉਹ ਕਰਜ਼ਾ ਮਾਫ ਹੁੰਦਾ, ਕਿਉਂਕਿ ਇਹਨਾਂ ਦਾ ਜਿਹੜਾ ਹੈਗਾ ਕੋਈ ਚੀਜ਼ ਦਾ ਉਹ ਕਰਜ਼ਾ ਨਹੀਂ, ਉਹ ਵੱਧ ਕੇ ਹੁਣ ਜਿਹੜਾ ਹੈਗਾ ਉਹ ਹੋਰ ਰਹੀ ਜਾਂਦਾ। ਤੇ ਜਦੋਂ ਹੁਣ ਕਿਸਾਨ ਆ, ਜਦੋਂ ਉਹ ਆਪਣੀ ਲਿਮਟ ਦੇ ਉੱਤੇ ਉਹਨੇ ਚੱਲਦਾ ਵਾ, ਉਹ ਕਣਕ ਵੱਢ ਲੈਂਦਾ ਤੇ ਮਗਰੋਂ ਉਹ ਤਾਰ ਦਿੰਦਾ, ਤਾਰ ਕੇ ਫਿਰ ਲਿਮਟ ਚੱਕ ਲੈਂਦਾ। ਹੁਣ ਜਿਹੜੀਆਂ ਸਰਕਾਰਾਂ ਵੀ ਇਸੇ ਹਿਸਾਬ ਨਾਲ ਹੀ ਚੱਲ ਰਹੀਆਂ, ਕਿਉਂਕਿ ਉਹ ਜਿਹੜਾ ਜੇ ਉਹਦਾ ਇੰਨਾ ਵਿਆਜ ਜਿਹਦਾ ਦੇਣਾ ਉਹ ਲਿਮਟਾਂ ਚੱਕ ਕੇ ਦੇ ਹੋ ਰਿਹਾ। ਹੁਣ ਤੱਕ ਹੀ ਚੱਲ ਰਿਹਾ ਜੀ, ਕੋਈ ਨਵੀਂ ਨਹੀਂ। ਇਹ ਸਰਕਾਰ ਨੇ ਕੋਈ ਨਵਾਂ ਨਹੀਂ ਕਰਜ਼ਾ ਲਿਆ, ਇਹ ਪਹਿਲਾਂ ਹੀ ਚੱਲ ਰਿਹਾ, ਲੰਮੇ ਸਮੇਂ ਤੋਂ ਚੱਲ ਰਿਹਾ, ਜਿਹਦੇ ਕਰਕੇ ਅਸੀਂ ਹੋਰ ਹੇਠਾਂ ਆਈ ਜਾਂਦੇ ਹਾਂ। ਉਹਦੇ ਵਾਸਤੇ ਉਹ ਤਾਂ ਹੀ ਹਟ ਸਕਦਾ ਕਿ ਜਿਹੜੇ ਸਾਡੇ ਇਨਕਮ ਦੇ ਸੋਰਸ ਵਧਣ, ਜਿੱਥੋਂ ਅਸੀਂ ਕਮਾਈ ਜਿਹੜੀ ਕਰਨੀ ਹੈ ਉਹ ਵਧੇ, ਕਮਾਈ ਵਧੂਗੀ, ਫਿਰ ਸਾਡੇ ਆਪਣੇ ਆਪ ਜਿਹੜੀ ਲਿਮਟਾਂ ਅਸੀਂ ਲੈ ਰਹੇ ਹਾਂ, ਕਰਜ਼ਾ ਲੈ ਰਹੇ ਉਹ ਘਟੂਗਾ। ਤੇ ਕਰਜ਼ਾ ਤਾਂ ਕੋਈ ਵੀ ਚੰਗਾ ਨਹੀਂ ਹੁੰਦਾ, ਚਾਹੇ ਕੋਈ ਜ਼ਿਮੀਂਦਾਰ ਕਿਸਾਨ ਆਪਣੇ ਸਿਰ ਤੇ ਲੈਂਦਾ ਤੇ ਜਾਂ ਕੋਈ ਜਿਹੜਾ ਹੈਗਾ ਉਹ ਇੱਕ ਜੇ ਤਾਂ ਅਸੀਂ ਮੋੜ ਦਿੰਦੇ ਹਾਂ ਤੇ ਵੱਡੀਆਂ ਤੋਂ ਵੱਡੀਆਂ ਜਿਹੜੀਆਂ ਹੁਣ ਇੰਡਸਟਰੀ ਵੀ ਲੱਗਦੀ ਆ, ਸੜਕਾਂ ਬਣ ਰਹੀਆਂ, ਸਾਰੀਆਂ ਕਰਜ਼ੇ ਦੇ ਉੱਤੇ ਆ। ਪਰ ਉਹ ਕਰਜ਼ਾ ਮੋੜਿਆ ਜਾਵੇ ਤੇ ਉਹਦਾ ਬੈਨੀਫਿਟ ਹੁੰਦਾ, ਤੇ ਜੇ ਉਹ ਕਰਜ਼ਾ ਨਾ ਮੋੜ ਹੋਵੇ ਫਿਰ ਉਹ ਡਿਫਾਲਟਰ ਵਾਲਾ ਹੋ ਜਾਂਦਾ। ਤੇ ਸੋ ਇਹਦੇ ਵਾਸਤੇ ਕਿ ਜੇ ਅਸੀਂ ਕਰਜ਼ਾ ਲੈ ਰਹੇ ਹਾਂ, ਸਾਨੂੰ ਇਹ ਉੱਥੇ ਲੱਗਣਾ ਚਾਹੀਦਾ ਜਿੱਥੇ ਕੋਈ ਅਸੀਂ ਅੱਗੇ ਡਿਵੈਲਪਮੈਂਟ ਕਰਕੇ ਇਹ ਕਰਜ਼ੇ ਨੂੰ ਹੋਰ ਘਟਾ ਸਕੀਏ। ਜੇ ਤੁਸੀਂ ਗੱਲ ਕਰੀਏ ਖਾੜਕੂਵਾਦ ਦੇ ਦੌਰ ਦੀ ਗੱਲ ਕਰੀਏ ਕਿ ਉਦੋਂ ਪੰਜਾਬ ਸਿਰ ਕਰਜ਼ਾ ਚੜਿਆ, ਪੰਜਾਬ ਸਿਰ 3 ਲੱਖ ਕਰੋੜ ਰੁਪਏ ਦਾ ਜਿਹੜਾ ਕਰਜ਼ਾ ਖਾੜਕੂਵਾਦ ਦੇ ਦੌਰ ਦੇ ਵਿੱਚ ਚੜਿਆ, ਪਰ ਪੰਜਾਬ ਦੇ ਪੁੱਤ ਸੀ ਜਿਹੜੇ ਘਰਾਂ 'ਚੋਂ ਚੁੱਕ ਕੇ ਮਾਰੇ ਗਏ। ਕੀ ਲੱਗਦਾ ਉਹ ਸਾਰਾ ਕੁਛ ਹੀ ਗਲਤ ਹੋਇਆ? ਸਾਰਾ ਕੁਛ ਹੀ ਜੋ ਪੰਜਾਬ ਦੀ ਧਰਤੀ ਦੇ ਉੱਤੇ ਭਰਾ ਮਾਰੂ ਜੰਗ ਹੋਈ ਹੈ ਉਹ ਬਹੁਤ ਗਲਤ ਹੋਇਆ। ਉਹ ਤਾਂ ਕੋਈ ਉਹਨੂੰ ਜਿਹੜਾ ਹੈਗਾ, ਪਰ ਉਹਦੇ ਉੱਤੇ ਭਰਾ ਮਾਰੂ ਜੰਗ ਦਾ ਖਰਚਾ ਵੀ ਪੰਜਾਬ ਦੇ ਸਿਰ ਪੈ ਗਿਆ, ਤੇ ਉਹ ਹੁਣ ਕਰਜ਼ਾ ਵੀ ਅਸੀਂ ਲਾ ਰਹੇ ਹਾਂ। ਸੀਚੇਵਾਲ ਕੀ ਸੋਚਦੇ ਨੇ ਪੰਜਾਬ ਦੇ ਲਈ ਜੇ ਅਸੀਂ ਗੱਲ ਕਰੀਏ? ਪੰਜਾਬ ਤਾਂ 5 ਦਰਿਆਵਾਂ ਦੀ ਧਰਤੀ, 5 ਦੀ ਪਾਣੀਆਂ ਦੀ, ਗੁਰਬਾਣੀ ਦੀ ਆਗਮਨ, ਇੱਥੇ ਵੇਦਾਂ ਦਾ ਰਚਨਾ, ਗੁਰਬਾਣੀ ਦੀ ਰਚਨਾ। ਸੋ ਇਹ ਧਰਤੀ ਜਿਹੜੀ ਹੈਗੀ ਹੈ ਰੂਹਾਨੀਅਤ ਦੇ ਨਾਲ ਜਿਹੜੀ ਹੈਗੀ ਹੈ ਸਰਸਾਰ। ਸੋ ਇੱਥੇ ਸ਼ਾਂਤੀ ਹੋਣੀ ਚਾਹੀਦੀ ਹੈ, ਮੁਹੱਬਤ, ਪਿਆਰ, ਸਭੇ ਸਾਂਝੀ ਵਾਲ ਸਾਇਨ ਕੋਈ ਨਾ ਦਿਸੇ ਬਾਹਰਾ ਜੀ, ਜੋ ਬਾਣੀ ਦਾ ਉਪਦੇਸ਼ ਆ। ਸੋ ਗੁਰਬਾਣੀ ਦਾ ਸੰਦੇਸ਼ ਇਹ ਇਕੱਲਾ ਪੰਜਾਬ ਵਾਸਤੇ ਨਹੀਂ, ਸਾਰੀ ਦੁਨੀਆ ਵਾਸਤੇ ਆ। ਸੋ ਜਿਹਦੀ ਅੱਜ ਬਹੁਤ ਵੱਡੀ ਲੋੜ ਆ, ਕਿਉਂਕਿ ਇੱਕ ਮੁਲਕ ਨੂੰ ਦੂਸਰਾ ਮੁਲਕ ਅੱਖਾਂ ਕੱਢ ਰਿਹਾ, ਤੇ ਕਿਉਂਕਿ ਜਿਹੜੀ ਸਾਡੀ ਸੋਚ ਦੂਸਰੇ ਨੂੰ ਵਸਦਾ ਰਹਿਣ ਦੀ ਉਹ ਨਹੀਂ ਰਹੀ। ਅਸੀਂ ਇਹੋ ਜਿਹੀਆਂ ਮਜੈਲਾਂ, ਇਹੋ ਜਿਹੇ ਹਥਿਆਰ ਤਿਆਰ ਕਰ ਲਿਆ ਕਿ ਜਿਹੜੇ ਸਾਰੇ ਦੂਸਰੇ ਨੂੰ ਮਾਰਨ ਦੇ ਸਾਧਨ ਆ, ਬਚਾਉਣ ਵਾਲੇ ਸਾਧਨ। ਤੇ ਆਪਾਂ ਦੇਖੀਏ ਜਦੋਂ ਕਰੋਨਾ ਆਇਆ ਤੇ ਉਸ ਵੇਲੇ ਮੂੰਹ ਤੇ ਬੰਨਣ ਵਾਸਤੇ ਮਾਸਕ ਜਿਹੜਾ ਉਹ ਨਹੀਂ ਸੀ ਮਿਲਦਾ, ਜਿਹੜੇ ਡਾਕਟਰ ਆ ਉਹਨਾਂ ਨੂੰ ਢੱਕਣ ਵਾਸਤੇ ਜਿਹੜਾ ਹੈਗਾ ਉਹ ਪਾਉਣ ਲਈ ਉਹ ਜਿਹੜਾ ਕਿੱਟ ਲੈਂਦੇ ਸੀ ਉਹ ਨਹੀਂ ਸੀ ਮਿਲਦੀ, ਫਿਰ ਵੈਂਟੀਲੇਟਰ ਹੈ ਨਹੀਂ ਸੀ। ਸੋ ਦੁਨੀਆ ਦੇ ਜਿਹੜੇ ਟਾਰਾਂ ਮਾਰਨ ਵਾਲੇ ਮੁਲਕ ਵੀ ਅਸੀਂ ਆਹ ਕਰ ਲਿਆ, ਅਸੀਂ ਆਹ ਕਰ ਲਿਆ, ਲਾਚਾਰ ਸੀ। ਮਨੁੱਖਤਾ ਨੂੰ ਅੱਗੇ ਲਿਜਾਣ ਵਾਸਤੇ, ਮਨੁੱਖਤਾ ਨੂੰ ਬਚਾਉਣ ਵਾਸਤੇ ਬਹੁਤਾ ਕੁਛ ਨਹੀਂ ਹੋਇਆ। ਜਿਹੜਾ ਹੈ ਮਾਰਨ ਵਾਸਤੇ ਵਿਨਾਸ਼ ਦੇ ਹਥਿਆਰ ਉਹ ਮਹਿੰਗੇ ਤੋਂ ਮਹਿੰਗੇ ਹਰ ਦੁਨੀਆ ਦੇ ਵਿੱਚ ਉਹ ਇਕੱਠੇ ਕਰ ਲਏ। ਉਹ ਖਰਚਾ ਕਿਤੇ ਸਾਡੀ ਮਨੁੱਖਤਾ ਦੀ ਭਲਾਈ ਲਈ ਲੱਗਦਾ। ਇੱਥੇ ਕੋਈ ਅਨਪੜ੍ਹ ਨਾ ਹੋਵੇ, ਇੱਥੇ ਕੋਈ ਬੇਰੁਜ਼ਗਾਰ ਨਾ ਹੋਵੇ, ਇੱਥੇ ਕੋਈ ਭੁੱਖਾ ਨਾ ਹੋਵੇ, ਇੱਥੇ ਕਿਸੇ ਦਾ ਹੱਕ ਨਾ ਮਰੇ। ਇਹਨਾਂ ਚੀਜ਼ਾਂ ਦੇ ਉੱਤੇ ਉਹ ਪੈਸਾ ਖਰਚ ਹੋਣਾ ਚਾਹੀਦਾ ਸੀ। ਪਰ ਅਫਸੋਸ ਆ ਕਿ ਦੁਨੀਆ ਭਰ ਦੇ ਵਿੱਚ ਸਰਹੱਦਾਂ ਦੇ ਉੱਤੇ ਤਣਾਅ ਬਣਾ ਕੇ ਜਿਹੜੇ ਹੈਗੇ ਆ ਵੱਖ-ਵੱਖ ਮੁਲਕ ਜਿਹੜੇ ਆਪਣੇ ਹਥਿਆਰ ਵੇਚ ਰਹੇ ਆ। ਅਸੀਂ ਆਪਸ ਵਿੱਚ ਯੂਰਪ ਜਿਹੜਾ ਉਹ ਸਾਰਾ ਇਕੱਠਾ ਹੋ ਗਿਆ, ਉਹਨਾਂ ਨੇ ਸਰਹੱਦਾਂ ਤੋੜ ਦਿੱਤੀਆਂ। ਪਰ ਅਸੀਂ ਆ ਜਿਹੜੇ ਜਿੰਨੇ ਵੀ ਮੁਲਕ ਆ ਸਾਰੇ ਪੂਰਬ ਦੇ, ਅਸੀਂ ਇੱਕ ਦੂਸਰੇ ਨਾਲ ਅੱਖਾਂ ਕੱਢੀ ਜਾਂਦੇ ਹਾਂ, ਲੜੀ ਜਾਂਦੇ ਹਾਂ, ਜੰਗਾਂ ਹੋ ਰਹੀਆਂ, ਬਹੁਤ ਕੁਛ ਹੋ ਰਿਹਾ। ਸੋ ਅਸੀਂ ਉਹਨਾਂ ਤੋਂ ਸਿੱਖਿਆ ਨਹੀਂ ਲੈ ਰਹੇ ਕਿ ਅਸੀਂ ਵੀ ਆਪਣੀ ਰੋਟੀ ਖਾਈਏ, ਆਪਣੀ ਕਿਰਤ, ਆਪਣੇ ਘਰਾਂ 'ਚ ਰਹੀਏ। ਸਾਰਿਆਂ ਨੂੰ ਉਹ ਚੀਜ਼ਾਂ ਜਿਹੜਾ ਸਾਡਾ ਆਰਮੀ 'ਤੇ ਖਰਚਾ ਹੋ ਰਿਹਾ ਉਹ ਸਾਡੇ ਗਰੀਬੀ, ਅਨਪੜ੍ਹਤਾ, ਬਿਮਾਰੀਆਂ, ਜੋ ਕੁਛ ਵੀ ਸਾਡੇ ਇਹਨਾਂ ਦੇ ਉੱਤੇ ਖਰਚ ਹੋਵੇ। ਪਰ ਜਿਹੜੇ ਉਹ ਮੁਲਕ ਆ ਉਹ ਟਿਕਣ ਨਹੀਂ ਦੇ ਰਹੇ। ਹੱਦਾਂ ਸਰਹੱਦ ਤੋਂ ਬਾਅਦ ਵੰਡਿਆ ਪੰਜਾਬ ਅੱਜ ਤੱਕ ਦਰਦ ਭੋਗ ਰਿਹਾ, ਅੱਜ ਤੱਕ ਸੰਤਾਪ ਭੋਗ ਰਿਹਾ। ਉਹ ਦਰਦ ਇਹੋ ਜਿਹਾ ਕਿ ਜਿਹੜਾ ਕਦੇ ਵੀ ਨਾ ਖਤਮ ਹੋਣ ਵਾਲਾ। ਉਹ ਦਰਦ ਇਸ
ਤਰ੍ਹਾਂ ਘਟੂਗਾ ਜੇ ਸਾਡੀਆਂ ਹੱਦਾਂ ਸਰਹੱਦਾਂ ਖੁੱਲ੍ਹ ਜਾਣਗੀਆਂ। ਠੀਕੇਬਾਜ਼ ਜੀ ਚਾਹੁੰਦੇ ਨੇ ਅਸੀਂ ਆਪਣੇ, ਕਿਉਂਕਿ ਜਿੰਨੇ ਵੀ ਹਰ ਮੁਲਕ ਦੇ ਵਿੱਚ ਚੰਗੇ ਬੰਦੇ ਵੀ ਹੁੰਦੇ, ਮਾੜੇ ਬੰਦੇ ਹੁੰਦੇ ਆ। ਚੰਗਿਆਂ ਲਈ, ਧਰਮੀਆਂ ਲਈ ਇਹ ਰਾਹ ਖੁੱਲ੍ਹਣੇ ਚਾਹੀਦੇ ਆ। ਜਿਹੜੀ ਰੋਕ ਆ ਜਿਨ੍ਹਾਂ ਤੇ ਲੱਗਣੀ ਆ ਉਹ ਅੱਗੇ ਵੀ ਏਜੰਸੀਆਂ ਰੱਖਦੀਆਂ ਨਿਗਾਹ, ਗਾਹ ਵੀ ਰੱਖੀ ਜਾਣ, ਉਸ ਮੁਲਕ ਦੇ ਵੀ ਰੱਖੀ ਜਾਣ, ਇਸ ਮੁਲਕ ਦੇ ਵੀ ਰੱਖੀ ਜਾਣ, ਕੋਈ ਉਹਦੇ 'ਚ ਨਹੀਂ। ਪਰ ਆਮ ਲੋਕਾਂ ਦੀ ਆਵਾਜਾਈ ਜਿਹੜੀ ਹੈਗੀ ਆ ਉਹ ਖੁੱਲ੍ਹਣੀ ਚਾਹੀਦੀ ਹੈ। ਜਦੋਂ ਲੋਕ ਮਿਲਦੇ ਆ, ਇਕੱਠੇ ਹੁੰਦੇ ਆ, ਅਤੇ ਉਹਦੇ ਨਾਲ ਜਿਹੜੇ ਉਹ ਸਾਡੇ ਜਿਹੜੇ ਦਰਦ ਆ ਉਹ ਘਟਦੇ ਆ। ਜਦੋਂ ਅਸੀਂ ਉਹਨਾਂ ਸਥਾਨਾਂ ਦੇ ਦਰਸ਼ਨ ਕਰਦੇ ਆ, ਉਹਨਾਂ ਚੀਜ਼ਾਂ ਨੂੰ ਮਿਲਦੇ ਆ। ਇਹ ਹੱਦਾਂ ਸਰਹੱਦਾਂ ਦੀ ਰੋਕ ਜਿਹੜੀ ਆ ਕ੍ਰਿਮੀਨਲ ਲੋਕਾਂ 'ਤੇ ਹੋਣੀ ਚਾਹੀਦੀ ਆ। ਆਮ ਲੋਕਾਂ ਲਈ ਆਵਾਜਾਈ, ਜਿੱਦਾਂ ਆਪਣੇ ਜਿੰਨੇ ਵੀ ਪੱਛਮੀ ਮੁਲਕ ਆ ਜਿਨ੍ਹਾਂ ਨੇ, ਜਰਮਨੀ ਵਗੈਰਾ, ਜਿਨ੍ਹਾਂ ਨੇ ਆਪਣੀਆਂ ਹੱਦਾਂ ਸਰਹੱਦਾਂ ਉਹ ਤਣਾਅ ਘੱਟ ਕਰ ਲਿਆ, ਉਹ ਤਣਾਅ ਸਾਨੂੰ ਇਹ ਚਾਹੇ ਪਾਕਿਸਤਾਨ ਦਾ, ਭਾਰਤ ਦਾ, ਚਾਹੇ ਚਾਈਨਾ ਦਾ, ਚਾਹੇ ਸਾਡਾ ਹੋਰ ਕਿਸੇ ਮੁਲਕ ਨਾਲ, ਚਾਹੇ ਵੱਖਰੇ ਵੱਖਰੇ ਮੁਲਕਾਂ ਦੇ, ਇਹ ਤਣਾਅ ਜਿਹੜੇ ਆ ਘਟਣੇ ਚਾਹੀਦੇ। ਜੀ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਆ। ਪੰਜਾਬ ਦੇ ਜਿਹੜੀ ਨੌਜਵਾਨੀ ਆ ਜ਼ਿਆਦਾਤਰ ਨਸ਼ੇ ਦੇ ਕਰਕੇ ਵੀ ਗਰਕਦੀ ਜਾ ਰਹੀ ਆ। ਉਸ ਨੂੰ ਕਿਵੇਂ ਰੋਕਿਆ ਜਾ ਸਕਦਾ? ਨਹੀਂ, ਅਸਲ ਵਿੱਚ ਜਿਹੜਾ ਹੁਣ ਤੱਕ ਜੋ ਹੋਇਆ ਨਾ, ਬੜਾ ਮਾੜਾ ਹੋਇਆ। ਅਤੇ ਜੇ ਹੁਣ ਤੱਕ ਦਾ ਦੇਖੀਏ, ਜਿੰਨਾ ਕਿ ਸਾਡੀ ਉਮਰ ਆ, ਪਿੰਡਾਂ ਦੇ ਵਿੱਚ ਪਹਿਲਾਂ ਕੁਛ ਹੁੰਦੇ ਸੀ, ਅਮਲੀ ਹੁੰਦੇ ਸੀ, ਜਾਂ ਡੋਡੇ ਪੀਂਦੇ ਸੀ, ਜਾਂ ਫੀਮ ਖਾਂਦੇ ਸੀ, ਜਾਂ ਕੁਛ ਸ਼ਰਾਬ ਪੀਂਦੇ ਹੁੰਦੇ ਸੀ। ਅਤੇ ਉਹ ਹੌਲੀ ਹੌਲੀ ਉਹ ਜਿਹੜੀ ਹੈਗੀ ਆ ਕੁਛ ਯੁੱਗ ਆਇਆ। ਫਿਰ ਗੋਲੀਆਂ ਚੱਲੀਆਂ ਮਾਲਵੇ ਦੇ ਵਿੱਚ, ਪਹਿਲਾਂ ਸ਼ੁਰੂ ਹੋਈਆਂ, ਗੋਲੀਆਂ ਖਾਣ ਲੱਗ ਪਏ। ਗੋਲੀਆਂ ਖਾ ਕੇ ਕਹਿਣਾ ਡਿੱਗੇ ਹੋਏ ਨੇ, ਗੋਲੀਆਂ ਖਾਧੀਆਂ। ਫਿਰ ਉਦੋਂ ਮਗਰੋਂ ਆ ਜਿਹੜਾ ਚਿੱਟੇ ਦਾ ਦੌਰ ਆਇਆ, ਜਿਹਨੂੰ ਆਪਾਂ ਕਹਿੰਦੇ ਆ, ਪਤਾ ਨਹੀਂ ਹੀਰੋ ਨੂੰ ਕਿੰਨੇ ਕਿੰਨੇ ਨਸ਼ੇ ਸਮਾਇਕ ਆ। ਅਤੇ ਇਸ ਯੁੱਗ ਨੇ, ਕਿਉਂਕਿ ਜਿਹੜਾ ਸਾਡੇ ਪਹਿਲੇ ਟਰਡੀਸ਼ਨਲ ਨਸ਼ੇ ਸੀ, ਜਿੱਦਾਂ ਡੋਡੇ ਸੀ, ਹੁਣ ਸ਼ਰਾਬ ਤਾਂ ਠੇਕਿਆਂ ਦੇ ਵਿੱਚ ਮਿਲਦੀ ਹੈ। ਡੋਡੇ ਜਿਹੜਾ ਹੈਗਾ ਇਹ ਤਕਰੀਬਨ ਜਿਹੜਾ ਗਰੀਬ ਵਰਗ ਆ, ਜਿਸ ਤਰ੍ਹਾਂ ਖੇਤਾਂ 'ਚ ਕੰਮ ਕਰਨ ਵਾਲੇ ਮਜ਼ਦੂਰ ਆ, ਜਾਂ ਜਿਹੜੇ ਇੱਟਾਂ ਪੱਥਣ ਵਾਲੇ ਆ, ਜਾਂ ਕਿਤੇ ਵੱਖ-ਵੱਖ ਜਿਹੜੇ ਹਾਰਡ ਵਰਕ ਕਰਦੇ ਆ, ਉਹ ਜ਼ਿਆਦਾ ਅੱਗੇ ਵੀ ਖਾਂਦੇ ਸੀ। ਮਾਲਵੇ ਵਿੱਚ ਤਾਂ ਆਮ ਜਿਹੜਾ ਹੈਗਾ ਇਹ ਨਸ਼ਾ ਰਿਹਾ। ਅਤੇ ਜਿਹੜੇ ਅਮੀਰ ਸੀਗੇ ਉਹ ਫੀਮ ਖਾ ਲੈਂਦੇ ਸੀ, ਜਿਹੜੇ ਥੋੜ੍ਹਾ ਸੀ ਉਹ ਡੋਡੇ ਖਾ ਲੈਂਦੇ ਸੀ। ਹੁਣ ਉਹਨਾਂ ਨੂੰ ਇਹਨਾਂ ਨੇ ਬੜਾ ਟਾਈਟ ਕਰ ਦਿੱਤਾ। ਜਿਹਦੇ ਕੋਲ ਡੋਡੇ ਨਿਕਲਦੇ ਆ ਜਾਂ ਕੁਛ ਆ, ਉਹਨੂੰ ਤਕਰੀਬਨ 2 ਸਾਲ ਜਿਹੜੀ ਹੈਗੀ ਉਹਦੀ ਜ਼ਮਾਨਤ ਹੀ ਨਹੀਂ ਹੁੰਦੀ। ਜਿਹੜਾ ਚਿੱਟਾ ਵਾ, ਜਿਹੜਾ ਜੇ ਡੋਡੇ ਕੋਈ ਵੇਚਦਾ ਸੀਗਾ, ਜਿਹੜੇ ਕ੍ਰਿਮੀਨਲ ਲੋਕ, ਉਹਨਾਂ ਦਾ ਟਰੱਕ ਭਰ ਕੇ ਲਿਆਉਣਾ ਪੈਂਦਾ ਸੀ, ਕਿਲੋਆਂ ਦੇ ਵਿੱਚ, ਬੋਰੀਆਂ ਦੇ ਵਿੱਚ, ਅਤੇ ਇਹ ਪੁੜੀਆਂ ਦੇ ਵਿੱਚ ਆ ਜਾਂਦਾ। ਸੋ ਅਸਲ ਵਿੱਚ ਤਾਂ ਜਿਹੜੇ ਉਹ ਬਲੈਕੀਏ ਸੀ ਜਾਂ ਕਰਨ ਵਾਲੇ ਇਹ ਕੰਮ ਸੀ, ਉਹਨਾਂ ਨੇ ਸਾਡੇ ਜਿਹੜੇ ਨਸ਼ੇ, ਟਰਡੀਸ਼ਨਲ ਨਸ਼ੇ ਵਾਲੇ ਲੋਕ ਸੀਗੇ, ਉਹਨਾਂ ਨੂੰ ਅਪਗ੍ਰੇਡ ਕਰ ਦਿੱਤਾ। ਨਸ਼ੇ ਬੰਦ ਹੋ ਗਏ ਟਰਡੀਸ਼ਨਲ, ਅਤੇ ਜਿਹੜਾ ਚਿੱਟਾ ਵਾ ਉਹ ਮਿਲਣ ਲੱਗ ਪਿਆ। ਹੁਣ ਚਿੱਟੇ ਵਾਲੇ ਦੀ ਤੀਸਰੇ ਦਿਨ ਜ਼ਮਾਨਤ ਹੋ ਜਾਂਦੀ ਹੈ, ਅੱਜ ਆਉਂਦਾ ਤੀਸਰੇ ਦਿਨ ਫਿਰ ਆ ਜਾਂਦਾ। ਸੋ ਇਹ ਜਿਹੜਾ ਚਿੱਟਾ ਵਾ, ਇਹਨੇ ਜਿਹੜਾ ਹੈਗਾ, ਜਿਹੜਾ ਖਾਣ ਲੱਗ ਪੈਂਦਾ, ਫਿਰ ਉਹ ਹਟ ਨਹੀਂ ਸਕਦਾ। ਜਿੱਦਾਂ ਦੇਖਿਆ ਹੀ ਆ, ਜਿੱਥੇ ਆਪਣੇ ਸੈਂਟਰ ਵੀ ਆ, ਉੱਥੇ ਵੀ ਉਹ ਜਿਹੜੀ ਹੈਗੇ ਨਸ਼ੇ ਦੀਆਂ ਗੋਲੀਆਂ ਹੀ ਦਿੰਦੇ ਆ। ਅਤੇ ਬਹੁਤ ਘੱਟ ਬੱਚੇ ਆ ਜਿਹੜੇ ਇਹਨਾਂ ਨੂੰ ਛੱਡਦੇ ਆ। ਇਹਨੂੰ ਬਹੁਤ ਜ਼ਿਆਦਾ ਉਹਨਾਂ ਨੂੰ ਲੋੜ ਆ ਕਿ ਮਾਨਸਿਕ ਤੌਰ 'ਤੇ ਤਿਆਰ ਕੀਤਾ ਜਾਵੇ, ਤਾਂ ਹੀ ਛੱਡ ਸਕਦੇ। ਕਿਸੇ ਨੂੰ ਕੋਈ ਦਵਾਈ ਤਾਂ ਹੈ ਨਹੀਂ ਗੀ। ਸੋ ਇੱਕ ਤਾਂ ਇਹ ਨਸ਼ੇ ਹੈਗੇ, ਜਾਂ ਤਾਂ ਜਿਹੜੀ ਸਰਕਾਰ ਇਹਨਾਂ ਦੀ ਜਿਹੜੀ ਜਿੰਨੇ ਵੀ ਨਸ਼ੇ ਹੀ ਹੋ ਗਏ, ਸਾਰਿਆਂ ਨੂੰ ਇਹਨਾਂ ਦੀ ਡਾਕਟਰੀ ਹੋ ਕੇ, ਜਿਹੜਾ ਮੰਨਦਾ ਵੀ ਮੈਂ ਨਸ਼ਾ ਖਾਨਾ ਵਾਂ, ਜਾਂ ਤਾਂ ਉਹਦਾ ਇਲਾਜ ਕੀਤਾ ਜਾਵੇ, ਅਤੇ ਜਾਂ ਉਹਨੂੰ ਦਿੱਤਾ ਜਾਵੇ। ਜੇ ਹੁਣ ਜਿਹਨੇ ਹੁਣ ਤੁਸੀਂ ਦੇਖਿਆ ਇੱਥੇ ਤਰਨ ਤਾਰਨ ਇੱਕ ਵਾਰ ਕਾਫੀ ਉਹਨਾਂ ਨੇ ਮੁਜ਼ਾਹਰਾ ਵੀ ਕੀਤਾ ਵੀ ਸਾਨੂੰ ਜਿਹੜੀਆਂ ਗੋਲੀਆਂ ਨਹੀਂ ਮਿਲ ਰਹੀਆਂ। ਮਤਲਬ ਕਹਿਣ ਦਾ ਕਿ ਉਹਨਾਂ ਨੇ ਆਪਣੇ ਆਪ ਨੂੰ ਵੀ ਅਸੀਂ ਅਮਲੀ ਹਾਂ, ਅਸੀਂ ਖਾਂਦੇ ਹਾਂ, ਸਾਨੂੰ ਗੋਲੀਆਂ ਤਾਂ ਦਿਓ। ਹੁਣ ਜਿਹਨੇ ਆਪਣੇ ਆਪ ਨੂੰ ਡਿਕਲੇਅਰ ਅਮਲੀ ਕਰ ਦਿੱਤਾ, ਆਪਣੇ ਆਪ ਨੂੰ ਸਮਾਜ ਦੇ ਵਿੱਚ, ਅਤੇ ਫਿਰ ਹੁਣ ਗਾ ਉਹਨਾਂ ਤੋਂ ਕੀ ਆ? ਫਿਰ ਜੇ ਉਹ ਨਹੀਂ ਮਿਲਦਾ, ਫਿਰ ਉਹ 5-5 ਹਜ਼ਾਰ ਨੂੰ ਲੈ ਕੇ ਉਹ ਭੁੱਖੀ ਡੋਡੇ, ਉਹਨਾਂ ਦੇ ਵਿੱਚ ਵੀ ਜਿਹੜੇ ਹੈਗੇ ਆ ਕੈਪਸੂਲ ਰਲਾ ਕੇ ਜਾਂ ਘੋੜਿਆਂ ਦੀ ਲਿੱਦ ਰਲਾ ਕੇ, ਜੋ ਅਸਲ ਧਰਤੀ 'ਤੇ ਹੋ ਰਿਹਾ। ਉਹ ਗਰੀਬ ਆ ਜਿਹੜਾ ਹੈਗਾ, ਜਿਹੜਾ ਆਪਣੇ ਪਰਿਵਾਰ ਨੂੰ ਪਾਲਦਾ ਸੀ, ਉਹ ਜਿਹੜਾ ਹੈਗਾ ਉਹ ਜੇ ਡੋਡੇ ਨਹੀਂ ਮਿਲਦੇ ਉਹ ਚਿੱਟਾ ਖਾਂਦਾ, ਅਤੇ ਚਿੱਟਾ ਖਾ ਕੇ ਉੱਥੇ ਡਿੱਗਾ ਰਹਿੰਦਾ। ਫਿਰ ਉਹ ਜਿਹੜਾ ਹੁਣ ਨਾ ਤਾਂ ਕਿਤੇ ਕੋਈ ਲਾਈਟ, ਬੈਟਰੀਆਂ, ਹਰ ਚੀਜ਼ ਚੋਰੀ ਜਿਹੜੀ ਹੈਗੀ ਆ, ਉਹਦਾ ਕਾਰਨ ਇਹ ਚਿੱਟਾ। ਕੋਈ ਚੀਜ਼ ਹੁੰਦੀ ਇੱਥੇ ਟੂਟੀਆਂ ਨਹੀਂ ਰਹਿ ਰਹੀਆਂ, ਲਾ ਕੇ ਲੈ ਜਾਂਦੇ, ਜਿੰਨੇ ਦੀਆਂ ਵਿਕਦੀਆਂ ਵੇਚੀ ਜਾਂਦੇ। ਸੋ ਇਹ ਜਿਹੜਾ ਹੈਗਾ ਚਿੱਟਾ ਇੱਕ ਬਹੁਤ ਵੱਡਾ ਜਿਹੜਾ ਸਾਡੀ ਨੌਜਵਾਨ ਪੀੜ੍ਹੀ ਵਾਸਤੇ ਬੜੀ ਘੁਣ ਵਾਂਗੂ ਲੱਗਾ। ਸੋ ਇਹਦੀਆਂ ਜਿਹੜੀ ਹੈਗੀਆਂ ਲੋਕ ਜਿਹੜੇ ਹੁਣ ਲੱਗ ਗਏ ਆ,
ਜਾਂ ਤਾਂ ਉਹਨੂੰ ਆਇਡੈਂਟੀਫਾਈ ਹੋ ਜਾਣ ਵੀ ਇਹ ਲੱਗ ਗਏ, ਇਹਨਾਂ ਦਾ ਅਸੀਂ ਇਲਾਜ ਕਰਨਾ, ਅਤੇ ਜੋ ਉਹਨੂੰ ਦਵਾਈ ਉਹਦੀ ਕਰਨ, ਉਹਨੂੰ ਮਾਨਸਿਕ ਤੌਰ 'ਤੇ ਉਹਨਾਂ ਨੂੰ ਹਟਾਉਣ, ਅਤੇ ਜਾਂ ਉਹਨਾਂ ਨੂੰ ਜਿਹੜੀ ਚੀਜ਼ ਇਹ ਹੈਗੀ ਆ ਟਰਡੀਸ਼ਨਲ ਨਸ਼ੇ ਜਿਹੜਾ ਹੈਗਾ ਵਾ, ਜਿਹੜਾ ਕੋਈ ਕਹਿੰਦਾ ਵੀ ਮੈਂ ਡਾਕਟਰ ਕਹਿੰਦਾ ਜੀ ਇਹ ਛੱਡ ਨਹੀਂ ਸਕਦਾ, ਅਤੇ ਫਿਰ ਜੇ ਆਪਾਂ ਦੂਸਰੇ ਉਹਨਾਂ ਨੂੰ ਦੇ ਰਹੇ ਉਹ ਵੀ ਉਹਨਾਂ ਨੂੰ ਮਿਲੇ ਤਾਂ ਕਿ ਉਹਨਾਂ ਦਾ ਸ਼ੋਸ਼ਣ ਤਾਂ ਨਾ ਹੋਵੇ, ਆਪਣੇ ਬੱਚਿਆਂ ਦੀ ਤਾਂ ਪਾਲਣ ਕਰਨ। ਅਤੇ ਜੇ ਉਹ ਜੇ ਸ਼ਰਾਬ ਪੀ ਕੇ ਉਹਨੂੰ ਉੱਥੋਂ ਮਿਲ ਸਕਦੀ ਹੈ ਤਾਂ ਫਿਰ ਉਹ ਗਰੀਬ ਨੂੰ ਕਾਹਤੋਂ ਜਿਹੜਾ ਹੈਗਾ, ਜਾਂ ਉਹਦੀ ਇਲਾਜ ਕਰਨ, ਉਹ ਆਪਣਾ ਇਲਾਜ ਹੋ ਜਾਏ, ਆਪਣੇ ਘਰੇ ਜਾਵੇ, ਆਪਣੇ ਬੱਚਿਆਂ ਨੂੰ ਪਾਲੇ, ਉਹਨਾਂ ਨੂੰ ਤਿਆਰ ਕਰਨ। ਸੋ ਜਿਹੜੇ ਕ੍ਰਿਮੀਨਲ ਲੋਕ ਆ, ਨਸ਼ੇ ਵੇਚਣ ਵਾਲੇ, ਉਹ ਇਸੇ ਦਾ ਹੀ ਲਾਹਾ ਉਠਾ ਰਹੇ ਆ। ਅਤੇ ਜਦੋਂ ਹੁਣ ਮੰਗਦੀ ਆ ਵੀ ਮੈਂ ਪੀਣਾ, ਵਿਕਦਾ ਵਾ, ਅਤੇ ਉਦੋਂ ਜਿਹੜਾ ਵੇਚਣ ਵਾਲਾ ਉਹ ਤਾਂ ਉਹਦੀ ਤਾਂ ਮੰਡੀ ਆ, ਉਹ ਵੇਚਦਾ। ਸੰਤ ਜੀ ਚਾਹੁੰਦੇ ਨੇ ਵੀ ਇੱਥੇ ਪੰਜਾਬ ਦੇ ਵਿੱਚ ਜਿਹੜੇ ਭੁੱਕੀ ਡੋਡੇ ਖਾਂਦੇ ਨੇ ਉਹਨਾਂ ਲਈ ਖੇਤੀ ਹੋਣੀ ਚਾਹੀਦੀ ਹੈ। ਨਹੀਂ, ਖੇਤੀ ਅਸੀਂ ਕਹਿੰਦੇ ਕਿ ਪਹਿਲੀ ਗੱਲ ਤਾਂ ਨਸ਼ਾ ਸਾਰੇ ਮਾੜੇ ਆ, ਨਸ਼ਾ ਕੋਈ ਵੀ ਜਿਹੜਾ ਹੈਗਾ ਸਿਹਤ ਵਾਸਤੇ ਨਹੀਂ ਵਧੀਆ, ਸੋ ਇਹ ਕੁਛ ਹੋਣਾ ਨਹੀਂ ਚਾਹੀਦਾ। ਅਤੇ ਜਿਹੜਾ ਹੈਗਾ ਜੋ ਕੁਛ ਵੀ ਜੇਕਰ ਕੋਈ ਜਿਹੜੇ ਹੈਗੇ ਆ ਨਸ਼ੇ 'ਤੇ ਕੋਈ ਲੱਗਾ ਟਰਡੀਸ਼ਨਲ ਜਿਹੜੀ ਜਿਹਨੂੰ ਡਾਕਟਰ ਕਹਿੰਦਾ ਇਹ ਛੱਡ ਨਹੀਂ ਸਕਦਾ, ਇਹ ਨਹੀਂ ਵੀ ਡਾਕਟਰ ਆ, ਅਤੇ ਜੇ ਉਹਨੂੰ ਉਹ ਜਿਹੜੀ ਚੀਜ਼ ਉਹਨੂੰ ਮਿਲਦੀ ਹੈ ਤਾਂ ਉਹ ਘੱਟੋ ਘੱਟ ਜਿਹੜਾ ਹੈਗਾ ਆਪਣੀ ਜੀਵਨ ਤਾਂ ਉਹ ਜਿਹੜਾ ਸਹੀ ਤਰੀਕੇ ਨਾਲ ਜੀ ਰਿਹਾ, ਉਹ ਕਿਉਂ ਕੁੱਤੇ ਜਿਹੜੇ ਹੈਗੇ ਪਸ਼ੂਆਂ ਦੀ ਲਿੱਦ ਖਾ ਕੇ ਜੀਵੇ। ਅਤੇ ਜਿਹੜੀ ਹੈਗੀ ਹੈ ਨਸ਼ਾ ਕੋਈ ਵੀ ਜਿਹੜਾ ਹੈਗਾ ਸਿਹਤ ਵਾਸਤੇ ਮਾੜਾ, ਸਮਾਜ ਵਾਸਤੇ ਮਾੜਾ। ਨਸ਼ੇ ਦੇ ਨਾਲ ਕੋਈ ਵੀ ਬੰਦਾ ਭਲਵਾਨ ਨਹੀਂ ਬਣਦਾ। ਨਸ਼ਾ ਜਿਹੜਾ ਹੈਗਾ ਇਹ ਬੰਦ ਹੋਣੇ ਚਾਹੀਦੇ ਆ, ਪਰ ਜਿਹੜੇ ਲੱਗੇ ਹੋਏ ਆ ਉਹਨਾਂ ਦਾ ਜ਼ਰੂਰ ਇਲਾਜ ਚਾਹੀਦਾ, ਤਾਂ ਹੀ ਜਿਹੜਾ ਹੈਗਾ ਅੱਗੇ ਜਿਹੜਾ ਹੈਗਾ ਰੋਕ ਸਕਦਾ। ਜੇ ਉਹਨਾਂ ਨੂੰ ਆਪਾਂ ਕਹਿੰਦੇ ਖੁੱਲ੍ਹਾ ਛੱਡ ਦਿਓ, ਉਹ ਜਦੋਂ ਉਹਨਾਂ ਲਈ ਨਸ਼ਾ ਆਊਗਾ ਤੇ ਦੂਸਰੇ ਦਾ ਨਵੇਂ ਤਾਂ ਲੱਗਣਗੇ, ਉਹਨਾਂ ਨੂੰ ਆਪਾਂ ਹਟਾ ਨਹੀਂ ਪਾਵਾਂਗੇ। ਪਿਛਲੇ ਦਿਨੀ ਜਿਹੜਾ ਸੈਸ਼ਨ ਚੱਲਦਾ ਵਿਧਾਨ ਸਭਾ ਦਾ, ਉਹਦੇ ਵਿੱਚ 780 ਕਰੋੜ ਰੁਪਇਆ ਜਿਹੜਾ ਉਹ ਪਾਸ ਕਰ ਦਿੱਤਾ ਜਾਂਦਾ ਕਿ ਨਹਿਰਾਂ ਪੱਕੀਆਂ ਕਰੀਆਂ ਜਾਣ। ਪੰਜਾਬ ਦਾ ਪਾਣੀ ਜਿਹੜਾ ਉਹ ਲੁੱਟਿਆ ਜਾ ਰਿਹਾ ਲਗਾਤਾਰ। ਇਹ ਨਹਿਰਾਂ ਪੱਕੀਆਂ ਕਰਨ ਦਾ ਤਾਂ ਇਹ ਨਹੀਂ ਕਾਰਨ, ਨਹਿਰਾਂ ਪੱਕੀਆਂ ਜਿਸ ਤਰ੍ਹਾਂ ਹੁਣ ਆਪਾਂ ਥੋੜ੍ਹੇ ਜਿਹੇ ਦੇਖਦੇ ਹਾਂ ਬਹੁਤ ਸੂਏ ਟੁੱਟਦੇ ਆ, ਉਹਨਾਂ ਦੇ ਵਿੱਚ ਜੇ ਉਹ ਪਾਣੀ ਆਪਾਂ ਚਾਹੁੰਦੇ ਹਾਂ ਵੀ ਸਾਰਿਆਂ ਨੂੰ ਪਾਣੀ ਮਿਲੇ ਅਤੇ ਉਹ ਅਖੀਰ ਤੱਕ ਪਹੁੰਚੂਗਾ ਤਾਂ ਹੀ ਹੋਊਗਾ। ਪਰ ਉਹਦੇ ਵਿੱਚ ਵੀ ਗੱਲ ਉੱਠੀ ਸੀਗੀ ਵੀ ਥੱਲੋਂ ਨਹਿਰਾਂ ਪੱਕੀਆਂ ਨਹੀਂ ਹੋਣੀਆਂ ਚਾਹੀਦੀਆਂ। ਉਹ ਆਪਣੇ ਕੰਢੀ ਨਹਿਰ ਦੀ ਵੀ ਗੱਲ ਆਈ ਸੀ, ਉਹ ਹੁਣ ਅੱਧੀ ਕੱਚੀ ਹੋਊਗੀ, ਥੱਲੋਂ ਅੱਧੀ ਪੱਕੀ ਹੋਊਗੀ, ਉਹਨੂੰ ਪੂਰਾ ਪੱਕਿਆ ਨਹੀਂ ਹੋਊਗਾ ਕਿ ਪਾਣੀ ਉਹ ਰੀਚਾਰਜ ਵੀ ਹੋਵੇ। ਕੁਛ ਨਹਿਰਾਂ ਉਹ ਪੱਕੀਆਂ ਹੋ ਗਈਆਂ ਅਤੇ ਕੁਛ ਜਿਹੜੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਹੀਂ ਹੋਊਗਾ, ਕਿਉਂਕਿ ਜਿਹੜਾ ਪਹਿਲਾਂ ਵਾਲੀ ਉਹ ਗੱਲ ਜ਼ਿਆਦਾ ਉੱਠੀ ਨਹੀਂ। ਹੁਣ ਜਦੋਂ ਉਹ ਗੱਲ ਲੋਕਾਂ ਦੀ ਵੀ ਸਮਝ ਪਈ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਆਇਆ, ਹੁਣ ਉਹ ਸਾਰਾ ਰੁਕ ਗਿਆ ਕਿ ਥੱਲਿਓਂ ਧਰਤੀ ਤੋਂ ਜਿਹੜੀ ਹੈਗੀ ਉਹ ਨਹਿਰ ਜਿਹੜੀ ਪੱਕੀ ਨਹੀਂ ਹੋਊਗੀ। ਸੈਸ਼ਨ ਦੀ ਗੱਲ ਕਰ ਰਹੇ ਤਾਂ ਸੈਸ਼ਨ ਸੱਦਣ ਦੀਆਂ ਗੱਲਾਂ ਹੋਈਆਂ ਸੀ, ਪਿਛਲੇ ਦਿਨ ਹੀ ਰੱਦ ਕਰ ਦਿੱਤਾ ਗਿਆ। ਰਾਜਪਾਲ ਤੇ ਸਰਕਾਰ ਦੇ ਜਿਹੜੇ ਆਮੋ ਸਾਹਮਣੇ ਦੀ ਸਥਿਤੀ ਹੋ ਗਈ ਸੀ, ਉਸ ਨੂੰ ਕਿਵੇਂ ਦੇਖਦੇ ਹੋ ਬਲਵੀਰ ਸਿੰਘ ਸੀਚੋ? ਕਿ ਅਸੀਂ ਤਾਂ ਇਹ ਰਾਜਨੀਤੀ ਦੇ ਬਾਰੇ ਤੁਹਾਨੂੰ ਕਿਹਾ, ਅਸੀਂ ਇਹਦੇ ਮਾਹਰ ਨਹੀਂ, ਨਾ ਸਾਡਾ ਇਹਦੇ ਵਿੱਚ ਬਾਹਲਾ ਜ਼ਿਆਦਾ ਕੋਈ ਜਿਹੜੀ ਹੈਗੀ ਹੈ ਕਿ ਅਸੀਂ ਉਹਨਾਂ 'ਤੇ ਟਿੱਪਣੀਆਂ ਕਰ ਸਕੀਏ। ਇਹ ਰਾਜਨੀਤਿਕ ਮਾਹਰ ਟਿੱਪਣੀਆਂ ਕਰਨ ਤੋਂ ਉਹਨਾਂ ਦੀ ਕੁਛ ਅਰਥ ਹੁੰਦੇ ਆ, ਕਿਉਂਕਿ ਸਾਡਾ ਤਾਂ ਹੈਗਾ ਕਿ ਜਿਹੜਾ ਕਿ ਉਹਨਾਂ ਕੀ ਬੋਲੋ ਜਿੰਨਾ ਕੁ ਸਾਨੂੰ ਸਮਝ ਆ ਇਨਵਾਇਰਮੈਂਟ ਦੇ ਉੱਤੇ ਅਸੀਂ ਰੱਖਦੇ, ਉਹਦੇ ਉੱਤੇ ਜਿਹੜਾ ਤੁਸੀਂ ਕੁਐਸਚਨ ਕਰੋ ਅਸੀਂ ਜਵਾਬ ਦੇਵਾਂਗੇ। ਪਰ ਜਿਹੜਾ ਰਾਜਨੀਤੀ ਵਾਲਾ, ਇਹ ਰਾਜਨੀਤਿਕ ਬੰਦੇ ਬਹੁਤ ਜ਼ਿਆਦਾ ਤੁਹਾਨੂੰ ਮਿਲਣਗੇ, ਪੋਲੀਟੀਕਲ ਹਰ ਪਾਰਟੀ 'ਚ ਮਿਲੂਗਾ, ਉਹਨਾਂ ਦੇ ਸਪੋਕਸਮੈਨ ਪਰਸਨ ਮਿਲਣਗੇ, ਜੇ ਜਿੰਨੀਆਂ ਮਰਜ਼ੀ ਗੱਲਾਂ ਕਰੋਗੇ ਤੁਹਾਨੂੰ ਜਵਾਬ ਦੇਣਗੇ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਇੱਥੇ ਸਾਡੇ ਨਾਲ ਸੰਤ ਬਲਵੀਰ ਸਿੰਘ ਸੀਚੇਵਾਲ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ, ਮੁਲਾਕਾਤ ਕਰਵਾਈ ਆ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਇੰਡੋਜ਼ TV ਦੀ ਟੀਮ ਅੱਜ ਸੁਲਤਾਨਪੁਰ ਲੋਧੀ ਬੇਈ ਦੇ ਕੰਢੇ ਪਹੁੰਚੇ ਸੀ, ਸੰਤ ਘਾਟ ਗੁਰਦੁਆਰਾ ਸਾਹਿਬ ਇੱਥੇ, ਤਾਂ ਅਸੀਂ ਉੱਥੇ ਪਹੁੰਚੇ ਸੀ ਸੀਚੇਵਾਲ ਕੁਟੀਆ ਦੇ ਵਿੱਚ। ਤਾਂ ਜਿਹੜੀ ਗੱਲਬਾਤ ਆ ਉਹ ਹੋਈ ਆ, ਵਾਰਤਾਲਾਪ ਹੋਈ ਆ, ਕਾਫੀ ਲੰਬੀ ਵਿਚਾਰ ਚਰਚਾ ਹੋਈ ਆ, ਜਿਸ ਦੇ ਵਿੱਚ ਅਸੀਂ ਗੱਲਬਾਤ ਕਰੀ ਆ ਪੰਜਾਬ ਦੇ ਉਸ ਦੌਰ ਨੂੰ ਲੈ ਕੇ ਜਿਸ ਦੌਰ ਦੇ ਵਿੱਚ ਪੰਜਾਬ ਦੇ ਪੁੱਤਾਂ ਨੂੰ ਘਰਾਂ 'ਚੋਂ ਚੁੱਕ ਕੇ ਮਾਰਿਆ ਗਿਆ ਸਮੇਂ ਦੀਆਂ ਸਰਕਾਰਾਂ ਵੱਲੋਂ, ਅਤੇ ਕੁਝ ਗੱਲਬਾਤ ਹੋਈ ਆ ਪੰਜਾਬ ਦੇ ਪਾਣੀਆਂ ਨੂੰ ਲੈ ਕੇ, ਅਤੇ ਕੁਝ ਗੱਲਬਾਤ ਹੋਈ ਆ ਪੰਜਾਬ ਦੇ ਵਿਰਾਸਤੀ ਰੁੱਖ ਨੇ ਜਿਹੜੇ ਉਹ ਅਲੋਪ ਹੁੰਦੇ ਜਾ ਰਹੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੀ ਟੀਮ ਦੇ ਨਾਲ। ਕਿਸੇ ਨਵੇਂ ਮੁੱਦੇ 'ਤੇ ਕਿਸੇ ਦਿਨ ਫੇਰ ਅਸੀਂ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਨਾਲ ਮੁਲਾਕਾਤ ਕਰਵਾਵਾਂਗੇ। ਤਦ ਤੱਕ ਲਈ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਅਸਲ ਦੇ ਵਿੱਚ ਕਿੱਥੋਂ ਹੁੰਦੀ ਆ? ਸੰਤ ਪੁਣੇ ਦੇ ਵਿੱਚ ਠੀਕ ਸੀ ਜਾਂ ਫਿਰ ਸਿਆਸਤ ਦੇ ਵਿੱਚ ਆ ਕੇ ਠੀਕ ਸਮਝ ਰਹੇ ਹੋ? ਜੋ ਤੁਹਾਡੇ ਡਿਊਟੀਆਂ ਉਹਨਾਂ ਨੂੰ ਨਿਭਾਓ, ਸਾਰਾ ਕੁਝ ਠੀਕ ਆ। ਅੰਦੋਲਨ ਤੇ ਇਨਵਾਇਰਮੈਂਟ ਆ ਜਿਹੜਾ ਉਹ ਦਿਨ ਪ੍ਰਤੀ ਦਿਨ ਜਿਹੜਾ ਕਿ ਕਦੇ ਗਰਮੀ ਦੇ ਵਿੱਚ ਵੱਧ ਗਰਮੀ ਪੈਂਦੀ ਆ ਅਤੇ ਸਰਦੀ ਦੇ ਵਿੱਚ ਵੱਧ ਸਰਦੀ ਪੈਂਦੀ ਆ, ਉਹਦਾ ਕੀ ਕਾਰਨ ਆ? ਜੀ ਉਹਦਾ ਕਾਰਨ ਇਹੀ ਹੈ ਕਿ ਅਸੀਂ ਜਿਹੜੇ
ਉਹ ਗੈਸਾਂ ਜਿਹੜੀਆਂ ਪੈਦਾ ਕਰ ਰਹੇ ਆ, ਭਾਵੇਂ ਉਹ ਕਾਰਖਾਨਿਆਂ ਚੋਂ ਧੂੰਆਂ, ਕੁਦਰਤ ਦੇ ਖਜ਼ਾਨੇ ਆ, ਉਹਨਾਂ ਨੂੰ ਅਸੀਂ ਲੁੱਟੀ ਜਾ ਰਹੇ ਹਾਂ। ਹਵਾ ਪਾਣੀ ਧਰਤੀ ਨੂੰ ਅਸੀਂ ਬਰਬਾਦ ਕਰ ਰਹੇ ਹਾਂ। ਅਵੇਅਰਮੈਂਟ ਤੋਂ ਪਾਸੇ ਨੂੰ ਜਾਈਏ ਤਾਂ ਬਹਿਮਲ ਕਲਾਂ ਗੋਲੀ ਕਾਂਡ ਦਾ ਮੁੱਦਾ ਜਿਹੜਾ ਉੱਠਿਆ ਗਿਆ, ਕਿਹਾ ਗਿਆ ਸਮੇਂ ਦੀ ਸਰਕਾਰ ਦੇ ਵੱਲੋਂ ਕਿ ਅਸੀਂ 24 ਘੰਟਿਆਂ ਦੇ ਵਿੱਚ ਇਹਦਾ ਹੱਲ ਕਰ ਦਿਆਂਗੇ। ਕੇਜਰੀਵਾਲ ਸਾਹਿਬ ਆਉਂਦੇ ਨੇ ਦਿੱਲੀ ਤੋਂ, ਪਰ ਉਹਦਾ ਹਲੇ ਹੱਲ ਨਹੀਂ ਹੋਇਆ। ਉਹ ਉੱਥੇ ਹੀ ਬੈਠੇ ਨੇ ਜਿਉਂਦੀ ਸੀ ਜਾਂਦੇ, ਕਿਉਂਕਿ ਲੋਕ ਜਹਾਜ਼ਾਂ ਦੇ ਨਹੀਂ ਦੇਖ ਪਾਉਂਦੇ। ਤੁਸੀਂ ਸਾਈਕਲ ਦੀ ਗੱਲ, ਬਾਰ-ਬਾਰ ਪਾਣੀਆਂ ਦੀ ਗੱਲ ਕਰ ਰਹੇ ਹੋ, ਪਰ ਇਹ ਏਰੀਆ 2019 ਦੇ ਵਿੱਚ ਪਾਣੀਆਂ ਨਹੀਂ ਹੀ ਲੈ ਡੁੱਬਿਆ ਸੀਗਾ। ਸੋ ਇਸ ਵਾਸਤੇ ਸਾਡਾ ਖੇਤੀ ਪ੍ਰਧਾਨ ਸੂਬਾ, ਪਾਣੀ ਮੁੱਕ ਰਿਹਾ, ਪਾਣੀ ਸੁੱਕ ਰਿਹਾ। ਇਹ ਨੈਸ਼ਨਲ ਵਾਟਰ ਰਿਸਰਚ ਬੋਰਡ ਦੀ ਰਿਪੋਰਟ ਆ, ਤੇ 17 ਸਾਲ ਦਾ ਪਾਣੀ ਬਚਿਆ। 17 ਸਾਲ ਦਾ ਤੁਸੀਂ ਪਾਣੀ ਦੀ ਗੱਲ ਕਰ ਰਹੇ ਹੋ ਵੀ 17 ਸਾਲ ਦਾ ਪਾਣੀ ਬਚਿਆ। ਤੇ ਜੇ ਅਸੀਂ ਗੱਲ ਕਰੀਏ ਨੌਜਵਾਨੀ ਦੀ, 17 ਸਾਲ ਦੀ ਨੌਜਵਾਨੀ ਬਚੀ ਆ, ਕਿਉਂਕਿ +2 ਕਰਦੇ ਨੇ, ਆਈਲੈਟਸ ਕਰਕੇ ਬਾਹਰ ਚਲੇ ਜਾਂਦੇ ਨੇ। ਕੋਈ ਤਕਲੀਫ ਤਾਂ ਨਹੀਂ ਹੋਈ। ਕਿੰਨੇ ਕੁ ਪੱਤਰਕਾਰ ਪਹੁੰਚ ਗਏ ਉਸ ਧਿਰ ਦੇ ਨਾਲ ਤੁਸੀਂ ਜੁੜੇ ਹੋਏ ਹੋ, ਉਹਨਾਂ ਦੀ ਇੱਕ ਸਰਕਾਰ ਆ ਪੰਜਾਬ ਦੇ ਵਿੱਚ, ਉਹਨਾਂ ਨਾਲ ਬੈਠ ਕੇ ਤੇ ਗੱਲਬਾਤ ਹੋਈ ਹੈ ਇਸ ਮੁੱਦੇ ਤੋਂ? ਸੋ ਸਮਾਂ ਤਾਂ ਦੇਣਾ ਚਾਹੀਦਾ, ਹਜੇ ਸਮਾਂ ਬਹੁਤ ਥੋੜਾ। ਪਾਰਟੀਆਂ ਕਹਿੰਦੀਆਂ ਨਜ਼ਰ ਆਉਂਦੀਆਂ ਨੇ ਕਿ ਕਿੰਨਾ ਕੁ ਸਮਾਂ ਦੇ ਦਈਏ। 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਸਰਕਾਰ ਚੱਲਦੀ ਨੂੰ। ਨੌਜਵਾਨਾਂ ਦੇ ਵਿੱਚ ਗੈਂਗਵਾਰ ਸ਼ੁਰੂ ਹੋ ਗਈ ਆ। ਸਿੱਧੂ ਮੂਸੇਵਾਲਾ ਜਿਹੜਾ ਪੰਜਾਬ ਦਾ ਪੁੱਤ ਸੀ, ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਰਕਾਰ ਆਉਂਦਿਆਂ ਸਾਰੀ ਅਜਿਹੀਆਂ ਘਟਨਾਵਾਂ ਸ਼ੁਰੂ ਹੋ ਗਈਆਂ ਨੇ। ਤੇ ਜਿਹੜੀ ਕਹਿੰਦੀ ਕਿੰਨਾ ਟਾਈਮ ਦੇ ਦਿਓ, ਕਿਉਂਕਿ ਟਾਈਮ ਤਾਂ ਲੋਕ ਦੇਣਾ ਹੀ ਨਹੀਂ ਚਾਹੁੰਦੇ। ਪੰਜਾਬ ਸਿਰ ਉਹ ਕਰਜ਼ਾ $15 ਮਿਲੀਅਨ ਦਾ ਜਿਹੜਾ ਉਹ ਹੋਰ ਚੜ ਜਾਣਾ ਹੈਗਾ। ਕੀ ਲੱਗਦਾ ਉਹ ਜਾਇਜ਼ ਆ? ਸਿਰ ਤੇ ਕਰਜ਼ਾ ਕਿਹੜਾ? ਉਹ ਕਰਜ਼ਾ ਉਹ ਆ ਕਿ ਜਦੋਂ ਖਾੜਕੂਵਾਦ ਦਾ ਦੌਰ ਸੀ ਨਿਕਲ ਜਾਂਦੇ ਨੇ। ਤਾਂ ਅਸੀਂ ਬੁਲਾਉਣ ਜਾ ਰਹੇ ਹਾਂ ਤੁਹਾਡੇ ਨਾਲ ਵਿਸ਼ਵ ਸਿੰਘ ਗੁਦਾਰਾ ਜੀ। ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਆ। ਪੰਜਾਬ ਦੇ ਜਿਹੜੀ ਨੌਜਵਾਨੀ ਹੈ ਜ਼ਿਆਦਾਤਰ ਨਸ਼ੇ ਦੇ ਕਰਕੇ ਵੀ ਗਰਕਦੀ ਜਾ ਰਹੀ ਆ। ਪਿੰਡਾਂ ਦੇ ਵਿੱਚ ਪਹਿਲਾਂ ਕੁਝ ਹੁੰਦੇ ਸੀ, ਅਮਲੀ ਹੁੰਦੇ ਸੀ, ਜਾਂ ਡੋਡੇ ਪੀਂਦੇ ਸੀ, ਜਾਂ ਫੀਮ ਖਾਂਦੇ ਸੀ, ਜਾਂ ਕੁਝ ਸ਼ਰਾਬ ਪੀਂਦੇ ਹੁੰਦੇ ਸੀ। ਜਿਹਦੇ ਕੋਲ ਡੋਡੇ ਨਿਕਲਦੇ ਆ ਜਾਂ ਕੁਛ, ਉਹਨੂੰ ਤਕਰੀਬਨ 2 ਸਾਲ ਜਿਹੜੀ ਹੈਗੀ ਉਹਦੀ ਜ਼ਮਾਨਤ ਹੀ ਨਹੀਂ ਹੁੰਦੀ। ਤੇ ਜਿਹੜਾ ਚਿੱਟਾ ਵਾ ਉਹ ਮਿਲਣ ਲੱਗ ਪਿਆ। ਹੁਣ ਚਿੱਟੇ ਵਾਲੇ ਦੀ ਤੀਸਰੇ ਦਿਨ ਜ਼ਮਾਨਤ ਹੋ ਜਾਂਦੀ ਹੈ। ਐਕਟਿਵ ਰਹਿਣਾ ਹੈ ਨਾ, ਉਦੋਂ ਉੱਥੇ ਐਕਟਿਵ ਸੀਗੇ। ਤੇ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਅੱਜ ਅਸੀਂ ਫੇਰ ਪ੍ਰੋਗਰਾਮ ਮੁਲਾਕਾਤਾਂ ਦੇ ਦੌਰਾਨ ਇੱਕ ਅਜਿਹੀ ਸ਼ਖਸੀਅਤ ਦੇ ਕੋਲ ਪਹੁੰਚੇ ਹਾਂ, ਜਿਨ੍ਹਾਂ ਨੇ ਪੰਜਾਬ ਦੇ ਲਈ ਇੱਕ ਵੱਡਾ ਉਪਰਾਲਾ ਕੀਤਾ ਤੇ ਪੰਜਾਬ ਨੂੰ ਹਰਿਆ ਭਰਿਆ ਰੱਖਣ ਦੇ ਲਈ ਜੱਦੋ ਜਹਿਦ ਕਰ ਰਹੇ ਨੇ। ਤਾਂ ਸਾਡੇ ਨਾਲ ਨੇ ਇਸ ਵਕਤ ਮੌਜੂਦ ਸੰਤ ਬਲਵੀਰ ਸਿੰਘ ਸੀਚੇਵਾਲ। ਤਾਂ ਉਹਨਾਂ ਦੇ ਨਾਲ ਅਸੀਂ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਗੱਲਾਂ ਬਾਤਾਂ ਕਰਾਂਗੇ। ਤਾਂ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਇੰਡੋਜ਼ ਟੀਵੀ ਤੇ। ਬਾਬਾ ਜੀ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜਿੱਥੇ ਵੀ ਬੈਠੇ ਆ, ਵਾਹਿਗੁਰੂ ਚੜ੍ਹਦੀਆਂ ਕਲਾ ਬਖਸ਼ਣ। ਬਹੁਤ ਬਹੁਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅਸੀਂ ਸ਼ੁਰੂਆਤ ਉੱਥੋਂ ਹੀ ਕਰਦੇ ਹਾਂ। ਜ਼ਿੰਦਗੀ ਦੀ ਸ਼ੁਰੂਆਤ ਅਸਲ ਦੇ ਵਿੱਚ ਕਿੱਥੋਂ ਹੁੰਦੀ ਆ? ਸੰਤ ਪੁਣੇ ਦੇ ਵਿੱਚ ਠੀਕ ਸੀ ਜਾਂ ਫਿਰ ਸਿਆਸਤ ਦੇ ਵਿੱਚ ਆ ਕੇ ਠੀਕ ਸਮਝ ਰਹੇ ਹੋ? ਜਿੱਥੇ ਵੀ ਰਹੋ ਤੁਸੀਂ, ਆਪਣੇ ਜਿਹੜੇ ਹੈ ਜੋ ਤੁਹਾਡੇ ਡਿਊਟੀਆਂ ਉਹਨਾਂ ਨੂੰ ਨਿਭਾਓ, ਸਾਰਾ ਕੁਝ ਠੀਕ ਆ ਜੀ। ਬਾਬਾ ਜੀ ਅਸੀਂ ਗੱਲ ਕਰੀਏ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨ ਪ੍ਰਤੀ ਦਿਨ ਸੜਕਾਂ ਦੇ ਉੱਪਰੋਂ ਜਿਹੜੇ ਦਰਖਤ ਨੇ ਉਹਨਾਂ ਨੂੰ ਕੱਟਿਆ ਜਾ ਰਿਹਾ, ਵੱਢਿਆ ਜਾ ਰਿਹਾ। ਇਨਵਾਇਰਮੈਂਟ ਆ ਜਿਹੜਾ ਉਹ ਦਿਨ ਪ੍ਰਤੀ ਦਿਨ ਜਿਹੜਾ ਕਿ ਕਦੇ ਗਰਮੀ ਦੇ ਵਿੱਚ ਵੱਧ ਗਰਮੀ ਪੈਂਦੀ ਆ ਤੇ ਸਰਦੀ ਦੇ ਵਿੱਚ ਵੱਧ ਸਰਦੀ ਪੈਂਦੀ ਆ, ਉਹਦਾ ਕੀ ਕਾਰਨ ਬਣਦਾ? ਉਹ ਨਾ ਕਿ ਇਹ ਸਾਰੀ ਦੁਨੀਆ ਦਾ ਹੀ, ਜਿਹਨੂੰ ਆਪਾਂ ਗਲੋਬਲ ਵਾਰਮਿੰਗ ਕਹਿੰਦੇ ਹਾਂ, ਜਿਹਦੇ ਵਿੱਚ ਸਾਰੀ ਦੁਨੀਆ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਪਿਛਲੇ ਸਾਲ ਗਲਾਸਗੋ ਦੇ ਵਿੱਚ ਇਕੱਠੇ ਹੋਏ ਸੀ। ਹਰ ਸਾਲ ਕਿਤੇ ਨਾ ਕਿਤੇ ਇਕੱਠੇ ਹੁੰਦੇ ਵੀ ਜੇਕਰ 2 ਡਿਗਰੀ ਹੋਰ ਟੈਂਪਰੇਚਰ ਵੱਧ ਗਿਆ ਉਹਦੇ ਨਾਲ ਬਹੁਤ ਵੱਡਾ ਜਿਹੜੇ ਹੈਗੇ ਆ, ਕਿਉਂਕਿ ਉੱਥੇ ਜਿਹੜੀ ਬਰਫ਼ ਦੇ ਜਿਹੜੇ ਟਾਪੂ ਆ, ਜਿਹੜੇ ਸਦੀਆਂ ਤੋਂ ਜੰਮੀ ਹੋਈ ਬਰਫ਼ ਆ, ਉਹ ਖੁਰ ਸਕਦੀ ਆ। ਤੇ ਖੁਰਨ ਦੇ ਨਾਲ ਨੀਵੇਂ ਮੁਲਕਾਂ ਦੇ ਉੱਤੇ ਬਹੁਤ ਜਿਹੜੇ ਸਮੁੰਦਰ ਤਲ ਤੋਂ ਕਈ ਨੀਵੇਂ ਮੁਲਕ ਆ, ਕਈ ਉਸ ਤਰ੍ਹਾਂ ਜਿਹੜਾ ਹੈਗਾ ਸਮੁੰਦਰ ਦੇ ਜਿਹੜਾ ਹੈਗਾ ਪਾਣੀ ਵਧਣ ਦੇ ਨਾਲ ਉਹ ਡੁੱਬ ਸਕਦੇ। ਬਹੁਤ ਵੱਡਾ ਜਿਹੜਾ ਹੈਗਾ ਗਰਮੀ ਜਿਹੜੀ ਵੱਧ ਰਹੀ ਆ ਜੀ, ਉਹਦਾ ਕਾਰਨ ਇਹੀ ਹੈ ਕਿ ਅਸੀਂ ਜਿਹੜੇ ਉਹ ਗੈਸਾਂ ਜਿਹੜੀਆਂ ਪੈਦਾ ਕਰ ਰਹੇ ਹਾਂ, ਭਾਵੇਂ ਉਹ ਕਾਰਖਾਨਿਆਂ ਚੋਂ ਧੂੰਆਂ, ਹੋਰ ਜੋ ਕੁਛ ਅਸੀਂ ਕਰ ਰਹੇ ਹਾਂ, ਦਰਖਤ ਵੱਢ ਰਹੇ ਹਾਂ, ਬਹੁਤ ਕੁਛ ਕੰਕਰੀਟ ਦੇ ਜੰਗਲ ਉਸਾਰ ਰਹੇ ਹਾਂ। ਸੋ ਜਿਹੜੀ ਕੁਦਰਤ ਦੇ ਖਜ਼ਾਨੇ ਆ ਉਹਨਾਂ ਨੂੰ ਅਸੀਂ ਲੁੱਟੀ ਜਾ ਰਹੇ ਹਾਂ। ਹਵਾ ਪਾਣੀ ਧਰਤੀ ਨੂੰ ਅਸੀਂ ਬਰਬਾਦ ਕਰ ਰਹੇ ਹਾਂ।
ਸੋ ਇਹਦੇ ਕਰਕੇ ਜਿਹੜੀਆਂ ਕੁਦਰਤ ਦੇ ਨਾਲ ਜਦੋਂ ਅਸੀਂ ਖਿਲਵਾੜ ਕਰਦੇ ਹਾਂ, ਫਿਰ ਕੁਦਰਤ ਵਾਲਾ ਵੀ ਕੋਈ ਨਾ ਕੋਈ ਕਰਵਟ ਲੈਂਦਾ। ਜਦੋਂ ਉਹ ਕਰਵਟ ਲੈਂਦਾ ਤਾਂ ਫਿਰ ਉਹ ਬੜੀ ਭਾਰੀ ਪੈਂਦੀ ਹੈ ਮਨੁੱਖ ਦੇ ਉੱਤੇ। ਸੋ ਮਨੁੱਖ ਸਮਝਦਾ ਕਿ ਮੈਂ ਸਾਰੀ ਦੁਨੀਆ ਦੇ ਉੱਤੇ ਮੇਰਾ ਰਾਜ ਹੋ ਗਿਆ, ਕਬਜ਼ਾ ਹੋ ਗਿਆ। ਪਰ ਜਦੋਂ ਕਰੋਨਾ ਵਰਗਾ ਵਾਇਰਸ ਆਉਂਦਾ ਤੇ ਉਦੋਂ ਸਾਰੇ ਹੱਥ ਖੜੇ ਹੋ ਜਾਂਦੇ ਆ। ਸੋ ਜਿੰਨਾ ਮਨੁੱਖ ਸਮਝਦਾ ਕਿ ਮੈਂ ਅੱਗੇ ਲੰਘਿਆ, ਉਹਨਾਂ ਇਹ ਲੰਘਿਆ ਨਹੀਂ, ਸਗੋਂ ਇਹਨੂੰ ਜ਼ਿਆਦਾ ਜਿਹੜਾ ਹੰਕਾਰ ਹੋ ਗਿਆ, ਜਿਹਦੇ ਕਰਕੇ ਇਹ ਸੰਸਾਰ ਦੇ ਵਿੱਚ ਤੁਸੀਂ ਦੇਖੋ ਕਿ ਮਾਰਨ ਦੇ ਸਾਧਨ, ਮਜਾਇਲਾ, ਬੰਬ, ਫਾਦਰ ਆਫ ਬੰਬ, ਲੜਾਈ ਝਗੜੇ, ਇਹ ਸਾਰਾ ਕੁਝ ਹੰਕਾਰ ਦੀ ਨਿਸ਼ਾਨੀ ਹੈ, ਜਿਹਦੇ ਵਿੱਚ ਥੋੜ੍ਹੇ ਸਮੇਂ ਵਾਸਤੇ ਜੀਵਨ ਮਿਲਿਆ। ਸਾਨੂੰ ਇਹ ਸੇਵਾ ਸਿਮਰਨ ਸਤਸੰਗ ਚੰਗੇ ਪਾਸੇ ਲਾਉਣਾ ਚਾਹੀਦਾ, ਤਾਂ ਕਿ ਜਿਹੜਾ ਸਾਡਾ ਦੁਨੀਆ 'ਤੇ ਆਉਣ ਦਾ ਕੋਈ ਆਪ ਨੂੰ ਵੀ ਫਾਇਦਾ ਹੋਵੇ ਅਤੇ ਸਮਾਜ ਨੂੰ ਵੀ ਫਾਇਦਾ ਹੋਵੇ। ਸੰਤ ਬਲਵੀਰ ਸਿੰਘ ਸੀਚੇਵਾਲ ਕਹਿ ਰਹੇ ਨੇ ਕਿ ਥੋੜ੍ਹੇ ਸਮੇਂ ਦੀ ਜ਼ਿੰਦਗੀ ਹੈ, ਇਸ ਨੂੰ ਸੇਵਾ ਵਾਲੇ ਪਾਸੇ ਲਾਉਣਾ ਚਾਹੀਦਾ, ਸੇਵਾ ਭਾਵਨਾ ਕਰਨੀ ਚਾਹੀਦੀ ਆ। ਪਰ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਇੱਕ ਬੇਈ ਜਿਸ ਦੀ ਸਫਾਈ ਕਰੀ ਅਤੇ ਉਸ ਤੋਂ ਬਾਅਦ ਸੰਤ ਸੀਚੇਵਾਲ ਸਾਹਮਣੇ ਆਉਂਦੇ ਨੇ ਲੋਕਾਂ ਦੇ ਕਿ ਇੱਕ ਸੰਤ ਨੇ ਜਿਹੜੇ ਬੇਈ ਦੀ ਸਫਾਈ ਕਰ ਰਹੇ ਨੇ। ਇਹ ਜਿਹੜਾ ਫੁਰਨਾ ਸੀ ਮਨ ਦੇ ਵਿੱਚ ਕਿਵੇਂ ਆਇਆ? ਕਿਉਂਕਿ ਜਦੋਂ ਕਦੋਂ ਗੁਰੂ ਪਾਤਸ਼ਾਹ ਨੇ ਸੇਵਾ ਸ਼ੁਰੂ ਕੀਤੀ, ਅਸੀਂ ਆਪਣੇ ਪਿੰਡ ਤੋਂ ਪਹਿਲਾਂ ਸਫਾਈ ਸ਼ੁਰੂ ਕੀਤੀ, ਫਿਰ ਪਿੰਡ ਦੇ ਵਿੱਚ ਸੀਵਰੇਜ ਸਿਸਟਮ ਪਾਇਆ, ਵੱਖ-ਵੱਖ ਇਲਾਕੇ ਦੇ ਰਸਤੇ ਬਣਾਏ। ਉਸ ਵੇਲੇ 2000 ਦੇ ਵਿੱਚ ਫਿਰ ਪਵਿੱਤਰ ਵੇਈਂ ਦੀ ਸੇਵਾ ਦਾ ਕਾਰਜ ਆਰੰਭ ਹੋਇਆ, ਜਿਹਦੇ ਵਾਸਤੇ ਕਾਫੀ ਚਰਚਾ ਹੋਈਆਂ ਵੱਖ-ਵੱਖ ਥਾਵਾਂ ਦੇ ਉੱਤੇ ਸਮਾਗਮ, ਫਿਰ ਕਿ ਇਹ ਵੇਈਂ ਸਾਫ਼ ਹੋਣੀ ਚਾਹੀਦੀ ਹੈ। ਜੇ ਇਹ ਵੇਈਂ ਨਾ ਬਚੀ, ਸਾਡਾ ਇਤਿਹਾਸ ਨਹੀਂ ਬਚੂਗਾ, ਭਵਿੱਖ ਨਹੀਂ ਬਚੂਗਾ। ਸੋ ਬਹੁਤ ਕੁਛ ਜਿਹੜੀਆਂ ਗੱਲਾਂ ਹੋਈਆਂ, ਜਿਹਦੇ ਵਿੱਚ ਕਿ ਜੇਕਰ ਅੱਜ ਸਾਨੂੰ ਚਾਹੀਦਾ, ਸੋਚ ਰਹੇ ਹਾਂ ਕਿ ਸਾਡਾ ਇਤਿਹਾਸ ਨਹੀਂ, ਜਿਹੜਾ ਨਦੀਆਂ ਦਰਿਆ ਨਾ ਬਚੇ, ਸਾਡਾ ਇਤਿਹਾਸ ਨਾ ਬਚਿਆ, ਅਤੇ ਲੋਕ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਗਾਲਾਂ ਕੱਢਣਗੀਆਂ, ਅਤੇ ਫਿਰ ਅਸੀਂ ਕਿਉਂ ਨਾ ਪਹਿਲਾਂ ਉਹ ਕੰਮ ਕਰ ਲਈਏ। ਸੋ ਇਸੇ ਵਾਸਤੇ ਜਿਹੜਾ ਹੈਗਾ ਫਿਰ ਪਵਿੱਤਰ ਵੇਈਂ ਤੋਂ ਇਹ ਸੇਵਾ ਦਾ ਪਾਣੀਆਂ ਨੂੰ ਬਚਾਉਣ ਦੀ ਜਿਹੜੀ ਗੱਲ ਸੀਗੀ ਬਾਬੇ ਨਾਨਕ ਦੇ ਘਰੋਂ ਆਰੰਭ ਹੋਈ। ਅਤੇ 2000 ਤੋਂ ਲੈ ਕੇ ਫਿਰ 2008 ਦੇ ਵਿੱਚ ਕਾਲਾ ਸਿੰਘਿਆਂ ਡਰੇਨ ਨੂੰ ਬੰਨ੍ਹ ਲਾਇਆ, ਤਾਂ ਕਿ ਗੰਦੇ ਪਾਣੀ ਰੋਕੇ ਜਾਣ। 1976 ਦਾ ਐਕਟ ਲਾਗੂ ਹੋਵੇ। ਫਿਰ 11 ਦੇ ਵਿੱਚ ਫਿਰ ਉਹਦੇ ਉੱਤੇ ਟਰੀਟਮੈਂਟ ਪਲਾਂਟ ਲੱਗਾ। ਇਹਦੇ ਉੱਤੇ ਜਦੋਂ ਸੁਲਤਾਨਪੁਰ ਦਾ ਪਾਣੀ ਰੋਕਿਆ, ਇੱਥੇ ਇੱਕ ਸੁਲਤਾਨਪੁਰ ਇੱਕ ਕਪੂਰਥਲੇ ਟਰੀਟਮੈਂਟ ਪਲਾਂਟ ਲੱਗਾ, ਕਿਉਂਕਿ ਜਿਹੜਾ ਸੁੱਤਾ ਹੋਇਆ ਸਿਸਟਮ ਸੀਗਾ, ਸਰਕਾਰਾਂ ਸੁੱਤੀਆਂ ਹੋਈਆਂ ਸੀ, ਅਤੇ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ, ਭੁੱਲ ਹੀ ਗਏ ਸੀ ਵੀ ਇਨਵਾਇਰਮੈਂਟ ਦੀ ਵੀ ਕੋਈ ਵੈਲਿਊ ਹੈ। ਇਹ ਵੀ 1976 ਦਾ ਐਕਟ ਵੀ ਕੋਈ ਹੈ ਜਿਹੜਾ ਸਾਨੂੰ ਸਾਡੇ ਫੰਡਾਮੈਂਟਲ ਰਾਈਟ ਨੂੰ ਜਿਹੜਾ ਹੈਗਾ ਸੁਰੱਖਿਅਤ ਕਰਦਾ। ਸੋ ਇਹ ਤਾਂ ਸਾਰੀ ਜਿਹੜੀ ਹੈਗੀ ਆ ਬਹੁਤ ਵੱਡੀ ਲੰਬਾ ਸਮੇਂ ਦੀ ਜਦੋਂ ਜਹਾਦ ਤੋਂ ਪਿੱਛੋਂ ਅੱਜ ਆਪਾਂ ਦੇਖ ਰਹੇ ਹਾਂ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਜਿਹੜਾ ਹੈ ਉਹ ਲਗਾਤਾਰ ਸਰਕਾਰਾਂ ਦੇ ਉੱਤੇ ਜੁਰਮਾਨੇ ਕਰ ਰਿਹਾ ਕਿ ਤੁਸੀਂ ਇਨਵਾਇਰਮੈਂਟ ਕੰਪਨਸੇਸ਼ਨ ਸਰਕਾਰਾਂ ਨੂੰ ਪਾ ਰਿਹਾ, ਜਿਹਦੇ ਵਿੱਚ 12-12 ਹਜ਼ਾਰ ਕਰੋੜ, 3-3 ਹਜ਼ਾਰ ਕਰੋੜ, 3500 ਕਰੋੜ, 2-2 ਹਜ਼ਾਰ ਕਰੋੜ ਇੱਕ ਸਟੇਟ ਨੂੰ ਪੈ ਰਿਹਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਹੈ ਇਹ ਮੁਹਿੰਮ ਜਿਹੜੀ ਸ਼ੁਰੂ ਹੋਈ, ਪਵਿੱਤਰ ਵੇਈਂ ਤੋਂ ਸ਼ੁਰੂ ਹੋਈ, ਪਾਣੀਆਂ ਨੂੰ ਬਚਾਉਣ ਦੀ ਜਿਹੜੀ ਗੱਲ ਸ਼ੁਰੂ ਹੋਈ, ਆਉਣ ਵਾਲੇ ਸਮੇਂ 'ਚ ਇਹ ਸਾਰੇ ਨਦੀਆਂ ਦਰਿਆ ਸਾਫ਼ ਸੁਥਰੇ ਹੋਣਗੇ, ਕਿਉਂਕਿ ਇਹ ਗੱਲ ਆ ਤਾਂ ਹੱਲ ਆ। ਅਤੇ ਇੱਕ ਬਹੁਤ ਵੱਡੀ ਜਿਹੜੀ ਸਿਸਟਮ ਨੂੰ, ਸਰਕਾਰਾਂ ਨੂੰ ਅਤੇ ਸਮਾਜ ਨੂੰ ਜਗਾਉਣਾ, ਇਹ ਬਹੁਤ ਵੱਡੀ ਜਦੋਜਹਿਦ ਹੁੰਦੀ ਹੈ। ਸੋ ਹੁਣ ਸਮਾਜ ਵੀ ਜਾਗ ਚੁੱਕਾ, ਸਿਸਟਮ ਨੂੰ ਪਤਾ ਲੱਗ ਗਿਆ ਕਿ ਗੈਰ ਕਾਨੂੰਨੀ ਨਹੀਂ ਪੈ ਸਕਦੇ, ਅਤੇ ਸਰਕਾਰਾਂ ਨੂੰ ਵੀ ਲੋਕ ਜਿਹੜੇ ਹੈਗੇ ਆ ਮੰਗ ਕਰਨ ਲੱਗ ਪਏ ਕਿ ਸਾਨੂੰ ਸ਼ੁੱਧ ਇਨਵਾਇਰਮੈਂਟ ਚਾਹੀਦਾ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੇਜ਼ੀ ਦੇ ਨਾਲ ਇਨਵਾਇਰਮੈਂਟ ਵਿੱਚ ਇਹਦਾ ਜਿਹੜਾ ਹੈਗਾ ਇਹਦੇ ਵਿੱਚ ਸੁਧਾਰ ਆਉਣ ਦੀ ਆਸ ਰੱਖਦੇ। ਆਉਣ ਵਾਲੇ ਸਮੇਂ ਦੀ ਤੁਸੀਂ ਗੱਲ ਕਰੀ ਆ, 2000 ਕਰੋੜ ਰੁਪਏ ਦਾ ਜੁਰਮਾਨਾ ਲੱਗਦਾ, ਉਹਦਾ ਕੀ ਹੱਲ ਹੋਊਗਾ ਜਿਹੜਾ 2000 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈਗਾ? ਨਹੀਂ, ਜੁਰਮਾਨਾ ਨਹੀਂ, ਇਨਵਾਇਰਮੈਂਟ ਕੰਪਨਸੇਸ਼ਨ ਆ। ਜੋ ਜਿਹੜੀ 1996 ਦੇ ਵਿੱਚ ਸੁਪਰੀਮ ਕੋਰਟ 'ਚ ਕੋਈ ਕੇਸ ਗਿਆ ਸੀ, ਉਹ ਕੇਸ ਇਹ ਸੀਗਾ ਕਿ ਸਾਡਾ ਫੰਡਾਮੈਂਟਲ ਰਾਈਟ ਸਾਨੂੰ ਮਿਲਿਆ, ਸ਼ੁੱਧ ਹਵਾ, ਸ਼ੁੱਧ ਪਾਣੀ ਸਾਡਾ ਮੌਲਿਕ ਅਧਿਕਾਰ ਆ, ਉਹ ਸਾਡੇ ਕੋਲ ਖੋਇਆ ਜਾ ਰਿਹਾ ਅਤੇ ਕਿਸੇ ਨੂੰ ਮਿਲ ਨਹੀਂ ਰਿਹਾ। ਫਿਰ ਉਹਦਾ ਫੈਸਲਾ ਉਹ 96 ਤੋਂ ਮਗਰੋਂ ਫਿਰ ਹੋਇਆ,
ਤੇ ਬਹੁਤ ਸਮਾਂ ਜਿਹੜਾ ਹੈਗਾ ਫੈਸਲੇ ਨੂੰ ਵੀ ਇਹਨੂੰ ਲਾਗੂ ਕਰਵਾਇਆ ਜਾਵੇ 1974 ਦੇ ਐਕਟ ਨੂੰ। ਫਿਰ 2000 ਜਦੋਂ ਪਹਿਲਾਂ 2011 'ਚ ਬਣਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ, 14 ਦੇ ਵਿੱਚ ਉਹ ਕੇਸ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਦੇ ਦਿੱਤਾ। 14 ਤੋਂ ਲੈ ਕੇ 18 ਤੱਕ ਉਹਨਾਂ ਨੇ ਇਹਨੂੰ ਮੋਨੀਟਰ ਕੀਤਾ, ਇਹਨੂੰ ਕੇਸ ਨੂੰ ਵਾਚਿਆ। ਪਰ ਸਰਕਾਰਾਂ ਨੂੰ ਵੀ ਆਦੇਸ਼ ਦਿੱਤੇ, ਪ੍ਰਸ਼ਾਸਨ ਨੂੰ ਵੀ, ਪਰ ਜੋ ਉਹਨਾਂ ਨੇ ਜਾ ਕੇ ਕਾਗਜ਼ਾਂ 'ਚ ਦਿਖਾਇਆ ਉਹ ਧਰਤੀ 'ਤੇ ਨਹੀਂ ਕੀਤਾ। ਫਿਰ 2018 'ਚ ਇੱਕ ਨਿਗਰਾਨ ਕਮੇਟੀ ਬਣੀ ਜਿਹਦੇ ਵਿੱਚ ਸਾਨੂੰ ਸ਼ਾਮਲ ਕੀਤਾ। ਉਹਦੀ ਰਿਪੋਰਟ ਦਿੱਤੀ, 50 ਕਰੋੜ ਰੁਪਈਆ ਉਸ ਵੇਲੇ ਜੁਰਮਾਨਾ ਹੋਇਆ ਸੀ ਪੰਜਾਬ ਸਰਕਾਰ ਨੂੰ। ਫਿਰ ਉਸ ਤੋਂ ਮਗਰੋਂ ਲਗਾਤਾਰ ਜਿਹੜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸਾਰੇ ਇੰਡੀਆ ਦੇ ਜਿਹੜੇ ਹੈਗੇ ਹਰ ਸਟੇਟ ਨੂੰ ਦੇਖ ਰਿਹਾ। ਫਿਰ ਉਹਨਾਂ ਨੇ ਡਿਸਟ੍ਰਿਕਟ ਐਨਵਾਇਰਨਮੈਂਟ ਪਲਾਨ ਬਣਾਇਆ ਵੀ ਜਿਹਦੇ ਵਿੱਚ ਸਾਰੇ ਇੰਡੀਆ ਦੇ ਡਿਸਟ੍ਰਿਕਟ ਦੇ ਐਨਵਾਇਰਨਮੈਂਟ ਪਲਾਨ ਜਿਹਦੇ ਵਿੱਚ ਹੋਵੇ ਸਾਰਾ ਕੁਝ ਵੀ ਉਹ ਕੀ ਕਰਨਾ ਡਿਸਟ੍ਰਿਕਟ ਦੇ ਵਿੱਚ, ਇਹਦੀ ਕੀ ਜ਼ਿੰਮੇਵਾਰੀ ਹੈ। ਫਿਰ ਉਹਨਾਂ ਨੇ 19 ਤੋਂ ਲੈ ਕੇ 21 ਤੱਕ ਸਾਰੀਆਂ ਸਰਕਾਰਾਂ ਨੂੰ ਕਹਿੰਦੇ ਵੀ ਤੁਹਾਨੂੰ 2 ਸਾਲ ਦਾ ਸਮਾਂ ਦਿੱਤਾ ਕਿ ਤੁਸੀਂ ਜਿਹੜੀ ਸੋਲਿਡ ਵੇਸਟ ਆ ਜਿਹਦੇ ਢੇਰ ਲੱਗੇ ਹੋਏ ਆ ਇਹਨੂੰ ਸਾਫ਼ ਕਰ ਦਿਓ 2 ਸਾਲਾਂ 'ਚ, ਤੇ ਇਹਦੀ ਨਾਲ ਰਿਪੋਰਟ ਦਿਓ ਵੀ ਤੁਸੀਂ ਕੀ ਕਰ ਰਹੇ ਹੋ। ਫਿਰ ਉਹ ਜਿਹੜੇ ਗੰਦੇ ਪਾਣੀ ਆ ਜਿਨ੍ਹਾਂ ਦੇ ਉਹਨਾਂ ਦਾ ਪ੍ਰਬੰਧ ਕਰੋ, 2 ਸਾਲਾਂ 'ਚ ਤੁਹਾਡੇ ਜਿਹੜੇ ਟਰੀਟਮੈਂਟ ਪਲਾਂਟ ਆ ਲੱਗ ਜਾਣੇ ਚਾਹੀਦੇ, ਉਹ ਬਣਾ ਕੇ ਦੱਸੋ ਵੀ ਕਿੰਨੇ ਕਿੱਦਾਂ ਤੁਹਾਡੀ ਪ੍ਰਗਤੀ ਨਾਲ ਕੰਮ ਚੱਲ ਰਿਹਾ। ਅਤੇ ਉਹਦੇ ਵਿੱਚ ਸਰਕਾਰਾਂ ਨੇ ਕੋਈ ਗੰਭੀਰਤਾ ਨਹੀਂ ਦਿਖਾਈ ਅਤੇ ਉਹਨਾਂ ਨੇ 21 ਤੱਕ ਸਮਾਂ ਦਿੱਤਾ ਸੀ। 21 ਤੋਂ ਮਗਰੋਂ ਚਾਹੇ ਉਹ ਗੰਦਾ ਪਾਣੀ ਆ ਕਿਤੇ ਵੀ ਪੈ ਰਿਹਾ 100 ਪੈਂਦਾ ਅਤੇ 5 ਲੱਖ ਰੁਪਈਆ ਜੁਰਮਾਨਾ ਇਨਵਾਇਰਮੈਂਟ ਕੰਪਨਸੇਸ਼ਨ, ਜਾਂ ਉਹ ਪਾਣੀ ਬੰਦ ਕਰ ਲਓ ਜਾਂ ਇਨਵਾਇਰਮੈਂਟ ਕੰਪਨਸੇਸ਼ਨ ਦਿਓ। ਜੇ ਲਗੇਸੀ ਵੇਸਟ ਆ ਉਹਦੇ ਟਨਾਂ ਦੇ ਹਿਸਾਬ ਨਾਲ ਵੀ ਇੰਨੇ ਟਨ ਸਾਡੇ ਸ਼ਹਿਰ ਕੋਲੋਂ ਲਗੇਸੀ ਵੇਸਟ ਪਈ ਆ ਪੁਰਾਣੀ, ਜਿਹਦੇ ਨਾਲ ਲੀਚਡ ਵੇਸਟ ਜਦੋਂ ਬਾਰਿਸ਼ਾਂ ਪੈਂਦੀਆਂ ਪਾਣੀ ਨਿਕਲਦਾ ਉਹਦਾ ਆਲੇ ਦੁਆਲੇ 'ਤੇ ਕੀ ਅਸਰ ਪੈਂਦਾ। ਸੋ ਉਹਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਪਿਛਲੇ ਸਮੇਂ 'ਚ ਲੁਧਿਆਣੇ ਨੂੰ ਵੀ 100 ਕਰੋੜ ਜੁਰਮਾਨਾ ਹੋਇਆ ਸੀ, ਹੁਣ ਪੂਰੇ ਪੰਜਾਬ ਨੂੰ 200 ਕਰੋੜ ਹੋਇਆ, ਰਾਜਸਥਾਨ ਨੂੰ 300 ਕਰੋੜ 3000 ਕਰੋੜ ਹੋਇਆ, ਫਿਰ ਪੱਛਮੀ ਬੰਗਾਲ ਨੂੰ 3500 ਕਰੋੜ ਹੋਇਆ, ਫਿਰ ਮਹਾਰਾਸ਼ਟਰ ਨੂੰ ਜਿਹੜਾ ਹੈ ਉਹ 12000 ਕਰੋੜ ਜਿਹੜਾ ਹੈਗਾ ਉਹ ਜੁਰਮਾਨਾ ਹੋਇਆ। ਸੋ ਉਹਦਾ ਇਹ ਹੈ ਕਿ ਜਿਹੜਾ ਸਰਕਾਰਾਂ ਕਹਿੰਦੀਆਂ ਕਿ ਸਾਡੇ ਕੋਲ ਇਹਦੇ ਵਾਸਤੇ ਫੰਡ ਹੈ ਨਹੀਂ, ਪੈਸੇ ਹੈ ਨਹੀਂ, ਆਹ ਹੈ ਨਹੀਂ, ਉਹਨਾਂ ਨੇ ਉਹ ਇਨਵਾਇਰਮੈਂਟ ਕੰਪਨਸੇਸ਼ਨ ਦੇ ਤੌਰ 'ਤੇ ਜਿਹੜਾ ਇਹ ਸਰਕਾਰਾਂ ਜਮ੍ਹਾਂ ਕਰਾਉਣਗੀਆਂ। ਇੱਕ ਤਾਂ ਸਰਕਾਰਾਂ ਕੋਲ ਉਹਦੇ ਵਾਸਤੇ ਪੈਸਾ ਜਿਹੜਾ ਹੈਗਾ ਇਸ ਕੰਮ ਨੂੰ, ਉਹ ਪੈਸਾ ਫਿਰ ਇਸ ਜਿਹੜਾ ਇਨਵਾਇਰਮੈਂਟ ਦੇ ਜਿਹੜੇ ਕੰਮ ਰਹਿੰਦੇ ਆ ਜਿਹੜੇ ਨਹੀਂ ਹੋਏ ਉਹਨਾਂ ਦੇ ਉੱਤੇ ਲੱਗੂਗਾ, ਤਾਂ ਕਿ ਉਹ ਜਿਹੜਾ ਹੈਗਾ ਕੋਰਟ ਉਸ ਪੈਸੇ ਨੂੰ ਇਹ ਜਿਹੜੇ ਰਹਿੰਦੇ ਹੋਏ ਜਿਨ੍ਹਾਂ ਕਰਕੇ ਜੁਰਮਾਨਾ ਹੋਇਆ ਉਹਨਾਂ ਦੇ ਉੱਤੇ ਲੱਗੂਗਾ, ਤਾਂ ਕਿ ਉਹ ਜਿਹੜਾ ਹੈਗਾ ਇਹ ਉਹ ਕੰਮ ਵੀ ਹੋ ਜਾਣ, ਇਨਵਾਇਰਮੈਂਟ ਵੀ ਸਾਫ਼ ਸੁਥਰਾ ਹੋਵੇ, ਅਤੇ ਨਾਲ ਜਿਹੜਾ ਜੁਰਮਾਨਾ ਲੱਗ ਰਿਹਾ ਸਰਕਾਰਾਂ ਨੂੰ ਉਹ ਵੀ ਜੁਰਮਾਨਾ ਜਿਹੜਾ ਇਨਵਾਇਰਮੈਂਟ ਕੰਪਨਸੇਸ਼ਨ ਉਹ ਵੀ ਬੰਦ ਹੋ ਜਾਏ। ਉਹ ਤਾਂ ਉਦੋਂ ਹੋਊਗਾ ਜਦੋਂ ਇਹ ਕਰਕੇ ਦਿਖਾਉਣਗੇ, ਉਹਨਾਂ ਚਿਰ ਉਹ ਲੱਗੀ ਜਾਣਾ, ਭਾਵੇਂ ਸਾਲ ਹੋਵੇ 2 ਸਾਲਾਂ 'ਚ ਕੰਮ ਕਰ ਲੈਣ। ਇਹ ਤਾਂ ਹੁਣ ਸਰਕਾਰਾਂ 'ਤੇ ਡਿਪੈਂਡ ਕਰਦਾ, ਜਿਹੜੇ ਛੇਤੀ ਕਰ ਲੈਣਗੀਆਂ ਅਤੇ ਉਹਨਾਂ ਦਾ ਛੇਤੀ ਹਟ ਜੂਗਾ। ਇਹ ਤਾਂ ਉਹ ਗੱਲ ਆ ਵੀ 100 ਗੰਢੇ ਵੀ ਖਾਣੇ ਅਤੇ 100 ਛਿੱਤਰ ਵੀ ਖਾਣੇ, ਪਾਣੀ ਵੀ ਉਹ ਜਿਹੜਾ ਹੈਗਾ ਵਾ ਇਹਨਾਂ ਨੂੰ ਇਨਵਾਇਰਮੈਂਟ ਦਾ ਜਿਹੜਾ ਹੈਗਾ ਇਹ ਕਰਨਾ ਪੈਣਾ। ਅਤੇ ਜੇ ਜੁਰਮਾਨਾ ਕਰਾ ਕੇ ਪੈਸੇ ਦੇ ਕੇ ਕਰਵਾਇਆ ਫਿਰ ਤੋਂ ਇੱਕ ਜਿਹੜੀ ਹੈਗੀ ਆ ਸਾਡੀ ਨਲਾਇਕੀ ਹੈ। ਸਾਨੂੰ ਚਾਹੀਦਾ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਅੱਗੇ ਆਵੇ ਜਿੱਥੇ ਜਿੱਥੇ ਕੰਮ, ਕਿਉਂਕਿ ਸਿਹਤ ਪਹਿਲਾਂ ਜ਼ਰੂਰੀ ਆ, ਇਨਵਾਇਰਮੈਂਟ ਜ਼ਰੂਰੀ ਆ, ਬਾਕੀ ਗੱਲਾਂ ਬਾਅਦ ਦੇ ਵਿੱਚ। ਹਰ ਕੋਈ ਚਾਹੁੰਦਾ ਮੈਨੂੰ ਤੰਦਰੁਸਤ ਜੀਵਨ ਮਿਲੇ ਅਤੇ ਹਰ ਇੱਕ ਦਾ ਮੌਲਿਕ ਅਧਿਕਾਰ ਆ, ਮਿਲਣਾ ਚਾਹੀਦਾ। ਸਰਕਾਰ ਕੋਈ ਵੀ ਹੋਵੇ ਉਹਦੀ ਡਿਊਟੀ ਬਣਦੀ ਹੈ ਸ਼ੁੱਧ ਹਵਾ, ਸ਼ੁੱਧ ਪਾਣੀ, ਸ਼ੁੱਧ ਖੁਰਾਕ। ਹੁਣ ਤੱਕ ਇਹਦੇ ਬੰਨੇ ਕਿਸੇ ਨੇ ਧਿਆਨ ਨਹੀਂ ਦਿੱਤਾ, ਅਤੇ ਜਿੰਨਾ ਵੀ ਹੈ ਪਹਿਲੀ ਗੱਲ ਤਾਂ ਕਦੇ ਇਹ ਇਲੈਕਸ਼ਨਾਂ ਦੇ ਵਿੱਚ ਗੱਲ ਹੀ ਨਹੀਂ ਚੱਲੀ, ਕਿਉਂਕਿ ਅਸੀਂ ਥੋੜ੍ਹੇ ਦਿਨ ਪਹਿਲਾਂ ਹੀ ਭਗਵੰਤ ਮਾਨ ਨੂੰ ਵੀ ਮਿਲ ਕੇ ਆਏ, ਉਹਨਾਂ ਨੂੰ ਵੀ ਦੱਸਿਆ ਜਿੱਦਣ ਇਹ ਜੁਰਮਾਨਾ ਹੋਇਆ ਉਸ ਦਿਨ ਦੀ ਮੀਟਿੰਗ ਸੀ। ਉਹਨਾਂ ਨੇ ਵੀ ਕਿਹਾ, ਕਹਿੰਦੇ ਬਾਬਾ ਜੀ ਜੇਕਰ ਇਹ ਕਿਤੇ ਵੋਟਾਂ ਦਾ ਮੁੱਦਾ ਬਣ ਜਾਂਦਾ ਅਤੇ ਹੁਣ ਤੱਕ ਇਹ ਸਾਰਾ ਸਭ ਤੋਂ ਪਹਿਲਾਂ ਹੋ ਜਾਣਾ, ਅਜੇ ਤੱਕ ਇਹ ਮੁੱਦਾ ਨਹੀਂ ਬਣਿਆ। ਤੁਹਾਨੂੰ ਲੱਗਦਾ ਵੀ ਜਿਹੜਾ
ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਵੀ ਵੋਟਾਂ ਦਾ ਮੁੱਦਾ ਬਣ ਜਾਂਦਾ ਤੇ ਹੁਣ ਤੱਕ ਇਹ ਹੱਲ ਹੋ ਜਾਣਾ ਸੀ। ਵੋਟਾਂ ਦੇ ਮੁੱਦੇ ਬੜੇ ਉੱਠੇ ਨੇ। ਜੇਕਰ ਅਸੀਂ ਥੋੜ੍ਹਾ ਜਿਹਾ ਅਵੇਅਰਮੈਂਟ ਤੋਂ ਪਾਸੇ ਨੂੰ ਜਾਈਏ ਤਾਂ ਬਹਿਮਲ ਕਲਾਂ ਗੋਲੀ ਕਾਂਡ ਦਾ ਮੁੱਦਾ ਜਿਹੜਾ ਉੱਠਿਆ ਗਿਆ, ਕਿਹਾ ਗਿਆ ਸਮੇਂ ਦੀ ਸਰਕਾਰ ਦੇ ਵੱਲੋਂ ਕਿ ਅਸੀਂ 24 ਘੰਟਿਆਂ ਦੇ ਵਿੱਚ ਇਹਦਾ ਹੱਲ ਕਰ ਦਿਆਂਗੇ। ਕੇਜਰੀਵਾਲ ਸਾਹਿਬ ਆਉਂਦੇ ਨੇ ਦਿੱਲੀ ਤੋਂ, ਪਰ ਉਹਦਾ ਹਲੇ ਹੱਲ ਨਹੀਂ ਹੋਇਆ। ਉਹ ਉੱਥੇ ਹੀ ਬੈਠੇ ਨੇ ਜਿਉਂਦੀ ਤਾਂ। ਇਹ ਨਾ ਕੁਛ ਜਿਹੜੀਆਂ ਗੱਲਾਂ ਕੁਛ ਕਰਨ ਵਾਸਤੇ ਹੁੰਦੀਆਂ, ਉਹਨੂੰ ਪ੍ਰੈਕਟੀਕਲ ਤਾਂ ਉਹਦੇ ਵਾਸਤੇ ਜਿਹੜਾ ਹੈਗਾ ਦੇਣਾ ਜ਼ਰੂਰੀ ਹੈ। ਕਿਉਂਕਿ ਹੁਣ ਇਲੈਕਸ਼ਨਾਂ ਜਿਹੜੀਆਂ ਹੈਗੀਆਂ, ਇਸੇ ਕਰਕੇ ਅਸੀਂ ਇਲੈਕਸ਼ਨਾਂ ਦੇ ਵਿੱਚ ਵੀ ਮੁੱਦਾ ਉਠਾਇਆ ਸੀ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਵਾਅਦੇ ਕਰਦੀਆਂ, ਇਹ ਲੀਗਲ ਜਿਹੜਾ ਚੋਣ ਮਨੋਰਥ ਪੱਤਰ ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਕਿਉਂਕਿ ਲੋਕਾਂ ਨਾਲ ਚੀਟਿੰਗ ਹੁੰਦੀ ਹੈ, ਲੀਡਰ ਸਾਹਿਬਾਨ ਝੂਠ ਬੋਲ ਜਾਂਦੇ ਆ ਪਰ ਉਹ ਕਰਦੇ ਕੁਛ ਨਹੀਂ, ਜਿਹਦੇ ਕਰਕੇ ਲੋਕਾਂ ਦਾ ਲੋਕਤੰਤਰ ਤੋਂ ਵਿਸ਼ਵਾਸ ਵੀ ਉੱਠਦਾ ਵੀ ਇਹ ਝੂਠ ਦੇ ਉੱਤੇ ਹੀ ਸਾਰਾ ਕੁਝ ਖੜਾ। ਸੋ ਇਹ ਗੱਲਾਂ ਜਿਹੜੀਆਂ ਲੋਕ ਜਦੋਂ ਸਰਕਾਰ ਤੋਂ ਬਾਹਰ ਹੁੰਦੇ ਆ ਤੇ ਉਦੋਂ ਉਹ ਸਾਰੇ ਰੌਲਾ ਪਾਉਂਦੇ ਇਹਨਾਂ ਚੀਜ਼ਾਂ 'ਤੇ, ਪਰ ਜਦੋਂ ਸੱਤਾ 'ਚ ਜਿਹੜੀ ਹੈਗੀ ਆ ਸੱਤਾਧਾਰੀ ਆ ਉਹ ਫਿਰ ਇਹਨਾਂ ਚੀਜ਼ਾਂ ਤੋਂ, ਕਿਉਂਕਿ ਸਮੱਸਿਆ ਤਾਂ ਪਹਿਲੀਆਂ ਹੀ ਆ, ਹੁਣ ਨਵੀਂ ਕੋਈ ਨਹੀਂ ਗੀ, ਪਰ ਉਹਨਾਂ ਦਾ ਹੁਣ ਤੱਕ ਅਸੀਂ ਕੋਈ ਵੀ ਸਰਕਾਰਾਂ ਹੱਲ ਨਹੀਂ ਕੱਢ ਸਕੀਆਂ। 2-3 ਸਰਕਾਰਾਂ ਜਿਹੜੀਆਂ ਬਦਲ ਗਈਆਂ ਤੇ ਲੋਕ ਚਾਹੁੰਦੇ ਆ ਭਾਵੇਂ ਕੋਈ, ਇਹ ਤਾਂ ਸਰਕਾਰਾਂ ਨੂੰ ਚਾਹੀਦਾ ਕੌਣ ਉਹਦਾ ਜ਼ਿੰਮੇਵਾਰ ਆ, ਕਿਹਨੇ ਕੀਤਾ ਕਿਹਨੇ ਕੀ, ਉਹਦੇ ਉੱਤੇ ਉਹਨੂੰ ਜੋ ਵੀ ਹੈਗਾ ਸਹੀ ਲੋਕਾਂ ਦੇ ਸਾਹਮਣੇ ਲਾ ਦੇਣ, ਰੌਲਾ ਖਤਮ ਹੁੰਦਾ। ਪਰ ਇਹ ਕੁਛ ਹੁਣ ਤੱਕ ਹੋਇਆ ਨਹੀਂ। ਲੋਕ ਇਹਨਾਂ ਤੋਂ ਆਸ ਕਰਦੇ ਆ, ਐਨਵਾਇਰਨਮੈਂਟ ਦੇ ਵੀ ਤੇ ਆਸ ਵੀ ਅਸੀਂ ਉਹਨਾਂ ਨੂੰ ਬੇਨਤੀ ਵੀ ਕਰ ਚੁੱਕੇ ਹਾਂ ਵੀ ਜਿਹੜਾ ਬੁੱਢਾ ਦਰਿਆ ਵਾ ਉਹ ਵੀ ਸਾਫ਼ ਸੁਥਰਾ ਹੋਣਾ ਚਾਹੀਦਾ ਤੇ ਉਹਦੇ ਵਾਸਤੇ ਯਤਨ ਵੀ ਹੋ ਰਿਹਾ। ਜਿਹੜੇ ਆ ਪੈਸਾ ਵੀ ਹੁਣ ਇਹ ਐਨਵਾਇਰਨਮੈਂਟ ਕੰਪਨਸੇਸ਼ਨ ਪੈ ਰਿਹਾ, ਇਹ ਵੀ ਸਾਰੇ ਉਹਨਾਂ ਕੰਮਾਂ ਦੇ ਉੱਤੇ ਲੱਗੂਗਾ ਜਿਨ੍ਹਾਂ ਦਾ ਕਰਕੇ ਜੁਰਮਾਨਾ ਹੋ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰ ਐਨਵਾਇਰਨਮੈਂਟ ਦਾ ਤਾਂ ਹੋਊਗਾ ਜ਼ਰੂਰ। ਸੰਤ ਬਲਵੀਰ ਸਿੰਘ ਸੀਚੇਵਾਲ ਵੱਖ-ਵੱਖ ਪਾਰਟੀਆਂ ਦੇ ਨਾਲ ਮਿਲਦੇ ਨੇ, ਕਰਦੇ ਨੇ, ਪਰ ਜਦੋਂ ਇਹ ਬੇਈ ਦਾ ਜਿਹੜਾ ਪ੍ਰਬੰਧ ਤੁਸੀਂ ਸ਼ੁਰੂ ਕਰਿਆ ਸਫਾਈ ਕਰਨ ਦਾ, ਉਦੋਂ ਸੁਣਨ ਦੇ ਵਿੱਚ ਇਹ ਵੀ ਆ ਕਿ ਇੱਥੇ ਕਾਫੀ ਜਿਹੜਾ ਕਲੇਸ਼ ਹੋਇਆ ਸੀ, ਕਾਫੀ ਲੜਾਈਆਂ ਝਗੜੇ ਵੀ ਹੋਏ ਸੀ। ਨਹੀਂ, ਹੁਣ ਤੱਕ ਜਿਹੜਾ ਹੈਗਾ ਅਸੀਂ ਤਾਂ ਇਹ ਬਹੁਤ ਵੱਡੀ ਲੜਾਈ ਲੜੀ ਹੈ, ਜਿਹਦੇ ਵਾਸਤੇ ਜਦੋਂ ਸ਼ੁਰੂ ਕੀਤਾ ਸੀ ਉਸ ਵੇਲੇ ਵੀ ਇੱਥੇ ਗੋਲੀਆਂ ਵੀ ਚੱਲੀਆਂ ਸੀ, ਪਰਚੇ ਵੀ ਦਰਜ ਹੋਏ ਸੀ। ਉਹ ਹੁਣ ਇੱਥੇ ਕੋਈ ਬਾਹਰੋਂ ਨਹੀਂ ਸੀ, ਸੋ ਇੱਥੇ ਕੁਛ ਸ਼੍ਰੋਮਣੀ ਕਮੇਟੀ ਦੇ ਨਾਲ ਉਸ ਵੇਲੇ ਸੀਗਾ ਝਗੜਾ ਹੋਇਆ। ਬਾਅਦ ਵਿੱਚ ਵੀ ਇੱਥੇ ਉੱਤੇ ਕਾਫੀ ਹੁੰਦਾ ਰਿਹਾ, ਪਰ ਕਹਿੰਦੇ ਨਾ ਜਿਹੜੀ ਸਾਡੇ ਹੀ ਤਾਂ ਸੱਚਾਈ ਦੇ ਉੱਤੇ ਖੜੇ ਆ ਕਿ ਹਵਾ ਪਾਣੀ ਧਰਤੀ ਇਹ ਗੁਰੂ ਨਾਨਕ ਪਾਤਸ਼ਾਹ ਦਾ ਸਾਨੂੰ ਉਪਦੇਸ਼ ਆ, ਇਹਦੇ ਉੱਤੇ ਚੱਲਣਾ। ਸੋ ਉਹਦੇ ਵਾਸਤੇ ਕਈ ਵਾਰ ਬਹੁਤ ਕੁਛ ਹੁੰਦਾ, ਕਿਉਂਕਿ ਜਿਨ੍ਹਾਂ ਦੇ ਨਿੱਜੀ ਹਿੱਤ ਜਾਂ ਜਿਨ੍ਹਾਂ ਨੂੰ ਪੈਲੀ ਜਿਹੜੀ ਵੇਈ ਸੀਗੀ, ਜਿਨ੍ਹਾਂ ਦੇ ਕਬਜ਼ੇ ਕੀਤੇ ਹੋਏ ਸੀ, ਜਾਂ ਜਿਹੜੇ ਇਹਨਾਂ ਦੇ ਨਾਲ ਸਿੱਧੇ ਤੋਂ ਸਿੱਧੇ ਪ੍ਰਭਾਵਿਤ ਹੁੰਦੇ, ਉਹਨਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ। ਪਰ ਇਹ ਸਾਰੇ ਦੇ ਬਾਵਜੂਦ ਵੀ ਗੁਰੂ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ। ਇਹ ਵੇਈ ਦਾ ਕਾਰਜ ਜੋ ਕੁਛ ਵੀ ਆ ਮਹਾਰਾਜ ਨੇ ਇੱਕ ਇਹ ਉਦਾਹਰਣ ਦੇ ਰੂਪ ਦੇ ਵਿੱਚ ਜਿਹੜਾ ਹੈ ਦੁਨੀਆ ਦੇ ਵਿੱਚ ਇੱਕ ਸਕਸੈਸ ਮਾਡਲ ਕਿ ਅਸੀਂ ਜੇ ਲੋਕ ਲੱਗਣ ਤਾਂ ਉਹ ਸਾਰਾ ਕੁਝ ਕਰ ਸਕਦੇ ਆ, ਲੋਕਾਂ ਵਿੱਚ ਚੇਤਨਾ ਦੀ ਲੋੜ। ਸੋ ਬਾਕੀ ਜਿਹੜਾ ਸਮੇਂ ਦੇ ਜਦੋਂ ਤੁਸੀਂ ਕਰੋਗੇ ਐਕਸ਼ਨ ਕਰੋਗੇ, ਉਹਦਾ ਰਿਐਕਸ਼ਨ ਤਾਂ ਹੋਊਗਾ ਹੀ, ਅਤੇ ਜੇ ਤੁਸੀਂ ਉਹਦਾ ਰਿਐਕਸ਼ਨ ਦੀ ਸਮਝ ਲਓ ਤੁਹਾਡਾ ਐਕਸ਼ਨ ਨਹੀਂ। ਸੋ ਜਦੋਂ ਵੀ ਕੋਈ ਵੀ ਆ ਪਹਿਲਾਂ ਰਸਤੇ ਬਣਦੇ ਸੀ, ਉਦੋਂ ਵੀ ਜਿਨ੍ਹਾਂ ਦੇ ਰੋਕੇ ਹੋਏ ਸੀ ਉਹਨਾਂ ਨੇ ਰੌਲਾ ਤਾਂ ਪਾਉਣਾ ਹੁੰਦਾ, ਅਤੇ ਪਰ ਉਹਨਾਂ ਨੂੰ ਆਪਾਂ ਜਿਨ੍ਹਾਂ ਦੇ ਹਿੱਤਾਂ ਨੂੰ ਸੱਟ ਵੱਜਦੀ ਉਹਨਾਂ ਨੇ ਵੀ ਪਾਉਣਾ ਹੁੰਦਾ। ਪਰ ਸਮੇਂ ਮਗਰੋਂ ਪਤਾ ਲੱਗ ਜਾਂਦਾ ਕਿ ਸਾਡਾ ਮਕਸਦ ਕੀ ਸੀਗਾ, ਇਹਦੇ ਨਾਲ ਕੀ ਫਾਇਦਾ ਹੋਇਆ, ਕੀ ਇਹਦਾ ਲੋਕਾਈ ਨੂੰ ਫਾਇਦਾ, ਕੀ ਇਹਦਾ ਸਾਡੇ ਵੇਈ ਸਾਫ਼ ਹੋਣ ਦੇ ਨਾਲ ਸਾਡਾ ਦੁਨੀਆ ਦੇ ਵਿੱਚ ਜਿਹੜਾ ਹੈਗਾ ਧੰਨ ਸ੍ਰੀ ਗੁਰੂ ਨਾਨਕ ਬਾਬੇ ਨਾਨਕ ਦੀ ਵੇਈ ਦਾ ਜਿਹੜਾ ਮੈਸੇਜ ਆ, ਜੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਦਾ ਸੁਨੇਹਾ ਇਸ ਧਰਤੀ ਤੋਂ ਪਾਤਸ਼ਾਹ ਨੇ ਦਿੱਤਾ, ਅੱਜ ਇਹਦੀ ਵਿਸ਼ਵ ਨੂੰ ਲੋੜ ਆ। ਵਿਰੋਧੀ ਕਿਉਂ ਹੋਏ ਸੀ? ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਸਮਝਾਇਆ ਨਹੀਂ ਗਿਆ ਕਿ ਤੁਸੀਂ ਤਾਂ ਉਸ ਬਾਬੇ ਨਾਨਕ ਦਾ ਦਿੱਤਾ ਖਾ ਰਹੇ ਹੋ? ਉਸ ਵੇਲੇ ਇਹੋ ਜਿਹਾ ਅਸੀਂ ਰਸਤੇ ਬਣਾਉਂਦੇ ਸੀ, ਰਸਤੇ 'ਤੇ ਬਣਾਉਣ 'ਤੇ ਆਣ ਕੇ ਵੇਈਂਦੇ ਸ਼ੁਰੂ ਕਰਤੇ। ਉਸ ਵੇਲੇ ਸਾਨੂੰ ਜ਼ਿਆਦਾ ਕੋਈ ਪਛਾਣ ਵੀ ਨਹੀਂ ਸੀ, ਅਸੀਂ ਤਾਂ ਆਪਣਾ ਕੰਮ ਕਰਦੇ ਸੀ। ਉਹਨਾਂ ਨੇ ਉਹ ਆਣ ਕੇ ਲੜਾਈ ਝਗੜਾ ਹੋ ਗਿਆ, ਫਿਰ ਉਹਨਾਂ ਨੂੰ ਵਿੱਚ ਪੈ ਕੇ ਉਹਨਾਂ ਦਾ ਜਿਹੜਾ ਸੀਗਾ ਹੱਲ ਹੋ ਗਿਆ। ਸੋ ਸਾਡਾ ਤਾਂ ਮਕਸਦ ਨਾ ਲੜਨਾ ਉਸ ਵੇਲੇ ਸੀ, ਨਾ ਸਾਡੀ ਸੋਚ ਅਸੀਂ ਤਾਂ ਕਹਿੰਦੇ ਲੜਨ ਵਾਸਤੇ ਇਹ ਭੁੱਖਮਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਬਹੁਤ ਇਹੋ ਜਿਹੀਆਂ ਸਮਾਜਿਕ ਪਾਣੀਆਂ ਦਾ ਸੰਕਟ, ਇਹ ਵੱਡੀ ਲੜਾਈ ਹੈ ਜਿਹੜੀ ਸਾਨੂੰ ਲੜਨ ਦੀ ਲੋੜ ਆ।
ਬਾਕੀ ਜਿਹੜੀ ਹਰ ਇੱਕ ਦੀ ਆਪੋ ਆਪਣੀ ਸੋਚ ਹੁੰਦੀ ਹੈ। ਸੰਤ ਜੀ ਤੁਸੀਂ ਕਹਿ ਰਹੇ ਹੋ ਕਿ ਪਾਣੀਆਂ ਦਾ ਸੰਕਟ, ਵਾਰ-ਵਾਰ ਪਾਣੀਆਂ ਦੀ ਗੱਲ ਕਰ ਰਹੇ ਹੋ, ਪਰ ਇਹ ਏਰੀਆ 2019 ਦੇ ਵਿੱਚ ਪਾਣੀਆਂ ਨਹੀਂ ਹੀ ਲੈ ਡੁੱਬਿਆ ਸੀਗਾ। ਉਦੋਂ ਕਾਫੀ ਜਿਹੜੇ ਹੜ੍ਹ ਆਏ ਸੀਗੇ, ਉਹ ਪਾਣੀ ਜਿਹੜਾ ਸੀਗਾ ਹੜ੍ਹ ਦੇ ਰੂਪ ਵਿੱਚ ਸੀ, ਜਿਹਨੇ ਬੰਨ੍ਹ ਟੁੱਟਣ ਦੇ ਨਾਲ ਬਹੁਤ ਇਲਾਕਾ ਮਾਰਿਆ ਗਿਆ। ਉਹ ਜਿਹੜਾ ਪਾਣੀ ਜਿਹੜਾ ਹੈਗਾ ਅਸੀਂ ਖੇਤੀ ਕਰਦੇ ਹਾਂ, ਉਹ ਪਾਣੀ ਥੱਲੜੇ ਨਾਲ ਕਰਦੇ ਹਾਂ। ਥੱਲੜਾ ਪਾਣੀ ਹੁਣ ਤੀਸਰੀ ਲੇਅਰ ਦਾ ਆਪਾਂ ਕੱਢ ਰਹੇ ਹਾਂ, ਤੀਸਰੀ ਲੇਅਰ ਤੋਂ ਥੱਲੇ ਪਾਣੀ ਜਿਹੜਾ ਹੈਗਾ ਹੈ ਨਹੀਂ। ਸੋ ਅਸੀਂ ਜਿਹੜੇ ਪੁਰਾਣੀਆਂ ਸਦੀਆਂ ਤੋਂ ਸਾਡੇ ਵੱਡਿਆਂ ਨੇ ਜਿਹੜੀ ਪਾਣੀ ਦੀ FD ਕਰਾਈ ਸੀ, ਅਸੀਂ ਮੁਕਾ ਲਈ ਹੈ, ਕਿਉਂਕਿ ਤਕਰੀਬਨ 12 ਲੱਖ ਮੋਟਰ ਜਿਹੜੀ ਹੈਗੀ ਆ ਉਹ ਖੇਤਾਂ 'ਚ ਸਾਡੇ ਲੱਗੀ ਆ। ਫਿਰ ਸ਼ਹਿਰਾਂ ਦੇ ਵਿੱਚ ਜਿਹੜਾ ਹੈ ਇੱਕ ਸ਼ਹਿਰ 'ਚੋਂ ਇੱਕ ਨਹਿਰ ਪਾਣੀ ਦੀ ਨਿਕਲਦੀ ਹੈ, ਸਾਰਾ ਤੇ ਖੇਤੀ 'ਚੋਂ ਧਰਤੀ 'ਚੋਂ ਕੱਢਦੇ ਆ, ਅਤੇ ਜਿੱਥੋਂ ਆਪਾਂ ਕੱਢੀ ਜਾਵਾਂਗੇ ਮੁੜ ਕੇ ਰਿਚਾਰਜ ਨਹੀਂ ਹੋਊਗਾ ਤਾਂ ਕੱਢਣਾ ਤਾਂ ਹੈ। ਸੋ ਇਸ ਵਾਸਤੇ ਸਾਡਾ ਖੇਤੀ ਪ੍ਰਧਾਨ ਸੂਬਾ ਪਾਣੀ ਮੁੱਕ ਰਿਹਾ, ਪਾਣੀ ਸੁੱਕ ਰਿਹਾ। ਇਹ ਨੈਸ਼ਨਲ ਵਾਟਰ ਰਿਸਰਚ ਬੋਰਡ ਦੀ ਇਹ ਰਿਪੋਰਟ ਆ, ਅਤੇ 17 ਸਾਲ ਦਾ ਪਾਣੀ ਬਚਿਆ। 18ਵੇਂ ਸਾਲ ਆਪਾਂ ਖੇਤੀ ਕਿੱਥੋਂ ਕਰਨੀ ਹੈ, ਅਸੀਂ ਪਾਣੀ ਜਿਹੜਾ ਹੈਗਾ ਪੀਣਾ ਕਿੱਥੋਂ ਆ, ਇਹ ਅੱਜ ਮਾਹਰ ਦੱਸ ਰਿਹਾ, ਸਾਨੂੰ ਉਹ ਚਿੰਤਾ ਕਰਨੀ ਚਾਹੀਦੀ। 17 ਸਾਲ ਦਾ ਤੁਸੀਂ ਪਾਣੀ ਦੀ ਗੱਲ ਕਰ ਰਹੇ ਹੋ ਵੀ 17 ਸਾਲ ਦਾ ਪਾਣੀ ਬਚਿਆ, ਅਤੇ ਜੇ ਅਸੀਂ ਗੱਲ ਕਰੀਏ ਨੌਜਵਾਨੀ ਦੀ, 17 ਸਾਲ ਦੀ ਨੌਜਵਾਨੀ ਬਚੀ ਆ, ਕਿਉਂਕਿ +2 ਕਰਦੇ ਨੇ, ਆਈਲੈਟਸ ਕਰਕੇ ਬਾਹਰ ਚਲੇ ਜਾਂਦੇ ਨੇ। ਜੇਕਰ ਅਸੀਂ ਇੱਥੇ ਗੱਲ ਕਰਦੇ ਹਾਂ, ਤੁਹਾਡੇ ਉਸ ਧਿਰ ਦੇ ਨਾਲ ਤੁਸੀਂ ਜੁੜੇ ਹੋਏ ਹੋ, ਉਹਨਾਂ ਦੀ ਇੱਕ ਸਰਕਾਰ ਆ ਪੰਜਾਬ ਦੇ ਵਿੱਚ, ਉਹਨਾਂ ਨਾਲ ਬੈਠ ਕੇ ਕਦੇ ਗੱਲਬਾਤ ਹੋਈ ਹੈ ਇਸ ਮੁੱਦੇ 'ਤੇ? ਜੀ ਹਰ ਵਾਰੀ ਅਸੀਂ ਜਿਹੜੀ ਹੈਗੀ ਆ ਇਹਨਾਂ ਗੱਲਾਂ ਦੇ ਮੁੱਦਿਆਂ ਦੇ ਉੱਤੇ ਗੱਲ ਕਰਦੇ ਹਾਂ। ਜਿੱਥੋਂ ਤੱਕ ਗੱਲ ਕਰਨੀ ਹੈ ਉਹ ਆਪਾਂ ਆਪਣੀ ਗੱਲ ਰੱਖ ਸਕਦੇ ਹਾਂ, ਬਾਕੀ ਜਿਹੜਾ ਮੰਨਣਾ ਸਰਕਾਰ ਦੇ ਹੱਥ ਹੁੰਦਾ। ਆਪਾਂ ਸਲਾਹ ਦੇ ਸਕਦੇ ਹਾਂ, ਅਤੇ ਜਿੰਨੀ ਕੁ ਕੋਸ਼ਿਸ਼ ਆ ਇਨਵਾਇਰਮੈਂਟ ਵਾਸਤੇ ਵੀ ਅਸੀਂ ਆਪਣੀ ਗੱਲ ਹੁਣ ਕਹਿ ਕੇ ਵੀ ਐਂ ਪਾਈਏ, ਬੇਈ ਦੇ ਉੱਤੇ ਵੀ ਜਿਹੜੇ ਕੰਮ ਰਹਿੰਦੇ ਆ ਹਰ ਇੱਕ ਨੂੰ ਇਹਨੂੰ ਪੂਰੇ ਕਰੀਏ, ਚਾਹੇ ਉਹ ਕਾਲਾ ਸਿੰਘਿਆ ਡਰੇਨ ਆ, ਚਾਹੇ ਉਹ ਚਿੱਟੀ ਬੇਈ ਆ ਜਿਹਦੇ ਵਿੱਚੋਂ ਪਾਣੀ ਛੱਡਣਾ, ਅਤੇ ਇਸੇ ਤਰ੍ਹਾਂ ਹੀ ਬੁੱਢਾ ਦਰਿਆ ਵਾ। ਇਹ ਇਨਵਾਇਰਮੈਂਟ ਦੇ ਸਾਡੇ ਇਲੈਕਸ਼ਨ ਦੇ ਵਿੱਚ ਉਠਾਏ ਹੋਏ ਮੁੱਦੇ ਆ। ਅੱਜ ਐਤਕੀ ਨਹੀਂ, ਲੰਬੇ ਸਮੇਂ ਤੋਂ ਅਸੀਂ ਇਹਨਾਂ 'ਤੇ ਗੱਲ ਕਰ ਰਹੇ ਹਾਂ। ਤਾਂ ਇਹ ਮੁੱਦੇ ਤਾਂ ਰਹਿਣਗੇ ਜੇਕਰ ਇਹ ਸਰਕਾਰ ਵਧੀਆ ਤਰੀਕੇ ਨਾਲ ਇੱਥੇ ਕੰਮ ਕਰ ਜਾਂਦੀ ਹੈ। ਇਹ ਇੱਕ ਇਕੱਲੀ ਇਸ ਪੰਜਾਬ ਦੀ ਨਹੀਂ, ਬਹੁਤ ਵੱਡੀ ਪ੍ਰਾਪਤੀ ਹੋਊਗੀ ਦੁਨੀਆ ਦੇ ਸਾਹਮਣੇ ਇਨਵਾਇਰਮੈਂਟ ਨੂੰ ਬਚਾਉਣ ਵਾਸਤੇ। ਅਤੇ ਚੁਣੌਤੀ ਵੀ ਵੱਡੀ ਹੈ, ਅਤੇ ਜਿੱਡੀ ਵੱਡੀ ਚੁਣੌਤੀ ਹੁੰਦੀ ਹੈ ਜੇ ਉਹਨੂੰ ਸਰ ਕਰਦੇ ਹਾਂ ਤਾਂ ਉਹਦਾ ਜਿਹੜਾ ਫਲ ਵੀ ਉਹ ਵੱਡਾ ਹੁੰਦਾ। ਪੰਜਾਬ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ। ਹੁਣ ਤੱਕ ਇਲੈਕਸ਼ਨਾਂ ਦੇ ਵਿੱਚ ਵੀ ਇਹ ਮੁੱਦਾ ਬਣਿਆ ਕਿ ਪੰਜਾਬ ਕਰਜ਼ਈ ਕਰਤਾ ਪਿਛਲੀਆਂ ਸਰਕਾਰਾਂ ਨੇ, ਪਿਛਲੀਆਂ ਪਾਰਟੀਆਂ ਨੇ। ਪਰ ਜੇ ਅਸੀਂ ਥੋੜ੍ਹੀ ਜਿਹੀ ਪੰਜਾਬ ਦੀ ਸਿਆਸਤ ਵੱਲ ਝਾਤ ਮਾਰੀਏ ਤਾਂ ਸੰਤ ਬਲਵੀਰ ਸਿੰਘ ਸੀਚੇਵਾਲ ਕਿਵੇਂ ਦੇਖਦੇ ਨੇ ਪੰਜਾਬ ਦੀ ਸਿਆਸਤ ਨੂੰ? ਉਹ ਨਾ ਹੁਣ ਤੱਕ ਤਾਂ ਇਹੀ ਹੋਇਆ ਕਿ ਬਹੁਤੀਆਂ ਚੀਜ਼ਾਂ ਦਾ ਤਾਂ ਆਪਾਂ ਕਦੇ ਧਿਆਨ ਨਹੀਂ ਦਿੱਤਾ ਜ਼ਿਆਦਾ, ਕਿਉਂਕਿ ਜਦੋਂ ਆਹ ਕਪੜੇ ਘਟਾਲੇ ਜੇ ਨਿਕਲ ਲਿਆ ਅਤੇ ਹੁਣ ਅਸੀਂ ਵੀ ਸੋਚਦੇ ਹੁੰਦੇ ਵੀ ਕਈ ਵਾਰ ਜਿੰਨੇ ਵੀ ਇਹ ਟੈਂਡਰ ਟੂੰਡਰ ਹੁੰਦੇ ਆ, ਬਹੁਤੇ ਦੇਖੋ ਤਾਂ ਜਿਹੜੀ ਕੀਮਤ ਤੋਂ ਥੱਲੇ ਦੇ ਦਿੱਤੇ ਹੁੰਦੇ ਆ। ਘੱਟ ਕੀਮਤ 'ਤੇ ਜਿਹੜੇ ਹੈਗੇ ਆ ਉਹ ਟੈਂਡਰ ਜਿਹੜੇ ਹੈਗੇ ਆ ਉਹ ਸਰਕਾਰ ਵੀ ਲੈਂਦੀ ਆ, ਅਤੇ ਘੱਟ ਤੋਂ ਘੱਟ ਜਿਹੜੇ ਹੈਗੇ ਉਹ ਪਾਏ ਹੁੰਦੇ ਆ। ਵੀ ਦੇਖਿਆ ਵੀ ਇਹ ਇੰਨੀ ਘੱਟ ਕੀਮਤ 'ਤੇ ਕਿੱਦਾਂ ਕਰ ਦਿੰਦੇ ਆ। ਉਹ ਹੁਣ ਜਦੋਂ ਦੇਖਦੇ ਆ ਵੀ ਜਦੋਂ ਇੱਕ ਜੰਗਲਾ ਬਣਦਾ ਵਾ ਉਹ 2800 ਦਾ ਬਣਦਾ, ਅਤੇ ਉਹ 800 ਕੋਈ ਹੋਰ ਲੈ ਲੈਂਦਾ, ਇਸ ਤਰ੍ਹਾਂ ਬਣਦੇ ਆ। ਅਤੇ ਅਸਲ ਵਿੱਚ ਜੇ ਬੂਟੇ ਖਰੀਦਦੇ ਆ ਅਤੇ ਬੂਟਾ ਤਾਂ ਉੱਥੇ ਖਰੀਦੇ ਕੋਈ ਨਹੀਂ ਹੁੰਦੇ, ਬਣਦੇ ਹੀ ਸਾਰੇ ਪਹਿਲਾਂ। ਹੁਣ ਆਪਾਂ ਇੱਥੇ ਵਾਲੇ ਸੋਚਦੇ ਹਾਂ ਵੀ ਪਤਾ ਨਹੀਂ ਪਰਲੇ ਬੰਨੇ ਲਾਤੇ ਹੋਣਗੇ, ਉਧਰ ਜੰਗਲੇ ਲਾਤੇ ਹੋਣਗੇ, ਮੋਹਾਲੀ ਵਾਲੇ ਕਹਿੰਦੇ ਪਰ ਪਤਾ ਨਹੀਂ ਇੱਧਰ ਜਲਾਲਾਬਾਦ ਆ ਕੇ ਲੱਗ ਗਏ ਹੋਣਗੇ ਜਾਂ ਹੋਰ ਕਿਸੇ ਬੰਨੇ ਆ, ਪਰ ਉਹ ਤਾਂ ਲੱਗਦਾ ਹੀ ਕੁਛ ਨਹੀਂ, ਕਿਤਾਬਾਂ 'ਚ ਹੀ ਖਾਈ ਜਾਣਾ। ਤਾਂ ਦੱਸੋ ਹੁਣ ਉਹਦੇ ਉੱਤੇ ਬਣਨਾ ਕੀ ਸੀ? ਬਾਕੀ ਜਿੰਨਾ ਵੀ ਪੈਸਾ ਖਾਧਾ ਪੀਤਾ ਗਿਆ ਉਹਦਾ ਪਬਲਿਕ ਨੂੰ ਫਾਇਦਾ ਹੋਣਾ ਸੀ, ਕਿਉਂਕਿ ਕਦੇ ਸੋਚ ਹੀ ਨਹੀਂ ਰਹੀ ਸਾਡੇ ਸਿਆਸਤਦਾਨਾਂ ਦੀ ਵੀ ਜਿਨ੍ਹਾਂ ਲੋਕਾਂ 'ਤੇ ਅਸੀਂ ਰਾਜ ਕਰਦੇ ਹਾਂ, ਜਿਹੜੇ ਸਾਨੂੰ ਵੋਟਾਂ ਪਾ ਕੇ ਬਣਾਉਂਦੇ ਆ, ਜਿਹੜੇ ਸਮੱਸਿਆ 'ਚ ਘਿਰੇ ਹੋਏ ਆ, ਬੱਚੇ ਬਾਹਰ ਨੂੰ ਤੁਰੇ ਜਾਂਦੇ ਆ, ਪਾਣੀ ਮੁੱਕੇ ਜਾਂਦੇ ਆ, ਇਹਨਾਂ ਦਾ ਕੋਈ ਹੱਲ ਦਈਏ। ਅਤੇ ਉਹਦੇ ਜਦੋਂ ਇਹ ਚੀਜ਼ਾਂ ਨੂੰ ਹੱਲ ਦੇਣਾ ਹੋਵੇ ਫਿਰ ਬੜੀ ਗੰਭੀਰਤਾ ਵਾਲੀ ਗੱਲ ਆ ਕਿ ਇਹ ਮਸਲੇ ਹੱਲ ਹੋਣ। ਇਹ ਗੱਲਾਂ ਕੋਈ ਇਹ ਨਹੀਂ ਵੀ ਇਹ ਹੋ ਨਹੀਂ ਸਕਦੀਆਂ। ਸਾਰੇ ਸੋਰਸਜ਼ ਸਰਕਾਰਾਂ ਦੇ ਕੋਲ ਹੁੰਦੇ ਆ, ਲੋਕਾਂ ਨੂੰ ਜੋੜਿਆ ਜਾ ਸਕਦਾ, ਲੋਕਾਂ ਨੂੰ ਬਾਹਰਲੇ ਲੋਕਾਂ ਨੂੰ ਵੀ ਮਦਦ ਲਈ ਬੁਲਾਇਆ ਜਾ ਸਕਦਾ, ਹਿੱਸਾ ਪਵਾਇਆ ਜਾ ਸਕਦਾ। ਸਮੱਸਿਆ ਜਿਹੜੀਆਂ ਹੈਗੀਆਂ ਕੋਈ ਐਡੀਆਂ ਵੱਡੀਆਂ ਨਹੀਂ ਗੀਆਂ। ਇਹ ਐਜੂਕੇਸ਼ਨ ਆ, ਹੈਲਥ ਆ, ਜਾਂ ਹੋਰ ਪਿੰਡਾਂ ਦੇ ਵਿੱਚ ਛੱਪੜਾਂ ਦਾ ਕੰਮ ਆ ਜਾਂ ਇਹਨਾਂ ਦਾ, ਇਹਦੇ ਉੱਤੇ ਪੈਸਿਆਂ ਦੀ ਕੋਈ ਕਮੀ ਨਹੀਂ, ਲੋਕ ਦੇਣ ਨੂੰ ਤਿਆਰ ਆ ਉਹਦੇ ਵਿੱਚ ਜਿਹੜਾ ਹੈਗਾ। ਪਰ ਜਿਹੜੀ ਸਰਕਾਰਾਂ ਦੀ ਜਿਹੜੀ ਹੈ ਕਿ ਜ਼ਿਆਦਾ ਜਿਹੜਾ ਹੈਗਾ ਇਹਨਾਂ ਦਾ ਹੁਣ ਤੱਕ ਕਰਜ਼ਾ ਲਿਆ ਹੋਇਆ
ਉਹ ਅੱਧੇ ਤੋਂ ਜ਼ਿਆਦਾ ਜਿਹੜਾ ਹੈਗਾ ਬਜਟ ਤੋਂ ਸਾਰਾ ਵਿਆਜ 'ਚ ਹੀ ਮੁੜ ਜਾਂਦਾ। ਤੇ ਜਿਹੜਾ ਜਦੋਂ ਜਿੰਨੇ ਕੁ ਪੈਸੇ ਆਪਾਂ ਇਨਕਮ ਹੁੰਦੀ ਹੈ ਸਰਕਾਰ ਦੀ ਉਹ ਤਾਂ ਵਿਆਜ 'ਚ ਚਲ ਗਈ, ਬਾਕੀ ਤਨਖਾਹਾਂ ਚਲ ਗਈ। ਫਿਰ ਉਦੋਂ ਕੀ ਹੁੰਦਾ, ਮਗਰੋਂ ਕਰਜ਼ਾ ਲੈ ਕੇ ਫਿਰ ਜਿਹੜੇ ਇਲੈਕਸ਼ਨ ਆ ਜਾਂਦੀਆਂ, ਉਹ ਕਰਜ਼ਾ ਲੈ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਪਿੰਡਾਂ ਦੇ ਵਿਕਾਸ ਲਈ ਵੰਡੇ ਜਾਂਦੇ ਆ, ਜਾਂ ਕੁਛ ਹੋਰ ਕੰਮਾਂ ਲਈ ਵੀ ਲੋਕ ਕਹਿਣ ਵੀ ਹੁਣ ਵੋਟਾਂ ਪਾਉਣੀਆਂ ਸਾਨੂੰ ਕੁਛ ਦਿਓ, ਤੇ ਉਹ ਵੰਡੇ ਕਰਜ਼ਾ ਚੱਕ ਲੈਂਦੇ ਆ, ਬੈਂਕਾਂ ਤੋਂ ਲਈ ਜਾਂਦੇ ਆ, ਪਰ ਉਹ ਪਈ ਜਾਂਦਾ ਸਾਡੇ ਸਿਰ। ਤੇ ਪੈਸੇ ਦਾ ਉਹ ਉਹਨਾਂ ਵਧੀਆ ਇਸਤੇਮਾਲ ਨਹੀਂ ਹੁੰਦਾ ਜਿਹੜਾ ਅਸੀਂ ਲੈਂਦੇ ਹਾਂ, ਕਿਉਂਕਿ ਸਾਡਾ ਸਰਕਾਰਾਂ ਦਾ ਹਰ ਪੋਲੀਟੀਕਲ ਪਾਰਟੀ ਦਾ ਮੁੱਖ ਇਹੀ ਹੁੰਦਾ ਕਿ ਪੈਸੇ ਦੇ ਕੇ ਉਹਨੂੰ ਵੋਟਾਂ ਲੈਣੀਆਂ। ਤੇ ਉਹ ਜਦੋਂ ਅਸੀਂ ਪੈਸੇ ਤੇ ਵੋਟਾਂ ਦੀ ਗੱਲ ਆਉਂਦੀ ਹੈ ਤਾਂ ਫਿਰ ਉਹ ਪੈਸਾ ਵੀ ਜਿਹੜਾ ਹੈਗਾ ਵੋਟਾਂ ਦੀ ਭੇਟ ਚੜ੍ਹ ਜਾਂਦਾ। ਉਹਦਾ ਮੂਹਰੇ ਆਊਟਪੁੱਟ ਹੁਣ ਤੱਕ ਜਿਹੜੇ ਹੈਗੇ ਆ ਪਿੰਡਾਂ ਦੇ ਛੱਪੜ ਹੀ ਨਹੀਂ ਬਣੇ, ਕਦੋਂ ਤੋਂ ਲੈ ਕੇ ਇਲੈਕਸ਼ਨਾਂ ਹੋ ਰਹੀਆਂ, ਤੇ ਉਹੀ ਮੁੱਦੇ ਹੁੰਦੇ ਆ, ਉਹਨਾਂ ਤੋਂ ਅਸੀਂ ਬਾਹਰ ਨਹੀਂ ਆਉਂਦੇ। ਤੇ ਉਹ ਫਿਰ ਅਸੀਂ ਭੁੱਲ ਭੁਲਾ ਜਾਂਦੇ, ਇੱਕ ਮੁੱਦਾ ਥੱਲੇ ਕਰ ਲੈਂਦੇ, ਦੂਸਰਾ ਤਾਂ ਚੱਕ ਦਿੰਦੇ। ਸੋ ਇਹਦੇ ਵਿੱਚ ਹੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਉਲਝਾਈ ਰੱਖਿਆ। ਸੋ ਇਹ ਜਿਹੜੀ ਨਵੀਂ ਪਾਰਟੀ ਆਈ ਹੈ ਧੁਆਸਾਂ ਵੀ ਬਹੁਤ ਆ, ਤੇ ਇਹਨਾਂ ਨੇ ਵਾਅਦੇ ਵੀ ਉਹ ਸਾਰੇ ਕੀਤੇ ਆ ਵੀ ਅਸੀਂ ਆਹ ਚੀਜ਼ਾਂ ਭ੍ਰਿਸ਼ਟਾਚਾਰ ਖ਼ਤਮ ਕਰਾਂਗੇ, ਜਿਹੜੀ ਹੈਗੀ ਆ ਉਹਦੇ ਨਾਲ ਜਿਹੜੇ ਵੱਖ-ਵੱਖ ਮੁੱਦਿਆਂ ਦੇ ਉੱਤੇ, ਰੁਜ਼ਗਾਰ ਦੇ ਉੱਤੇ ਕੁਛ ਕੰਮ ਕੀਤੇ ਵੀ ਆ, ਰੁਜ਼ਗਾਰ ਕਾਫੀ ਬੱਚਿਆਂ ਨੂੰ ਦਿੱਤਾ। ਭ੍ਰਿਸ਼ਟਾਚਾਰ ਦੇ ਉੱਤੇ ਵੀ ਜਿਹੜੀ ਹੈਗੀ ਆ ਕਾਫੀ, ਜਿਸ ਤਰ੍ਹਾਂ ਆਪਣੇ ਮੰਤਰੀ ਨੂੰ ਇਹਨਾਂ ਨੇ ਬਾਹਰ ਕੱਢਿਆ। ਸੋ ਇਹੋ ਜਿਹੇ ਜਿਹੜੇ ਫੈਸਲੇ ਆ ਉਹ ਲੋਕਾਂ ਨੂੰ ਲੱਗਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਅੱਗੇ ਵਧੇ ਤਾਂ ਇਹਨਾਂ ਦਾ ਬਹੁਤ ਫਾਇਦਾ ਹੋਊਗਾ ਸਮਾਜ ਨੂੰ। ਸੋ ਸਮਾਂ ਤਾਂ ਦੇਣਾ ਚਾਹੀਦਾ, ਹਜੇ ਸਮਾਂ ਬਹੁਤ ਥੋੜ੍ਹਾ ਉਹਦੇ ਵਿੱਚ। ਬਾਕੀ ਜਿਹੜੇ ਕੰਮ ਵਿਕਾਸ ਦੇ ਆ ਉਹ ਤਾਂ ਪੈਸਿਆਂ ਨਾਲ ਹੋਣੇ ਆ, ਪੈਸੇ ਆਉਣਗੇ ਤੇ ਜਿਹੜੇ ਹੈਗੇ ਕੰਮ ਹੋਣਗੇ। ਵਿਰੋਧੀ ਪਾਰਟੀਆਂ ਕਹਿੰਦੀਆਂ ਨਜ਼ਰ ਆਉਂਦੀਆਂ ਨੇ ਕਿ ਕਿੰਨਾ ਕੁ ਸਮਾਂ ਦੇ ਦਈਏ, 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਸਰਕਾਰ ਚੱਲਦੀ ਨੂੰ, ਨੌਜਵਾਨਾਂ ਦੇ ਵਿੱਚ ਗੈਂਗਵਾਰ ਸ਼ੁਰੂ ਹੋ ਗਈ ਆ। ਸਿੱਧੂ ਮੂਸੇਵਾਲਾ ਜਿਹੜਾ ਪੰਜਾਬ ਦਾ ਪੁੱਤ ਸੀ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਰਕਾਰ ਆਉਂਦਿਆਂ ਸਾਰੀ ਅਜਿਹੀਆਂ ਘਟਨਾਵਾਂ ਸ਼ੁਰੂ ਹੋ ਗਈਆਂ ਨੇ। ਇਹ ਤਾਂ ਉਸ ਵੇਲੇ ਮਹੀਨਾ ਡੇਢ ਮਹੀਨਾ ਹੀ ਨਹੀਂ ਹੋਇਆ ਸੀ, ਕਿਉਂਕਿ ਇਹ ਜਿਹੜੇ ਗੈਂਗਵਾਰ ਆ ਜਾਂ ਗੈਂਗਸਟਰ ਬਣੇ ਆ, ਇਹ ਇੱਥੇ ਦੇ ਮਾਹੌਲ ਦੀ ਦੇਣ ਆ। ਉਹ ਸਾਡੇ ਹੀ ਬੱਚੇ ਆ ਜਿਹੜੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਸੀ। ਸੋ ਇਹ ਜਿਹੜੇ ਸਿਆਸਤਦਾਨਾਂ ਨੇ, ਕਿਉਂਕਿ ਹਰ ਪਾਰਟੀ ਨੇ ਇਹ ਰੱਖੇ ਹੋਏ ਸੀ, ਜਿਨ੍ਹਾਂ ਦਾ ਰਾਜ ਆਉਂਦਾ ਸੀ ਉਹ ਉਹਨਾਂ ਨੂੰ ਵਰਤਦੇ ਸੀ, ਜਿਹੜੇ ਦੂਸਰੇ ਸੀ ਉਹ ਹੋਰ ਕਿਸੇ ਸਟੇਟ ਵਿੱਚ ਦੌੜ ਜਾਂਦੇ ਸੀ। ਉਹਨਾਂ ਚਿਰ ਜਦੋਂ ਦੂਸਰੇ ਆਉਂਦਾ ਦੂਸਰੇ ਆ ਜਾਂਦੇ ਸੀ। ਸੋ ਇਹ ਸਾਰਾ ਕੁਝ ਚੱਲ ਰਿਹਾ ਸੀ। ਤੇ ਜਦੋਂ ਹੁਣ ਜਿਹੜਾ ਨਵੀਂ ਪਾਰਟੀ ਆਈ ਹੈ ਜਾਂ ਇਹਨਾਂ ਨੇ ਸੰਭਾਲਿਆ, ਕੋਈ ਇੱਕ ਦਿਨ 'ਚ ਇਹਨਾਂ ਨੇ ਤਾਂ ਪੈਦਾ ਨਹੀਂ ਕੀਤੇ। ਉਹਨਾਂ ਨੂੰ ਸੰਭਾਲਣ ਵਾਸਤੇ ਹੁਣ ਕਾਫੀ ਜਿਹੜਾ ਹੈਗਾ ਉਦੋਂ ਬਾਅਦ ਦੇ ਵਿੱਚ ਉਸ ਵੱਡੀ ਘਟਨਾ ਤੋਂ ਮਗਰੋਂ ਕਾਫੀ ਜਿਹੜਾ ਪ੍ਰਸ਼ਾਸਨ ਸਤਰਕ ਹੋਇਆ। ਬਹੁਤ ਇਹਨਾਂ ਦੇ ਜਿਹੜੇ ਹੈਗੇ ਆ ਇਹਨਾਂ ਨੂੰ ਫੜੋ ਫੜਾਈ ਵੀ ਹੋ ਰਹੀ ਹੈ। ਤੇ ਪਰ ਜਿਹੜਾ ਕੁਛ ਵਰਤਾਰਾ ਇਹ ਬੇਚੈਨੀ ਆ, ਇਹਦੇ ਨਾਲ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਰੁਜ਼ਗਾਰ ਜਾਂ ਹੋਰ ਮੌਕੇ ਮਿਲਣਗੇ, ਉਹਦੇ ਨਾਲ ਫਰਕ ਪਊਗਾ। ਕਿਉਂਕਿ ਹਜੇ ਜਿਹੜਾ 6 ਮਹੀਨਿਆਂ ਦੇ ਵਿੱਚ ਪੈਸੇ ਤਾਂ ਆਉਣਗੇ ਤੇ ਕੰਮ ਹੋਣੇ ਆ। ਬਾਕੀ ਜਿਹੜੀ ਇਹ ਪ੍ਰਸ਼ਾਸਨਿਕ ਜਿੱਦਾਂ ਭ੍ਰਿਸ਼ਟਾਚਾਰ ਆ ਜਾਂ ਹੋਰ ਕਿਤੇ ਜੋ ਕੁਛ ਵੀ ਹੁੰਦਾ, ਉਹਨਾਂ ਦੇ ਉੱਤੇ ਜਿਹੜਾ ਹੈਗਾ ਉਹ ਕੰਮ ਉਹਦੇ ਵਿੱਚ ਆਊਟਪੁੱਟ ਆਉਣੀ ਚਾਹੀਦੀ ਹੈ। ਤੇ ਜਿਹੜੀ ਕਹਿੰਦੀ ਕਿੰਨਾ ਟਾਈਮ ਦੇ ਦਿਓ, ਕਿਉਂਕਿ ਟਾਈਮ ਤਾਂ ਲੋਕ ਦੇਣਾ ਹੀ ਨਹੀਂ ਚਾਹੁੰਦੇ। ਤੁਸੀਂ ਦੇਖਿਓ ਕਿ ਕਿਉਂਕਿ ਲੋਕ ਤਾਂ ਕਹਿੰਦੇ ਕਿ ਅੱਜ ਹੋਇਆ ਤੇ ਕੱਲ੍ਹ ਨੂੰ, ਲੋਕਾਂ ਦੀ ਇੱਛਾ ਵੀ ਹੈ, ਲੋਕਾਂ ਨੂੰ ਕਹਿ ਕੇ ਵੀ ਬਣੇ ਆ। ਪਰ ਉਹਦੇ ਨਾਲ ਜੇ ਸਹੀ ਦੇਖੀਏ ਤਾਂ ਸਾਨੂੰ ਜਿਹੜੇ ਰੁਪਈਆਂ ਵਾਲੇ ਕੰਮ ਆ ਉਹ ਤਾਂ ਘੱਟੋ ਘੱਟ 2 ਸਾਲ ਤੋਂ ਬਾਅਦ ਹੀ ਸਾਨੂੰ ਉਹ ਜਿਹੜੀ ਉਹਨਾਂ ਚੀਜ਼ਾਂ 'ਤੇ, ਪਰ ਆਹ ਜਿਹੜੀਆਂ ਚੀਜ਼ਾਂ ਪ੍ਰਸ਼ਾਸਨਿਕ ਆ ਇਹਨਾਂ ਦੇ ਉੱਤੇ ਜਿਹੜਾ ਹੈਗਾ ਪੈਸੇ ਨਹੀਂ ਇਹਨਾਂ 'ਤੇ ਨਹੀਂ ਲੱਗਣੇ, ਉਹ ਕੰਮ ਜਿਹੜੇ ਹੈਗੇ ਆ ਹੋਣੇ ਚਾਹੀਦੇ ਆ। ਜੇ ਅਸੀਂ ਗੱਲ ਕਰਦੇ ਹਾਂ ਸੰਤ ਜੀ, 15 ਮਿਲੀਅਨ ਜਿਹੜਾ ਕਿ ਡਾਲਰ ਦਾ ਉੱਥੋਂ ਕਰਜ਼ਾ ਚੁੱਕਣ ਦੀ ਗੱਲ ਕਰੀ ਗਈ ਆ, ਇਜਾਜ਼ਤ ਵੀ ਮਿਲ ਗਈ ਆ ਪੰਜਾਬ ਸਿਰ, ਉਹ ਕਰਜ਼ਾ 15 ਮਿਲੀਅਨ ਡਾਲਰ ਦਾ ਜਿਹੜਾ ਉਹ ਹੋਰ ਚੜ੍ਹ ਜਾਣਾ ਗਾ, ਕੀ ਲੱਗਦਾ ਉਹ ਜਾਇਜ਼ ਆ? ਨਹੀਂ, ਅਸੀਂ ਉਹਦੇ ਬਾਰੇ ਜ਼ਿਆਦਾ ਨਹੀਂ, ਕਿਉਂਕਿ ਇਹ ਜਿਹੜੀਆਂ ਜਿੰਨੀਆਂ ਵੀ ਸਰਕਾਰਾਂ ਚੱਲਦੀਆਂ ਇੱਕ ਨਹੀਂ ਦੂਸਰੀਆਂ ਵੀ, ਜਿਹੜਾ ਹੁਣ ਕਰਜ਼ਾ ਇਹਦੇ ਵਿੱਚ ਪੰਜਾਬ ਦੇ ਸਿਰ 'ਤੇ ਕਰਜ਼ਾ ਕਿਹੜਾ, ਉਹ ਕਰਜ਼ਾ ਉਹ ਆ ਕਿ ਜਦੋਂ ਖਾੜਕੂਵਾਦ ਦਾ ਦੌਰ ਸੀ, ਸਾਰਾ ਸਾਡੇ ਮੁਲਕ ਦੀ ਰਾਖੀ ਵਾਸਤੇ ਜੋ ਕੁਛ ਵੀ ਜਿਹੜਾ ਹੈਗਾ ਉਹ ਖਰਚਾ ਕੀਤਾ ਗਿਆ, ਉਹ ਪਾ ਦਿੱਤਾ ਉਹ ਪੰਜਾਬ ਦੇ ਸਿਰ। ਪੰਜਾਬ ਦੇ ਲੋਕ ਉਹੋ ਹੀ ਕਰਜ਼ਾ ਜਿਹੜਾ ਗਾਂਹ ਦੀ ਗਾਂਹ ਵਧੀ ਜਾਂਦਾ।
ਤੇ ਇਹ ਚਾਹੀਦਾ ਤੇ ਸੈਂਟਰ ਸਰਕਾਰ ਨੂੰ ਸੀਗਾ ਕਿ ਉਹ ਕਰਜ਼ਾ ਮਾਫ ਹੁੰਦਾ, ਕਿਉਂਕਿ ਇਹਨਾਂ ਦਾ ਜਿਹੜਾ ਹੈਗਾ ਕੋਈ ਚੀਜ਼ ਦਾ ਉਹ ਕਰਜ਼ਾ ਨਹੀਂ, ਉਹ ਵੱਧ ਕੇ ਹੁਣ ਜਿਹੜਾ ਹੈਗਾ ਉਹ ਹੋਰ ਦੇਈ ਜਾਂਦਾ। ਤੇ ਜਦੋਂ ਹੁਣ ਕਿਸਾਨ ਆ, ਜਦੋਂ ਉਹ ਆਪਣੀ ਲਿਮਟ ਦੇ ਉੱਤੇ ਉਹਨੇ ਚੱਲਦਾ ਵਾ, ਉਹ ਕਣਕ ਵੱਢ ਲੈਂਦਾ ਤੇ ਮਗਰੋਂ ਉਹ ਤਾਰ ਦਿੰਦਾ, ਤਾਰ ਕੇ ਫਿਰ ਲਿਮਟ ਚੱਕ ਲੈਂਦਾ। ਹੁਣ ਜਿਹੜੀਆਂ ਸਰਕਾਰਾਂ ਵੀ ਇਸੇ ਹਿਸਾਬ ਨਾਲ ਹੀ ਚੱਲ ਰਹੀਆਂ, ਕਿਉਂਕਿ ਉਹ ਜਿਹੜਾ ਜੇ ਉਹਦਾ ਇੰਨਾ ਵਿਆਜ ਜਿਹਦਾ ਦੇਣਾ ਉਹ ਲਿਮਟਾਂ ਚੱਕ ਕੇ ਦੇ ਹੋ ਰਿਹਾ। ਹੁਣ ਤੱਕ ਹੀ ਚੱਲ ਰਿਹਾ ਜੀ, ਕੋਈ ਨਵੀਂ ਨਹੀਂ। ਇਹ ਸਰਕਾਰ ਨੇ ਕੋਈ ਨਵਾਂ ਨਹੀਂ ਕਰਜ਼ਾ ਲਿਆ, ਇਹ ਪਹਿਲਾਂ ਹੀ ਚੱਲ ਰਿਹਾ, ਲੰਮੇ ਸਮੇਂ ਤੋਂ ਚੱਲ ਰਿਹਾ, ਜਿਹਦੇ ਕਰਕੇ ਅਸੀਂ ਹੋਰ ਹੇਠਾਂ ਆਈ ਜਾਂਦੇ ਹਾਂ। ਉਹਦੇ ਵਾਸਤੇ ਉਹ ਤਾਂ ਹੀ ਹਟ ਸਕਦਾ ਕਿ ਜਿਹੜੇ ਸਾਡੇ ਇਨਕਮ ਦੇ ਸੋਰਸ ਵਧਣ, ਜਿੱਥੋਂ ਅਸੀਂ ਕਮਾਈ ਜਿਹੜੀ ਕਰਨੀ ਹੈ ਉਹ ਵਧੇ, ਕਮਾਈ ਵਧੂਗੀ, ਫਿਰ ਸਾਡੇ ਆਪਣੇ ਆਪ ਜਿਹੜੀ ਲਿਮਟਾਂ ਅਸੀਂ ਲੈ ਰਹੇ ਹਾਂ, ਕਰਜ਼ਾ ਲੈ ਰਹੇ ਹਾਂ, ਉਹ ਘਟੂਗਾ। ਤੇ ਕਰਜ਼ਾ ਤਾਂ ਕੋਈ ਵੀ ਚੰਗਾ ਨਹੀਂ ਹੁੰਦਾ, ਚਾਹੇ ਕੋਈ ਜ਼ਿਮੀਂਦਾਰ ਕਿਸਾਨ ਆਪਣੇ ਸਿਰ ਤੇ ਲੈਂਦਾ ਤੇ ਜਾਂ ਕੋਈ ਜਿਹੜਾ ਹੈਗਾ ਉਹ ਇੱਕ ਜੇ ਤਾਂ ਅਸੀਂ ਮੋੜ ਦਿੰਦੇ ਹਾਂ ਤੇ ਵੱਡੀਆਂ ਤੋਂ ਵੱਡੀਆਂ ਜਿਹੜੀਆਂ ਹੁਣ ਇੰਡਸਟਰੀ ਵੀ ਲੱਗਦੀ ਆ, ਸੜਕਾਂ ਬਣਦੀਆਂ, ਸਾਰੀਆਂ ਕਰਜ਼ੇ ਦੇ ਉੱਤੇ ਆ। ਪਰ ਉਹ ਕਰਜ਼ਾ ਮੋੜਿਆ ਜਾਵੇ ਤੇ ਉਹਦਾ ਬੈਨੀਫਿਟ ਹੁੰਦਾ, ਤੇ ਜੇ ਉਹ ਕਰਜ਼ਾ ਨਾ ਮੋੜ ਹੋਵੇ ਫਿਰ ਉਹ ਡਿਫਾਲਟਰ ਵਾਲਾ ਹੋ ਜਾਂਦਾ। ਤੇ ਸੋ ਇਹਦੇ ਵਾਸਤੇ ਕਿ ਜੇ ਅਸੀਂ ਕਰਜ਼ਾ ਲੈ ਰਹੇ ਹਾਂ, ਸਾਨੂੰ ਇਹ ਉੱਥੇ ਲੱਗਣਾ ਚਾਹੀਦਾ ਜਿੱਥੇ ਕੋਈ ਅਸੀਂ ਅੱਗੇ ਡਿਵੈਲਪਮੈਂਟ ਕਰਕੇ ਇਹ ਕਰਜ਼ੇ ਨੂੰ ਹੋਰ ਘਟਾ ਸਕੀਏ। ਜੇ ਤੁਸੀਂ ਗੱਲ ਕਰੀਏ ਖਾੜਕੂਬਾਦ ਦੇ ਦੌਰ ਦੀ ਗੱਲ ਕਰੀਏ ਕਿ ਉਦੋਂ ਪੰਜਾਬ ਸਿਰ ਕਰਜ਼ਾ ਚੜਿਆ, ਪੰਜਾਬ ਸਿਰ 3 ਲੱਖ ਕਰੋੜ ਰੁਪਏ ਦਾ ਜਿਹੜਾ ਕਰਜ਼ਾ ਖਾੜਕੂਬਾਦ ਦੇ ਦੌਰ ਦੇ ਵਿੱਚ ਚੜਿਆ, ਪਰ ਪੰਜਾਬ ਦੇ ਪੁੱਤ ਸੀ ਜਿਹੜੇ ਘਰਾਂ 'ਚੋਂ ਚੁੱਕ ਕੇ ਮਾਰੇ ਗਏ। ਕੀ ਲੱਗਦਾ ਉਹ ਸਾਰਾ ਕੁਛ ਹੀ ਗਲਤ ਹੋਇਆ, ਸਾਰਾ ਕੁਛ ਹੀ ਜੋ ਪੰਜਾਬ ਦੀ ਧਰਤੀ ਦੇ ਭਰਾ ਮਾਰੂ ਜੰਗ ਹੋਈ ਹੈ ਉਹ ਬਹੁਤ ਗਲਤ ਹੋਇਆ। ਉਹ ਤਾਂ ਕੋਈ ਉਹਨੂੰ ਜਿਹੜਾ ਹੈਗਾ, ਪਰ ਉਹਦੇ ਉੱਤੇ ਭਰਾ ਮਾਰੂ ਜੰਗ ਦਾ ਖਰਚਾ ਵੀ ਪੰਜਾਬ ਦੇ ਸਿਰ ਪੈ ਗਿਆ, ਤੇ ਉਹ ਹੁਣ ਕਰਜ਼ਾ ਵੀ ਅਸੀਂ ਲਾ ਰਹੇ ਹਾਂ। ਸੀਚੇਵਾਲ ਕੀ ਸੋਚਦੇ ਨੇ ਪੰਜਾਬ ਦੇ ਲਈ ਜੇ ਅਸੀਂ ਗੱਲ ਕਰੀਏ? ਪੰਜਾਬ ਤਾਂ 5 ਦਰਿਆਵਾਂ ਦੀ ਧਰਤੀ, 5 ਦੀ ਪਾਣੀਆਂ ਦੀ, ਗੁਰਬਾਣੀ ਦੀ ਆਗਮਨ, ਇੱਥੇ ਵੇਦਾਂ ਦਾ ਰਚਨਾ, ਗੁਰਬਾਣੀ ਦੀ ਰਚਨਾ। ਸੋ ਇਹ ਧਰਤੀ ਜਿਹੜੀ ਹੈਗੀ ਹੈ ਰੂਹਾਨੀਅਤ ਦੇ ਨਾਲ ਜਿਹੜੀ ਹੈਗੀ ਹੈ ਸਰਸਾਰ। ਸੋ ਇੱਥੇ ਸ਼ਾਂਤੀ ਹੋਣੀ ਚਾਹੀਦੀ ਹੈ, ਮੁਹੱਬਤ, ਪਿਆਰ, ਸਭੇ ਸਾਂਝੀ ਵਾਲ ਸਵਾਇਨ ਕੋਈ ਨਾ ਦਿਸੇ ਬਾਹਰਾ ਜੀ, ਜੋ ਬਾਣੀ ਦਾ ਉਪਦੇਸ਼ ਆ। ਸੋ ਗੁਰਬਾਣੀ ਦਾ ਸੰਦੇਸ਼ ਇਹ ਇਕੱਲਾ ਪੰਜਾਬ ਵਾਸਤੇ ਨਹੀਂ, ਸਾਰੀ ਦੁਨੀਆ ਵਾਸਤੇ ਆ। ਸੋ ਜਿਹਦੀ ਅੱਜ ਬਹੁਤ ਵੱਡੀ ਲੋੜ ਆ, ਕਿਉਂਕਿ ਇੱਕ ਮੁਲਕ ਨੂੰ ਦੂਸਰਾ ਮੁਲਕ ਅੱਖਾਂ ਕੱਢ ਰਿਹਾ, ਤੇ ਕਿਉਂਕਿ ਜਿਹੜੀ ਸਾਡੀ ਸੋਚ ਦੂਸਰੇ ਨੂੰ ਵਸਦਾ ਰਹਿਣ ਦੀ ਉਹ ਨਹੀਂ ਰਹੀ। ਅਸੀਂ ਇਹੋ ਜਿਹਾ ਕੁਛ, ਇਹੋ ਜਿਹੀਆਂ ਮਜੈਲਾਂ, ਇਹੋ ਜਿਹੇ ਹਥਿਆਰ ਤਿਆਰ ਕਰ ਲਿਆ ਕਿ ਜਿਹੜੇ ਸਾਰੇ ਦੂਸਰੇ ਨੂੰ ਮਾਰਨ ਦੇ ਸਾਧਨ, ਬਚਾਉਣ ਵਾਲੇ ਸਾਧਨ